वाहिगुरू जी का खालसा वाहिगुरू जी की फतेह। अस्सलाम वालेकुम आदाब अर्ज़ मैं ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी, ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनु प्रोग्राम सचो सच विच बहुत मेहरबानी जी। डॉक्टर साहब आज 26 दिसंबर 2023 13 पो नानकशाही संमत 555 का दिन है ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ, ਕਿਉਂਕਿ ਅੱਜ ਆਪਾਂ ਪ੍ਰੋਗਰਾਮ ਦੀ ਜਿਹੜਾ ਇਸ ਵੀਕ ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਪਹਿਲਾਂ, ਕਿਉਂਕਿ ਮੰਡੇ ਆਪਾਂ ਆਫ ਕੀਤਾ ਸੀ। ਸੋ ਉਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਾਤੋਂ ਆਪਾਂ ਆਫ ਕੀਤਾ ਸੀ। ਸੋ ਪਹਿਲਾਂ ਤਾਂ ਆਪਾਂ ਆਪਣੇ ਜਿਹੜੀ ਸਪਾਂਸਰਸ਼ਿਪ ਦੇ ਵਾਲੇ ਨਾਲ ਗੱਲਬਾਤ ਕਰ ਲਈ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੇਕਰਸਫੀਲਡ ਕੈਲੀਫੋਰਨੀਆ ਤੋਂ ਭਾਈ ਰੇਸ਼ਮ ਸਿੰਘ ਵੱਲੋਂ। ਸੋ ਇਹ ਖਾਲਿਸਤਾਨ ਦੀ ਪ੍ਰਾਪਤੀ ਦੀ ਕਾਮਨਾ ਕਰਦੇ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਨੇ ਔਰ ਟੀਵੀ 84 ਦੇ ਪੱਕੇ ਸਪੋਰਟਰ ਨੇ। ਸੋ ਅਸੀਂ ਉਹਨਾਂ ਨੇ ਜਿਹੜੇ ਸਾਡੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ, ਇਸ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਵੇਂ ਕੌਮਾਂ ਦੇ ਇਤਿਹਾਸ ਵਿੱਚ ਹਰ ਚੈਲੰਜ ਸਮੇਂ ਨਾਇਕ ਪੈਦਾ ਹੁੰਦੇ ਨੇ, ਸੋ ਇਵੇਂ ਹੀ ਜ਼ੁਲਮ ਕਰਨ ਵਾਲੇ ਸਾਮਰਾਜਾਂ ਦੇ ਜਿਹੜੇ ਨਾਮ ਬਦਲਦੇ ਹਨ ਪਰ ਜ਼ੁਲਮ ਦੀ ਜਿਹੜੀ ਚੱਕੀ ਹੈ ਉਹ ਬਰਾਬਰ ਚੱਲਦੀ ਰਹਿੰਦੀ ਹੈ। ਸੋ ਅੱਜ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮੁੱਚੀ ਸਿੱਖ ਕੌਮ ਯਾਦ ਕਰ ਰਹੀ ਹੈ ਔਰ ਸਿਤਮ ਜਿਹੜੀ ਜ਼ਰੀਫੀ ਇਹ ਹੈ ਕਿ ਉਸ ਵੇਲੇ ਦੇ ਸੂਬਾ ਸਰਹੰਦ ਵਜ਼ੀਰ ਖਾਨ ਅਤੇ ਉਸ ਦੇ ਮੁੱਖ ਦਰਬਾਰੀ ਸੁੱਚਾ ਨੰਦ ਦੀ ਥਾਂ ਅੱਜ ਦਿੱਲੀ ਵਿੱਚ ਚਲੇ ਜਿਹੜੇ ਹਿੰਦੂ ਸਾਮਰਾਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੈ ਲਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਆਪਾਂ ਪਹਿਲਾਂ ਡਾਕਟਰ ਸਾਹਿਬ ਨੂੰ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ ਔਰ ਫਿਰ ਉਸ ਤੋਂ ਬਾਅਦ ਜਿਹੜੀ ਇਹ ਸਾਰੇ ਇਸ਼ੂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਪਹਿਲਾਂ ਤੇ ਵੀਕਐਂਡ ਤੋਂ ਸ਼ੁਰੂ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਕਿੱਦਾਂ ਗੁਜ਼ਰਿਆ, ਕਿੱਥੇ ਗੁਜ਼ਰਿਆ। ਗੈਰ ਹਾਜ਼ਰੀ ਕੱਲੀ ਮੰਡੇ ਨਹੀਂ ਸੀ, ਫਰਾਈਡੇ ਵੀ ਅਸੀਂ ਗੈਰ ਹਾਜ਼ਰ ਸੀ। ਨਹੀਂ, ਮੈਂ ਇਸ ਵੀਕ ਦੀ ਗੱਲ ਕੀਤੀ ਹੈ ਪਰ ਅਸੀਂ ਜਿਵੇਂ ਦੱਸਿਆ ਸੀ ਔਰ ਰੈਗੂਲਰ ਸਾਡੇ ਇੰਟਰਵਲ ਦੇ ਵਿੱਚ ਐਡ ਵੀ ਚੱਲ ਰਹੀ ਸੀ ਹਾਂਜੀ ਕਿ ਬੇਕਰਸਫੀਲਡ ਬੇਸ ਸਾਡੇ ਵੀਰ ਭਾਈ ਰੇਸ਼ਮ ਸਿੰਘ ਜੀ ਦੇ ਉਦਮ ਨਾਲ ਉਹਨਾਂ ਨੇ ਗੁਰਦੁਆਰਾ ਸਾਹਿਬ ਗੁਰੂ ਅੰਗਦ ਦਰਬਾਰ 'ਚ ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ 'ਚ ਸਾਨੂੰ ਮੁੱਖ ਬੁਲਾਰੇ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਸੱਦਿਆ ਸੀ ਜੀ ਔਰ ਜ਼ਾਹਰ ਹੈ ਅਸੀਂ ਫਰਾਈਡੇ ਫਲਾਈ ਕੀਤਾ, LA ਸਟੇ ਸੀ, LA ਵੀ ਮੁਲਾਕਾਤਾਂ ਹੋਈਆਂ ਔਰ ਸੈਚਰਡੇ ਅਸੀਂ ਬੇਕਰਸਫੀਲਡ ਪਹੁੰਚੇ। ਉਹਨਾਂ ਦੇ ਗ੍ਰਹਿ ਵਿਖੇ ਵੀ ਜਿਹੜੇ ਪ੍ਰੋਮੀਨੈਂਟ ਸ਼ਹਿਰ ਦੇ ਖਾਸ ਤੌਰ ਤੇ ਇੰਟੈਲੈਕਚੁਅਲ ਜਿਨ੍ਹਾਂ 'ਚ 2 ਡਾਕਟਰਸ ਔਰ ਬਾਕੀ ਐਕਟਿਵਿਸਟ ਸਨ, ਉਹਨਾਂ ਦੇ ਨਾਲ ਖੁੱਲ੍ਹ ਕੇ ਗੁਫ਼ਤਗੂ ਹੋਈ ਔਰ ਐਤਵਾਰ ਦਾ ਦੀਵਾਨ ਜਿਸ ਦੇ ਵਿੱਚ ਵੱਡੀ ਗਿਣਤੀ ਸਿੱਖ ਸੰਗਤ ਲੋਕਲ ਤਾਂ ਹੈ ਹੀ ਸਨ, ਈਵਨ LA ਤੋਂ ਔਰ ਬੇ ਏਰੀਆ ਕੈਲੀਫੋਰਨੀਆ ਤੋਂ ਵੀ, ਜਿਵੇਂ ਸਰ ਜਸਵੰਤ ਸਿੰਘ ਹੋਠੀ ਜਿਹੜੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਨੇ, ਉਹ ਖਾਸ ਤੌਰ ਦੇ ਉੱਤੇ ਆਏ। ਸਾਡੇ ਵੀਰ ਸਰ ਕੁਲਵੰਤ ਸਿੰਘ ਸੈਨ ਫਰਾਂਸਿਸਕੋ ਜਿਹੜੇ ਸਿੱਖ ਯੂਥ ਆਫ ਅਮਰੀਕਾ ਦੇ ਉੱਗੇ ਆਗੂ ਰਹੇ ਨੇ ਔਰ ਹੁਣ ਵੀ ਸਾਡੇ ਟੀਵੀ 84 ਦੇ ਔਰ ਖਾਲਿਸਤਾਨੀ ਐਕਟਿਵਿਜ਼ਮ ਜਿਹੜਾ ਉਸ ਖਿੱਤੇ ਦੇ ਵਿੱਚ ਉਸ ਨੂੰ ਲੀਡ ਕਰਦੇ ਨੇ
वो भी ऑल द वे आलमोस्ट 4 घंटे की ड्राइव है, ड्राइव करके पहुंचे और एक बड़ा चंगा माहौल सी और दर्शक उन्होंने पिक्चर्स ਨੂੰ भी देख सकते हैं। 1 घंटे तो ज़्यादा दी साडी प्रेजेंटेशन है जिस ਨੂੰ ਸਾਡੇ ਵੀਰ ਜਿਹੜੇ ਨਾਲ ਐਲੇ ਤੋਂ ਗਏ ਸੀ और ਲੋਕਲ ਵੀ ਉਹਨਾਂ ਨੇ ਰਿਕਾਰਡ ਕੀਤਾ ਹੈ। ਨਾਈਸ। ਬਹੁਤ ਜਲਦੀ ਅਸੀਂ ਦਰਸ਼ਕਾਂ ਦੇ ਲਈ ਉਸ ਨੂੰ ਜਿਹੜਾ ਉਹ ਟੈਲੀਕਾਸਟ ਵੀ ਕਰਾਂਗੇ ਔਰ ਅਪਲੋਡ ਵੀ ਕਰਾਂਗੇ ਜੀ। ਔਰ ਇਹ ਇੱਕ ਵਜ੍ਹਾ ਸੀ ਕਿ ਅਸੀਂ ਜਿਹੜਾ ਉਹ ਪ੍ਰੋਗਰਾਮ ਨਹੀਂ ਕਰ ਸਕੇ, ਪਰ ਮੈਨੂੰ ਖੁਸ਼ੀ ਹੈ ਕਿ ਸਾਡੀ ਟੀਮ ਜਿਹੜੀ ਜਿਨ੍ਹਾਂ 'ਚ ਅਮਰਵੀਰ ਸਿੰਘ ਔਰ ਵੀਰ ਸੁਖਵਿੰਦਰ ਸਿੰਘ ਉਹਨਾਂ ਨੇ ਫਰਾਈਡੇ ਦਾ ਸੈਗਮੈਂਟ ਵੀ ਕੀਤਾ, ਸੱਚੋ ਸੱਚ ਦਾ 1.5 ਘੰਟੇ ਦਾ, ਕੱਲ ਦਾ ਵੀ ਕੀਤਾ ਜੀ। ਔਰ ਸਾਨੂੰ ਦਰਸ਼ਕਾਂ ਤੋਂ ਪੋਜ਼ਿਟਿਵ ਇਨਪੁਟ ਮਿਲੀ ਹੈ। ਉਹਨਾਂ ਨੇ ਕਿਹਾ ਕਿ ਜੀ ਤੁਹਾਡੀ ਗੈਰ ਹਾਜ਼ਰੀ 'ਚ ਸਾਨੂੰ ਘੱਟੋ ਘੱਟ ਇਹ ਤਸੱਲੀ ਹੈ ਕਿ ਜਿਹੜੀ ਕੰਟੀਨਿਊਟੀ ਆਫ ਥਾਟ, ਕਿਉਂਕਿ ਸਾਡਾ ਵੀ ਤਬਸਰਾ ਖਬਰਾਂ ਦੇ ਉੱਤੇ ਹੀ ਹੁੰਦਾ ਹੈ ਜੋ 24 ਆਵਰ 'ਚ ਵਾਪਰਦਾ ਹੈ ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਅੱਗੋਂ ਜਿਹੜੀ ਲੈਗੇਸੀ ਹੈ ਨੌਜਵਾਨ ਯੰਗ ਐਂਕਰ ਸਾਡੇ ਉਹ ਵੀ ਅੱਗੇ ਆ ਰਹੇ ਨੇ ਔਰ ਇੱਕ ਜਿਹੜਾ ਇੱਕ ਚੰਗਾ ਇਮੇਜ ਜਿਹੜਾ ਉਹ ਸਾਹਮਣੇ ਆ ਰਿਹਾ ਜੀ। ਹਾਲਾਂਕਿ ਇਹ ਠੀਕ ਹੈ ਕਿ ਜਿਹੜਾ ਵੀ ਜਿਸ ਫੀਲਡ 'ਚ ਹੁੰਦਾ ਹੈ ਉਹ ਮਿਹਨਤ ਕਰਕੇ ਅੱਗੇ ਵੱਧਦਾ ਹੈ, ਲੇਕਿਨ ਜਿਸ ਨੂੰ ਕਹਿੰਦੇ ਨੇ ਵੀ ਆਗਾਜ਼ ਤੋਂ ਅੱਛਾ ਹੈ ਅੰਜਾਮ ਖੁਦਾ ਜਾਣੇ। ਸੋ ਅਸੀਂ ਇਹਨਾਂ ਦੋਨਾਂ ਆਪਣੇ ਵੀਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਸ ਪੀਰੀਅਡ ਦੇ ਵਿੱਚ ਕਾਫੀ ਕੁਝ ਸਿੱਖਿਆ, ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਮੈਂ ਅੱਜ ਹੀ ਸਾਡੇ ਟੋਰਾਂਟੋ ਤੋਂ ਵੀਰ ਕੁਲਦੀਪ ਸਿੰਘ ਉਹਨਾਂ ਦੀ ਵੀ ਇਸ ਕੰਟੈਕਟ 'ਚ ਕਾਲ ਸੀ। ਮੈਂ ਉਹਨਾਂ ਨੂੰ ਕਿਹਾ ਸੀ ਕਿ ਭਾਈ ਸਾਡੇ ਨਾਲ ਕੋਈ ਤਨਖਾਹੀਆ ਨਹੀਂ ਚੱਲ ਸਕਦਾ, ਸਾਡੇ ਨਾਲ ਤਾਂ ਉਹੀ ਹੋਏਗਾ ਜਿਹਨੂੰ ਜਨੂਨ ਹੈ, ਜਿਹਨੂੰ ਇਸ਼ਕ ਹੈ, ਕਿਉਂਕਿ ਜਿਨ੍ਹਾਂ ਨੇ ਪੈਸੇ ਬਣਾਉਣੇ ਨੇ ਜਾਂ ਪੈਸਿਆਂ ਦੀ ਖੇਡ ਉਹਦੇ ਹੀ ਤਾਂ ਹੋਰ ਕਿੱਥੇ ਬਹੁਤ ਨੇ ਇਹਦੇ 'ਚ ਜਿਹਨੂੰ ਇਹ ਲੱਗਦਾ ਕਿ ਵੀ ਮੈਂ ਸਿੱਖੀ ਦੇ ਲਈ, ਕੌਮੀ ਘਰ ਖਾਲਿਸਤਾਨ ਦੇ ਲਈ, ਪੰਥ ਦੇ ਲਈ ਕੁਝ ਕਰਨਾ ਹੈ, ਬਾਕੀ ਰਾਜ਼ਕ ਨਿਰੰਕਾਰ ਹੈ, ਇਹ ਜ਼ਿੰਮਾ ਰੱਬ ਦਾ ਹੈ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ। ਹਾਂ, ਤੁਹਾਡਾ ਮਨ ਜਿਹੜਾ ਹੈ ਉਹ ਕਿੱਥੇ ਰਾਜੀ ਹੁੰਦਾ ਹੈ ਉਹ ਵੀ ਗੁਰੂ ਸਾਹਿਬ ਨੇ ਕ੍ਰਾਈਟੇਰੀਆ ਦਿੱਤਾ ਹੈ ਕਿ ਬਿਨਾਂ ਸੰਤੋਖ ਨਹੀਂ ਕੋਈ ਰਾਜੈ, ਕਿ ਜੇ ਕੋਈ ਰੱਜਿਆ ਕਦੇ ਤੇ ਸੰਤੋਖ ਨਾਲ ਰੱਜਿਆ, ਤੇ ਜੇ ਸੰਤੋਖ ਨਾਲ ਜਿਹੜਾ ਜਿੱਥੇ ਲੱਗਿਆ ਉਹ ਲੱਗਾ ਰਹੇਗਾ ਔਰ ਜੀਵਨ ਦੇ ਵਿੱਚ ਵੀ ਤੁਹਾਡੇ ਸਿੱਖੀ ਦੀ ਖੁਸ਼ਬੂ ਹੋਏ, ਤੁਸੀਂ ਪੰਥਕ ਪਿੜ ਦੇ ਵਿੱਚ ਐਕਟਿਵਿਜ਼ਮ ਵੀ ਕਰਦੇ ਹੋ ਤੇ ਉਹਦੇ ਨਾਲ ਸਗੋਂ ਤੁਹਾਡੇ ਅੰਦਰ ਇੱਕ ਟਿਕਾ ਤੇ ਚੈਨ ਵੀ ਹੁੰਦਾ ਹੈ। ਸੋ ਅਸੀਂ ਸਗੋਂ ਵੈਲਕਮ ਕਰਦੇ ਹਾਂ ਕਿ ਹੋਰ ਵੀ ਸਾਡੀ ਇਹ ਚਾਹਨਾ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਯੰਗਸਟਰਸ ਨੂੰ, ਬੱਚੇ ਬੱਚੀਆਂ ਨੂੰ ਇਨਵੋਲਵ ਕਰੀਏ, ਇਸ ਨੂੰ ਨਵੇਂ ਵਰ੍ਹੇ 'ਚ 2024 'ਚ ਹੋਰ ਅੱਗੇ ਲੈ ਕੇ ਜਾਈਏ। ਹਾਲਾਂਕਿ ਸਾਡੇ ਵੀਰ ਗੋਬਿੰਦਰ ਸਿੰਘ ਜਦੋਂ ਮੈਂ ਉਤਰਿਆ ਐਲਏ ਏਅਰਪੋਰਟ ਤੇ ਤਾਂ ਉਹਨਾਂ ਦੀ ਕਾਲ ਸੀ ਤੇ ਉਹਨਾਂ ਨੇ ਕਿਹਾ ਕਿ ਏਅਰਪੋਰਟ ਤੇ ਹੋ, ਮੈਂ ਕਿਹਾ ਹਾਂ, ਕਹਿੰਦੇ ਅਸੀਂ ਅੰਤਰ ਜਾਵਾਂ, ਮੈਂ ਕਹਿੰਦੇ ਇਹ ਦਿਲਾਂ ਨੂੰ ਦਿਲਾਂ ਦੇ ਰਾਹ। ਤੇ ਉਹਨਾਂ ਨੇ 2 ਦਿਨ ਪਹਿਲਾਂ ਜਿਹੜਾ ਅਸੀਂ ਪ੍ਰੋਗਰਾਮ 'ਚ ਕਿਹਾ ਸੀ ਕਿ ਭਾਈ ਜੇ ਸਾਡੀ ਫਾਈਨੈਂਸ਼ੀਅਲ ਹੈਲਪ ਨਾ ਹੋਈ ਤਾਂ ਅਸੀਂ ਇਸ ਨੂੰ ਅੱਗੇ ਨਹੀਂ ਲਿਜਾ। ਉਹਨਾਂ ਨੇ ਕਿਹਾ ਜੀ ਤੁਹਾਡੇ ਲਫ਼ਜ਼ ਸਾਡੇ ਦਿਲ ਨੂੰ ਚੀਰ ਕੇ ਲੰਘ ਜਾਂਦੇ ਨੇ, ਤੁਸੀਂ ਇਵੇਂ ਨਾ ਕਹੋ, ਕਿਉਂਕਿ ਇੰਨੀ ਮਿਹਨਤ ਨਾਲ ਜਿੱਥੇ 11 ਸਾਲਾਂ ਤੋਂ ਇਸ ਨੂੰ ਜਿਸ ਮੁਕਾਮ ਤੇ ਖੜਾ ਕੀਤਾ ਲਿਆ ਕਿ ਅੱਜ ਕੌਮ ਜਿਹੜੇ ਲੋਕ ਸੋਚਵਾਨ ਨੇ ਉਹ ਡੀਕਦੇ ਹੁੰਦੇ ਨੇ ਕਿ ਭਾਈ ਇੱਥੋਂ ਕੀ ਮੈਸੇਜ ਆਏਗਾ। ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਇਹ ਸਾਡੇ ਲਈ ਵੀ ਇਹ ਜਿਵੇਂ ਇੱਕ ਬਾਗਬਾਨ ਮਾਲੀ ਪਾਣੀ ਦੇ ਕੇ ਬੂਟਿਆਂ ਨੂੰ ਸਿੰਜਦਾ, ਉਹਨੂੰ ਅੱਗੇ ਤੋਰਦਾ, ਸਾਡੇ ਲਈ ਔਰ ਖਾਸ ਤੌਰ ਤੇ ਡਾਕਟਰ ਰਣਜੀਤ ਸਿੰਘ ਜਿਨ੍ਹਾਂ ਦਾ ਲਾਇਆ ਇਹ ਬੂਟਾ, ਅਸੀਂ ਇਸ ਨੂੰ ਮੁਰਝਾਇਆ ਵੀ ਨਹੀਂ ਦੇਖਣਾ ਚਾਹੁੰਦੇ ਔਰ ਇਸ ਨੂੰ ਅੱਗੇ ਜਿਹੜਾ ਵਧਾਉਣਾ ਚਾਹੁੰਦੇ ਹਾਂ। ਪਰ ਅਲਟੀਮੇਟਲੀ ਜਿਹੜੀ ਟਰੂਥ ਹੈ ਉਹ ਸਾਡਾ ਇਹ ਫਰਜ਼ ਵੀ ਹੈ ਕਿ ਵੀ ਅਸੀਂ ਆਪਣੇ ਵਿਊਅਰਸ ਦੇ ਸਾਹਮਣੇ, ਆਪਣੇ ਵੈਲਵਿਸ਼ਰਸ ਦੇ ਸਾਹਮਣੇ ਰੱਖੀਏ ਕਿ ਭਾਈ ਇਹ ਵੱਡੇ ਖਰਚਿਆਂ ਵਾਲੇ ਪ੍ਰੋਜੈਕਟ ਦੇ ਵਿੱਚ ਅਸੀਂ ਤਾਂ ਹੀ ਇਸ ਨੂੰ ਅੱਗੇ ਤੋਰ ਸਕਾਂਗੇ ਜੇ ਸਾਨੂੰ ਖੁੱਲ ਕੇ ਮਦਦ ਹੋਏਗੀ। ਔਰ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਜਿਹੜੇ ਇਹਨੂੰ ਜਿਹੜਾ ਉਸੇ ਹੀ ਸੈਂਸਿਟੀਵਿਟੀ ਨਾਲ ਲੈਂਦੇ ਨੇ। ਔਰ ਹੁਣ ਅਸੀਂ ਜਿਹੜਾ ਦੀਵਾਨ ਦੀ ਗੱਲ ਮੁੱਖ ਤੌਰ ਤੇ ਮੈਂ ਕਰ ਹੀ ਦਿੱਤੀ ਹੈ। ਦੀਵਾਨ ਨੂੰ ਭਾਈ ਰੇਸ਼ਮ ਸਿੰਘ ਹੋਰਾਂ ਨੇ ਵੀ ਐਡਰੈਸ ਕੀਤਾ ਹੈ, ਭਾਈ ਜਸਵੰਤ ਸਿੰਘ ਹੋਠੀ ਉਹਨਾਂ ਨੇ ਵੀ, ਔਰ ਗੁਰਦੁਆਰਾ ਕਮੇਟੀ ਨੇ ਬਹੁਤ ਮਾਣ ਸਤਿਕਾਰ ਦਿੱਤਾ ਹੈ। ਔਰ ਆਲਮੋਸਟ 20 ਸਾਲ ਬਾਅਦ ਮੇਰਾ ਬੇਕਰਸਫੀਲਡ ਜਾਣਾ ਹੋਇਆ, ਉਹ ਇਵੇਂ ਹੀ ਸੀ ਜਿਵੇਂ ਕੈਨੇਡਾ ਜਾਣ ਵਾਂਗ ਹੋਏ।
ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਪੀਰੀਅਡ 'ਚ, ਕਿਉਂਕਿ ਇੱਕ ਤਾਂ TV 84 ਦੇ ਹਵਾਲੇ ਨਾਲ ਵੀ ਕਾਫੀ ਜਿਹੜਾ ਹੈ ਉਹ ਵਕਤ ਇਸ ਪਾਸੇ ਲੱਗਣ ਲੱਗ ਗਿਆ ਜੀ। ਦੂਸਰਾ, ਜਿੱਥੇ ਵੀ ਕੋਈ ਤਬਦੀਲੀਆਂ ਹੁੰਦੀਆਂ ਨੇ, ਚੇਂਜਸ ਹੁੰਦੀਆਂ, ਉਹ ਸਾਰੇ ਪਾਸੇ ਹੀ ਅਸਰਅੰਦਾਜ਼ ਹੁੰਦੀਆਂ। ਬਿਲਕੁਲ। ਸੋ ਇਸ ਵੇਲੇ ਕੈਲੀਫੋਰਨੀਆ ਦੇ ਵਿੱਚ ਇੱਕ ਪੋਜ਼ਿਟਿਵ ਮਾਹੌਲ ਵੀ ਹੈ, ਔਰ ਖਾਸ ਤੌਰ ਤੇ ਖਾਲਿਸਤਾਨ ਰੈਫਰੈਂਡਮ ਜਿਹੜੀਆਂ ਵੋਟਾਂ 28 ਜਨਵਰੀ ਨੂੰ ਸੈਨ ਫ੍ਰਾਂਸਿਸਕੋ 'ਚ ਪੈਣ ਜਾ ਰਹੀਆਂ ਨੇ, ਉਸ ਦੇ ਹਵਾਲੇ ਨਾਲ ਵੀ ਇੱਕ ਉਤਸ਼ਾਹ ਹੈ। ਸੋ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉਸ ਦੇ ਵਿੱਚ ਸ਼ਮੂਲੀਅਤ ਕਰਨ। ਅਸੀਂ ਜਿਵੇਂ 21 ਦਸੰਬਰ ਨੂੰ ਇਹ ਗੱਲ ਕੀਤੀ ਸੀ ਕਿ ਇਹ ਸਾਰਾ ਹੀ, ਵੈਸੇ ਤਾਂ ਜਦੋਂ ਅਸੀਂ ਸਰਸਾ ਦੇ ਕੰਢੇ ਤੋਂ ਵੀ ਪਹਿਲਾਂ ਆਲਮੋਸਟ 8 ਮਹੀਨੇ ਦੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਘੇਰੇ ਦੀ ਗੱਲ ਕਰਦੇ ਹਾਂ, ਤਾਂ ਫਿਰ ਤਾਂ ਉਹ ਸਾਰਾ ਪੀਰੀਅਡ, ਕੋਈ ਦਿਨ ਐਸਾ ਨਹੀਂ ਹੋਏਗਾ ਜਿਸ ਦਿਨ ਕੋਈ ਸਿੰਘ ਅੰਦਰ ਰਸਦ ਲਿਜਾਣ ਲਈ ਜਾਂ ਘਾਹ ਪੱਠਾ ਲਿਜਾਣ ਲਈ ਘੋੜਿਆਂ ਦਾ ਸ਼ਹੀਦ ਨਾ ਹੋਇਆ ਹੋਏ। ਕਿਹਨਾਂ ਹਾਲਾਤਾਂ 'ਚ ਉਹਨਾਂ ਨੇ ਜਿਹੜਾ ਉਹ ਫੇਸ ਕੀਤਾ ਦੁਸ਼ਮਣ ਨੂੰ। ਲੇਕਿਨ ਜਦੋਂ ਸਰਸਾ ਦੇ ਕੰਢੇ ਤੇ ਜਿਹੜੀ ਜੰਗ, ਪਰਿਵਾਰ ਵਿਛੋੜਾ, ਉਸ ਤੋਂ ਜਿਹੜਾ ਸਫਰੇ ਸ਼ਹਾਦਤ ਦੇ ਨਾਲ ਜੁੜਿਆ ਹੋਇਆ ਸਾਰਾ ਪਾਰਟ, ਜਿਸ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਤੋਂ ਦਹਾਕਾ ਪਹਿਲਾਂ ਕੋਈ ਇਸ ਲੈਵਲ ਦੇ ਉੱਤੇ ਫਤਿਹਗੜ੍ਹ ਸਾਹਿਬ ਨਾਲ ਜਾਂ ਚਮਕੌਰ ਦੀ ਗੜੀ ਨਾਲ ਜਾਂ ਸਰਸਾ ਕੰਢੇ ਨਾਲ ਜੁੜੇ ਟੈਲੀਕਾਸਟਿੰਗ ਦੇ ਪ੍ਰੋਗਰਾਮ ਨਹੀਂ ਸੀ। ਹੁਣ ਆਲਮੋਸਟ ਸਾਰੇ ਵੱਡੇ ਵੱਡੇ ਪੰਜਾਬੀ ਨਾਲ ਸੰਬੰਧਿਤ ਚੈਨਲ ਵੀ, ਕੁਛ ਆਪੋ ਆਪਣੀਆਂ ਵੀ, ਯੂਟਿਊਬਰਸ ਦਾ ਵੀ, ਔਰ ਬਹੁਤ ਸਾਰਾ ਜਿਹੜਾ ਹੈ ਇਸ ਦੀ ਕਵਰੇਜ ਹੋ ਰਹੀ ਹੁੰਦੀ ਹੈ। ਔਰ ਇੱਕ ਮਾਹੌਲ ਤੁਹਾਨੂੰ ਦੇਖਣ 'ਚ ਮਿਲਦਾ ਹੈ ਜਿਹੜਾ ਚਾਰ ਚਫੇਰੇ ਇੱਕ ਕੁਆਇਟ ਪੋਜ਼ਿਟਿਵਿਟੀ ਵੀ ਦਿੰਦਾ ਹੈ ਕੁਰਬਾਨੀਆਂ ਦਾ। ਲੇਕਿਨ ਮੈਂ ਇੱਕ ਰੁਝਾਨ ਇਹ ਵੀ ਦੇਖ ਰਿਹਾ, ਔਰ ਅਸੀਂ ਅੱਜ ਦੇ ਪਹਿਲੇ ਸਾਡੇ ਸੈਗਮੈਂਟਸ 'ਚ ਅਸੀਂ ਇਸ ਦੇ ਹਵਾਲੇ ਨਾਲ ਇਹਦੇ ਜਿਹੜੇ ਅੱਡ-ਅੱਡ ਆਸਪੈਕਟ ਨੇ ਉਹਦੀ ਗੱਲ ਕਰਾਂਗੇ ਕਿ ਦੇਖੋ, ਜਦੋਂ ਅਸੀਂ ਖਾਲਸਾਈ ਭਾਵਨਾ ਦੀ ਗੱਲ ਕਰਦੇ ਹਾਂ ਜਾਂ ਖਾਲਸਾਈ ਸਪਿਰਿਟ ਦੀ ਗੱਲ ਕਰਦੇ ਹਾਂ, ਫਿਰ ਇਸ ਗੱਲ ਦਾ ਧਿਆਨ ਰਹੇ ਕਿ ਸਾਡੇ ਧਰਮ ਦੇ ਅੰਦਰ, ਗੁਰੂ ਸਾਹਿਬਾਨ ਦੇ ਮੈਸੇਜ ਦੇ ਅੰਦਰ ਹਰਖ ਤੇ ਸੋਗ ਉਹ ਆਨੰਦ ਦਾ ਹੀ ਨਾਂ ਹੈ। ਉਹਦੇ 'ਚ ਸੋਗ ਨਾਂ ਦੀ ਚੀਜ਼ ਨਹੀਂ ਹੈ, ਕਿਉਂਕਿ ਅਸੀਂ ਖੁਸ਼ੀ ਦੇ ਮੌਕੇ ਵੀ ਆਨੰਦ ਸਾਹਿਬ ਦੇ ਨਾਲ ਹੀ ਦੀਵਾਨ ਦੀ ਸਮਾਪਤੀ ਹੁੰਦੀ ਹੈ, ਤੇ ਜਿਹਨੂੰ ਲੋਕ ਸ਼ੋਕ ਜਾਂ ਗਮ ਕਹਿੰਦੇ ਨੇ, ਕੋਈ ਵਿਛੋੜੇ ਦਾ ਸਮਾਗਮ ਹੈ, ਉਹ ਵੀ ਜਿਹੜਾ ਹੈ ਉਹ ਅਰਦਾਸ ਆਨੰਦ ਸਾਹਿਬ ਦੇ ਨਾਲ ਹੀ ਸਮਾਪਤੀ ਹੁੰਦੀ। ਇਸ ਲਈ ਕੋਈ ਸ਼ੋਕ ਜਾਂ ਮਾਤਮ, ਹੁਣ ਅਸੀਂ ਦੇਖਦੇ ਹਾਂ ਕਿ ਜੇ ਯਹੂਦੀਆਂ ਵੱਲ ਨਜ਼ਰ ਮਾਰੀਏ ਤੇ ਵੇਲਿੰਗ ਵਾਲ ਜਿਹਨੂੰ ਕਹਿੰਦੇ ਨੇ, ਜਿਹੜਾ 2-2.5 ਹਜ਼ਾਰ ਸਾਲ ਪਹਿਲਾਂ ਮੰਦਿਰ ਉਹਨਾਂ ਦਾ ਜੂਇਸ਼ ਟੈਂਪਲ ਡਿਸਟਰੋਏ ਹੋਇਆ, ਉਹਦੀ ਜਿਹੜੀ ਇੱਕ ਅੱਧੀ ਕੰਧ ਬਚੀ ਹੋਈ ਹੈ, ਜਾਂ ਉਸ ਦੇ ਨਾਲ ਲੱਗ ਕੇ ਉਹ ਰੋਈ ਜਾਂਦੇ ਨੇ ਔਰ ਰੋਣ ਹੀ ਜਾਂਦੇ ਨੇ, ਪ੍ਰੇ ਵੀ ਕਰਦੇ ਨੇ। ਇਸੇ ਤਰ੍ਹਾਂ ਬੇਸ਼ੱਕ ਇਸਲਾਮ ਦੇ ਵੀ ਇੱਕ ਸਪਿਰਿਟ ਰੱਬ ਦੇ ਹੁਕਮ 'ਚ ਰਹਿਣ ਦੀ ਹੈ, ਲੇਕਿਨ ਜਦੋਂ ਅਸੀਂ ਤਾਜ਼ੀਆ ਦੇਖਦੇ ਹਾਂ, ਖਾਸ ਤੌਰ ਤੇ ਕਰਬਲਾ ਦੇ ਹਸਨ ਹੁਸੈਨ ਦੀ ਯਾਦ ਤੇ ਜਿਹੜੇ ਸਾਡੇ ਸ਼ੀਆ ਭਰਾ ਭੈਣਾਂ ਨੇ, ਉਹ ਤਾਜ਼ੀਆ 'ਚ ਇਸ ਕਦਰ ਛਾਤੀਆਂ ਪਿੱਟਣ ਤੋਂ ਲੈ ਕੇ ਜਿਸ ਕਿਸਮ ਦਾ ਉਹਨਾਂ ਦਾ ਆਪਣੇ ਆਪ ਨੂੰ ਜ਼ਖਮੀ ਕਰਨ, ਹਾਲਾਂ ਉਹਨਾਂ ਪਲਾਂ ਨੂੰ ਜੀ ਰਹੇ ਹੁੰਦੇ ਨੇ ਕਿ ਕਿਹਨਾਂ ਹਾਲਾਤਾਂ 'ਚੋਂ ਗੁਜ਼ਰੇ। ਲੇਕਿਨ ਕਿਤੇ ਨਾ ਕਿਤੇ ਉਸ ਦੇ ਵਿੱਚ ਵੀ ਜਦੋਂ ਮਰਸੀਏ ਵੀ ਪੜ੍ਹੇ ਜਾਂਦੇ ਨੇ ਔਰ ਚੀਕਾਂ, ਗਮ, ਔਰ ਦੂਸਰਾ ਉਹ ਦੇਖਣ ਚਾਹੁੰਦਾ ਹੈ। ਔਰ ਇਸ ਕਿਸਮ ਦਾ ਵਰਤਾਰਾ ਇਸ ਵਾਰ ਪੰਜਾਬ ਦੀ ਸਰਕਾਰ ਨੇ ਵੀ ਕਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕੀਤੀ। ਜਦੋਂ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਕਿ ਜੀ ਇੰਨੇ ਵਜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵਕਤ ਸ਼ੋਕ ਦਾ ਬਿਗਲ ਵਜਾਇਆ ਜਾਏਗਾ, ਇੰਨੇ ਮਿੰਟ ਖੜੇ, ਔਰ ਜਿਉਂ ਹੀ ਇਹ ਐਲਾਨ ਸਰਕਾਰ ਦਾ ਜੀ ਜ਼ਿਲ੍ਹਾ ਅਧਿਕਾਰੀਆਂ ਨਾਲ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਨੇ, ਔਰ ਦੂਸਰਾ ਇਹ ਸਾਰੇ ਦਾ ਹੋਇਆ। ਲੇਕਿਨ ਮੈਂ ਸਮਝਦਾ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਸਿੱਖ ਸੰਗਤ ਜਦੋਂ ਖਲੋਂਦੀ ਹੈ, ਇਸ ਦਾ ਫੌਰਨ ਸਿੱਖ ਵਿਦਵਾਨਾਂ ਵੱਲੋਂ, ਧਾਰਮਿਕ ਸ਼ਖਸੀਅਤਾਂ ਵੱਲੋਂ, ਔਰ ਦੂਸਰਾ ਪੁੱਜ ਕੇ ਵਿਰੋਧ ਹੋਇਆ। ਸਾਡੇ ਕੋਈ ਸ਼ੋਕ ਮਾਤਮ ਦਾ ਕਾਨਸੈਪਟ ਨਹੀਂ, ਸਾਡੇ ਤਾਂ ਸ਼ਹੀਦੀ ਜੋੜ ਮੇਲੇ ਨੇ, ਅਸੀਂ ਤਾਂ ਜਕਾਰਿਆਂ ਔਰ ਨਗਾਰਿਆਂ ਦੇ ਨਾਲ ਸੈਲੀਬ੍ਰੇਟ ਕਰਦੇ ਹਾਂ। ਸਾਡੇ ਲਈ ਜਿਹੜਾ ਇੱਕ ਵੈਰਾਗ ਹੈ ਉਹ ਰੂਹਾਨੀ ਵੈਰਾਗ ਹੈ, ਔਰ ਲੇਕਿਨ ਇਹ ਕੋਈ ਸ਼ੋਕ ਜਾਂ ਦੂਜਾ ਨਹੀਂ। ਔਰ ਇਹ ਚੰਗੀ ਗੱਲ ਹੈ ਕਿ ਵੀ ਸਰਕਾਰ ਨੂੰ ਇਹ ਇਸ ਗੱਲ ਦਾ ਅਹਿਸਾਸ ਹੋਇਆ ਕਿ ਐਵੇਂ ਬਿਨਾਂ ਕੁਛ ਕੀਤਿਆਂ ਇੱਕ ਫੋਕੀ ਸ਼ੋਹਰਤ ਲੈਣ ਦੇ ਨਾਂ ਥੱਲੇ ਇੱਕ ਜਿਹੜੀ ਗਲਤ ਪਰੰਪਰਾ ਸੈੱਟ ਹੋਣ ਜਾ ਰਹੀ ਸੀ, ਕਿਉਂਕਿ
ਬਹੁਤ ਸਾਰਾ ਐਸਾ ਕੁਝ ਸੈੱਟ ਕਰ ਦਿੱਤਾ ਗਿਆ ਹੈ। ਜਿਵੇਂ ਵੀਰ ਬਾਲ ਦਿਵਸ ਦਾ ਵੀ ਅਸੀਂ ਜ਼ਿਕਰ ਕਰਾਂਗੇ, ਪਿਛਲੇ ਸਾਲ ਤੋਂ ਇਹ ਡਰਾਮੇਬਾਜ਼ੀ ਕਰਕੇ ਕਿਵੇਂ ਉਹ ਭਾਰਤ ਮਾਤਾ ਦੇ ਖਾਤੇ 'ਚ ਪਾਉਣ ਦੀ ਲਾਈਨ ਹੈ, ਲੇਕਿਨ ਭਗਵੰਤ ਮਾਨ ਨੂੰ ਸਿੱਖ ਸੰਗਤ ਦੇ ਰੋਹ ਔਰ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਉਹਨੂੰ ਇਸ ਗੱਲ ਦੀ ਸਮਝ ਆਈ ਕਿ ਵੀ ਇਹ ਗੱਲ ਠੀਕ ਨਹੀਂ ਹੈ, ਉਹਨੇ ਉਸ ਆਰਡਰ ਨੂੰ ਵਿਦਡਰਾ ਕਰ ਲਿਆ। ਚਲੋ ਚੰਗੀ ਗੱਲ ਹੈ। ਪੰਜਾਬੀ ਵਿੱਚ ਅਸੀਂ ਕਹਿੰਦੇ ਹਾਂ ਵੀ ਸਵੇਰ ਦਾ ਭੁੱਲਾ ਸ਼ਾਮ ਨੂੰ ਘਰ ਆ ਜਾਏ ਤਾਂ ਉਹਨੂੰ ਭੁੱਲਿਆ ਨਹੀਂ ਕਿਹਾ ਜਾਂਦਾ। ਇਸ ਗੱਲ ਦਾ ਵੀ ਧਿਆਨ ਰਿਹਾ ਕਿ ਇੱਕ ਪਾਰਟ ਜਿਹੜਾ ਮੈਂ ਇਹ ਦੇਖ ਰਿਹਾ ਕਿ ਅਸੀਂ ਜਦੋਂ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਾਂ ਇਹ ਸਾਰੇ ਵਰਤਾਂਤ ਨੂੰ ਸੁਣਿਆ, ਕੁਛ ਨਾਇਕ ਨੇ, ਕੁਛ ਖਲਨਾਇਕ ਨੇ। ਖਲਨਾਇਕਾਂ ਦਾ ਵੀ ਅਸੀਂ ਜ਼ਿਕਰ ਜਦੋਂ ਕਰਦੇ ਹਾਂ ਤੇ ਉਸ ਦੇ ਵਿੱਚ ਵੱਡਾ ਖਲਨਾਇਕ ਗੰਗੂ ਉਭਰਦਾ ਹੈ। ਸੁੱਚਾਨੰਦ ਜਿਹੜਾ ਸਰਹੰਦ ਦੀ ਕਚਹਿਰੀ ਦੇ ਵਿੱਚ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ ਕਹਿੰਦਾ। ਤੇ ਜਦੋਂ ਅਸੀਂ ਨਾਇਕਾਂ ਦੀ ਗੱਲ ਕਰਦੇ ਹਾਂ ਤਾਂ ਫਿਰ ਸ਼ੇਰ ਮੁਹੰਮਦ ਖਾਨ ਜਿਹਨੇ ਹਾ ਦਾ ਨਾਰਾ ਮਾਰਿਆ, ਔਰ ਉਸ ਦੇ ਨਾਲ ਜਿਨ੍ਹਾਂ ਨੇ ਵੀ ਜਿਹੜਾ ਨਬੀ ਖਾਨ, ਗਨੀ ਖਾਨ, ਮਾਛੀਵਾੜੇ ਤੋਂ ਗੁਰੂ ਸਾਹਿਬ ਨੂੰ ਸੁਰੱਖਿਅਤ ਕੱਢਣਾ, ਰਾਏ ਕੱਲਾ ਜਿਹਦਾ ਉਸ ਰਾਏਕੋਟ ਔਰ ਨੂਰਾ ਮਾਹੀ, ਅਸੀਂ ਇਹਨਾਂ ਦਾ ਵੀ ਜ਼ਿਕਰ ਕਰਾਂਗੇ। ਪਰ ਬਹੁਤ ਸਾਰੇ ਹੁਣ ਇਸ ਕਿਸਮ ਦੇ ਬੜੇ ਇਲਸਟ੍ਰੇਟਡ ਇਸ ਕਿਸਮ ਦੇ ਬਿਰਤਾਂਤ ਨਾਲ ਜੋੜ ਕੇ, ਹੁਣ ਪਤਾ ਨਹੀਂ ਜਾਂ ਤਾਂ ਰਾਗੀਆਂ ਨੂੰ ਜਾਂ ਢਾਡੀਆਂ ਨੂੰ ਵੀ ਉਹ ਪੂਰਾ ਉਹਨਾਂ ਨੇ 2-2 ਘੰਟੇ ਕਰਨੇ ਹੁੰਦੇ ਨੇ, ਵਕਤ ਕਰਦੇ ਨੇ, ਜਿਨ੍ਹਾਂ ਦੇ ਕੋਈ ਇਤਿਹਾਸਕ ਹਵਾਲੇ ਨਹੀਂ ਨੇ। ਇਹ ਨਹੀਂ ਹੈ ਆਪਣੇ ਵੱਲੋਂ ਤਾਂ ਉਹ ਸਿਫਤ ਹੀ ਕਰ ਰਹੇ ਹੁੰਦੇ ਨੇ, ਪਰ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਵੀ ਜਦੋਂ ਅਸਲੀ ਇਤਿਹਾਸ ਦੇ ਨਾਲ ਇਸ ਕਿਸਮ ਦੀਆਂ ਕਾਲਪਨਿਕ ਜਾਂ ਲੋਕਾਂ ਦੇ ਵਿੱਚ ਪ੍ਰਚਾਰੀਆਂ ਗਈਆਂ, ਕਿਸੇ ਨੇ ਕੋਈ ਕਵਿਤਾ ਲਿਖੀ, ਕਵੀ ਨੇ ਆਪਣੀ ਇਮੈਜੀਨੇਸ਼ਨ ਕੀਤੀ, ਉਹਨੂੰ ਤੁਸੀਂ ਉਹਦੇ ਇਤਿਹਾਸ ਦਾ ਕੋਈ ਨਾਇਕ ਦੇ ਕੇ, ਨਾਂ ਦੇ ਕੇ ਤੁਸੀਂ ਖੜਾ ਕਰ ਦਿੰਦੇ ਹੋ, ਤੇ ਇਹ ਠੀਕ ਨਹੀਂ ਹੈ। ਇਹ ਫਿਰ ਅਲਟੀਮੇਟਲੀ ਜਿਹੜਾ ਠੀਕ ਇਤਿਹਾਸ ਹੈ ਉਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾ ਦਿੰਦਾ। ਔਰ ਈਵਨ ਮੈਂ ਦੇਖਦਾ ਅਸੀਂ ਜੋ ਹੁਣ ਤੱਕ ਸੁਣਦੇ ਆਏ, ਪੜ੍ਹਦੇ ਆਏ ਕਿ ਸਾਹਿਬਜ਼ਾਦਿਆਂ ਨੂੰ ਜਿਹੜਾ ਫਤਵਾ ਸੀ ਕਾਜ਼ੀ ਦਾ, ਉਹ ਜ਼ਿੰਦਾ ਦੀਵਾਰ 'ਚ ਚਿਣਵਾ ਦੇਣ ਦਾ ਸੀ, ਔਰ ਸਰਹੰਦ ਦੀ ਕੰਧ ਔਰ ਦੂਸਰੇ ਦੀ ਗੱਲ ਹੋਈ। ਹੁਣ ਬਹੁਤ ਸਾਰਾ ਇੱਕ ਅੱਧਾ ਬਿਰਤਾਂਤ ਜਿਹੜਾ ਹੈ ਉਹ ਗੁਲੇਲਾਂ ਨਾਲ, ਔਰ ਦੂਸਰਾ ਉਹਦਾ ਵੀ ਕੋਈ ਉਹਨਾਂ ਨੇ ਸੋਰਸ ਤਾਂ ਕੱਢਿਆ ਕਿ ਜੀ ਹੰਡੂਰੀਆ ਕਿ ਕਿਹਨੇ ਲਿਖਿਆ, ਪਰ ਮੈਨੂੰ ਇਹ ਲੱਗਦਾ ਕਿ ਵੀ ਇਸ ਦੇ ਨਾਲ ਅਸੀਂ ਬਹੁਤ ਸਾਰੀਆਂ ਚੀਜ਼ਾਂ ਇਸ ਕਿਸਮ ਦੀਆਂ, ਫਿਰ ਕਈ ਚੀਜ਼ਾਂ ਟਾਈਮ ਲਾਈਨ 'ਚ ਫਿੱਟ ਕਰਨ ਦੀ ਲਾਈਨ ਨਹੀਂ ਹੈ। ਹਾਲਾਂ ਕੁਝ ਚੀਜ਼ਾਂ ਦੇ ਠੀਕ ਬਿਰਤਾਂਤ ਵੀ ਹੋਏ ਨੇ। ਇੱਕ ਸਟੇਜ ਸੀ ਜਦੋਂ ਕਿ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਬੁਰਜ ਤੋਂ ਛਾਲ ਮਾਰ ਕੇ ਦਿਖਾਇਆ ਜਾਂਦਾ ਸੀ। ਫਿਰ ਇੱਕ ਇਹ ਵੀ ਰਿਹਾ ਕਿ ਜੀ ਉਹਨਾਂ ਨੇ ਯੋਗਾ ਦੇ ਨਾਲ ਆਪਣੇ ਜਿਹੜੇ ਪ੍ਰਾਣ ਨੇ ਉਹ ਦਸਮ ਦੁਆਰ ਚੜਾ ਲਏ। ਹੁਣ ਅਸੀਂ ਜਦੋਂ ਮਾਤਾ ਗੁਜਰੀ ਜੀ ਨੂੰ ਸ਼ਹੀਦ ਦੇ ਰੁਤਬੇ ਦੇ ਤੌਰ ਤੇ ਦੇਖਦੇ ਹਾਂ ਕਿ ਉਹਨਾਂ ਦੀ ਸ਼ਹਾਦਤ ਹੈ, ਸੋ ਇਹ ਠੀਕ ਹੈ, ਲੇਕਿਨ ਹੋਰ ਬਹੁਤ ਸਾਰਾ ਐਸਾ ਕੁਝ ਦੇਖਣ ਸੁਣਨ 'ਚ ਇੰਨਾ ਕੁਝ ਸਾਰਾ ਹੋਰ ਨਵਾਂ ਕ੍ਰੀਏਟ ਹੋ ਰਿਹਾ। ਮੈਨੂੰ ਇਹ ਫੀਅਰ ਹੈ ਕਿ ਵੀ ਉਹ ਜਿਵੇਂ ਮੁੜ ਕੇ ਉਹ ਹਿੰਦੂ ਮੰਦਰਾਂ ਦਾ ਹਾਲ ਹੁੰਦਾ, ਤੁਸੀਂ ਅਯੁੱਧਿਆ 'ਚ ਚਲੇ ਜਾਓ, ਕਿਸੇ ਹੋਰ ਤੇ ਚਲੇ ਜਾਓ, ਉਹਨਾਂ ਨੇ ਕਿੰਨੀਆਂ ਥਾਵਾਂ ਦੇ ਉੱਤੇ ਉਹਨੂੰ ਬਣਾ ਕੇ ਉਹਦੇ ਨਾਲ ਹੀ ਉਹ ਕਹਾਣੀ ਜੋੜੀ ਹੁੰਦੀ ਹੈ। ਸੋ ਇਸ ਤੋਂ ਕੋਈ ਨਾ ਕੋਈ, ਇਹਦੇ ਸ਼ਾਇਦ ਸਭ ਤੋਂ ਵੱਡੀ ਦੋਸ਼ੀ ਜੇ ਕੋਈ ਹੈ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਨਾ ਉਹਨਾਂ ਨੇ 10 ਗੁਰੂ ਸਾਹਿਬਾਨ ਦਾ ਕੋਈ ਆਥੈਂਟਿਕ ਇਤਿਹਾਸ, ਜਿਹਨੂੰ ਤੁਸੀਂ ਇੱਕ ਗਰੁੱਪ ਆਫ ਰਿਸਰਚਰਸ, ਹਿਸਟੋਰੀਅਨਸ, ਬੁੱਧੀਜੀਵੀ, ਮਹਾਂਪੁਰਖ, ਸੰਤ, ਟਕਸਾਲਾਂ, ਜਥੇ ਉਹ ਬਣਾ ਦਿਓ, ਔਰ ਇਸ ਸਾਰੇ ਪੀਰੀਅਡ ਦਾ ਇੱਕ ਸਾਰਾ ਪ੍ਰਮਾਣਿਕ 10 ਗੁਰੂ ਸਾਹਿਬਾਨ, ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਤੋਂ ਸਿੱਖ ਮਿਸਲਾਂ ਤੱਕ ਔਰ ਮਹਾਰਾਜਾ ਰਣਜੀਤ ਸਿੰਘ ਤੱਕ, ਉਹ ਸਾਰੇ ਦਾ ਜੇ ਇੱਕ ਹਿੱਸਾ ਹੋਏਗਾ ਤੇ ਘੱਟੋ ਘੱਟ ਉਹਦੇ ਵਿੱਚ ਫਿਰ ਹਾਂ ਉਹਦੇ 'ਚ ਕੋਈ ਨਵੇਂ ਸਬੂਤ ਆਉਂਦੇ ਨੇ, ਕੋਈ ਐਸਾ ਕਿਰਦਾਰ ਹੈ ਜਿਹੜਾ ਪਹਿਲਿਆਂ ਨੇ ਇਗਨੋਰ ਕੀਤਾ ਜਾਂ ਕਿਸੇ ਹਿਸਟਰੀ ਦਾ ਉਹਦੇ 'ਚ ਜੇ ਐਡ ਹੁੰਦਾ। ਪਰ ਕਿਉਂਕਿ ਇਸ ਕਿਸਮ ਦਾ ਨਾ ਹੋਣ ਦਾ ਹੀ ਕਾਰਨ ਹੈ ਕਿ ਅਸੀਂ ਦੇਖ ਰਹੇ ਹਾਂ ਕਿ RSS ਨੇ ਆਪਣੇ ਲੈਵਲ ਦੇ ਉੱਤੇ ਹੁਣ ਟਵਿਸਟਿੰਗ ਸ਼ੁਰੂ ਕੀਤੀ ਹੋਈ ਹੈ, ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ 2-3 ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਨੇ, ਜਦੋਂ ਤੁਸੀਂ ਕਿਹਾ ਕਿ ਜਿਵੇਂ ਹਿਸਟਰੀ ਦੇ ਨਾਇਕ ਆਪਣਾ ਸਫ਼ਰ ਤੈਅ ਕਰਦੇ ਨੇ, ਹਰ ਸਦੀ 'ਚ, ਹਰ ਯੁੱਗ 'ਚ ਜਾਂ ਹਰ ਜ਼ੁਲਮ ਦੇ ਸਾਹਮਣੇ ਨਾਇਕ ਪੈਦਾ ਹੁੰਦਾ ਹੈ, ਖਲਨਾਇਕ ਵੀ ਹੁੰਦਾ ਹੈ, ਟ੍ਰੇਟਰ ਵੀ ਹੁੰਦਾ ਹੈ। ਜਿਵੇਂ ਅਕਸਰ ਕੋਈ ਕਹਿੰਦਾ ਜੀ ਸਿੱਖਾਂ 'ਚ ਗਦਾਰ ਬੜੇ ਨੇ, ਤੇ ਮੇਰਾ ਇਹ ਕਹਿਣਾ ਹੁੰਦਾ ਕਿ ਸਰਦਾਰ ਬੜੇ ਨੇ, ਕਿਉਂਕਿ ਜਦੋਂ ਸਰਦਾਰ ਨੇ ਤਾਂ ਦੂਸਰਿਆਂ ਦਾ ਮੁੱਲ ਪੈਂਦਾ। ਪਰ ਜਦੋਂ ਅਸੀਂ ਰਜੀਮਸ ਦੀ ਗੱਲ ਕਰਦੇ ਹਾਂ, ਸਾਮਰਾਜਾਂ ਦੀ ਗੱਲ ਕਰਦੇ ਹਾਂ, ਜੇ ਦਿੱਲੀ ਦੇ ਵਿੱਚ ਔਰੰਗਜ਼ੇਬ ਹੈ, ਔਰ ਕਿਉਂਕਿ
ਅੱਜ 26 ਦਸੰਬਰ ਦਾ ਦਿਨ ਹੈ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਔਰ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਦਿਨ ਹੈ। ਸੋ ਜੇ ਅਸੀਂ ਇਸ ਤੇ ਫੋਕਸ ਕਰੀਏ, ਸਰਹੰਦ ਦੀ ਕਚਹਿਰੀ, ਔਰੰਗਜ਼ੇਬ ਤਾਂ ਦੂਰ ਦੱਖਣ ਦੇ ਵਿੱਚ ਬੈਠਾ ਹੈ, ਲੇਕਿਨ ਸਰਹੰਦ ਦਾ ਵਜ਼ੀਰ ਖਾਨ ਔਰ ਉਸ ਦਾ ਮੁੱਖ ਦਰਬਾਰੀ, ਜਿਹਨੂੰ ਅੱਜ ਦੇ ਜਿਹੜੀ ਹੈ ਉਹ ਅਹੁਦੇਦਾਰੀ ਦੇ ਵਿੱਚ ਪ੍ਰਧਾਨ ਮੰਤਰੀ ਕਿਹਾ ਜਾਏਗਾ, ਉਹ ਉਸ ਦੇ ਵੱਡੇ ਵਿਲਨ ਨੇ। ਲੇਕਿਨ ਹੁਣ ਜੇ ਅੱਜ ਅਸੀਂ ਦਿੱਲੀ ਤਖਤ ਵੱਲ ਦੇਖੀਏ, ਜਿਨ੍ਹਾਂ ਦੇ ਹੁਕਮ ਥੱਲੇ ਸਾਰਾ ਕੁਝ ਹੋ ਰਿਹਾ, ਤੇ ਅੱਜ ਨਰਿੰਦਰ ਮੋਦੀ ਔਰ ਅਮਿਤ ਸ਼ਾਹ, ਬਿਲਕੁਲ ਇਹ ਉਹ ਕਿਰਦਾਰ ਨੇ। ਹੁਣ ਜੇ ਬੀਤੇ ਦੀ ਗੱਲ ਕਰਾਂਗੇ, ਉਹ ਇਤਿਹਾਸ ਬਹੁਤਿਆਂ ਨੂੰ ਪਤਾ ਹੈ, ਲੇਕਿਨ ਕਿਉਂਕਿ ਬੀਤੇ ਦੇ ਵਿੱਚ ਗਵਾਚ ਜਾਣ ਦਾ ਵੀ ਇੱਕ ਜਿਹੜਾ ਸਾਡੇ ਪ੍ਰਚਾਰਕ ਸ਼੍ਰੇਣੀ ਦਾ ਇੱਕ ਤੌਰ ਤਰੀਕਾ ਹੈ, ਕਿਉਂਕਿ ਕਰੰਟ ਤੋਂ ਭੱਜਦੇ ਨੇ, ਉਸ ਦੀ ਕੋਈ ਉਹ ਗੱਲ ਤੱਕ ਕਰਨੀ ਤਾਂ ਦੂਰ ਦੀ ਗੱਲ, ਉਹਨੂੰ ਰੈਫਰ ਵੀ ਨਹੀਂ ਕਰਨਾ ਚਾਹੁੰਦੇ। ਉਹ ਤੁਹਾਨੂੰ ਉਸੇ ਹੀ ਵਿਰਾਗ ਦੇ ਵਿੱਚ ਸੁੱਟ ਕੇ ਔਰ ਉਸ ਕਿਸਮ ਦੇ ਵੇਰਵਿਆਂ ਦੇ ਵਿੱਚ ਹੀ ਤੁਹਾਨੂੰ ਉਹ ਜ਼ਰੂਰ ਜਿਹੜਾ ਉਹ ਤੁਹਾਡਾ ਅੰਦਰ ਜਜ਼ਬਾਤੀ ਹੁੰਦਾ ਹੈ, ਲੇਕਿਨ ਤੁਸੀਂ ਬੀਤੇ ਦੇ ਉਹਨਾਂ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਕੋਸਦੇ ਹੋ, ਸਾਹਿਬਜ਼ਾਦਿਆਂ ਦੀ ਮੁਹੱਬਤ ਚ ਅੱਖਾਂ ਚੋਂ ਅਥਰੂ ਖੇਰਦੇ ਹੋ। ਪਰ ਜਿਹੜੇ ਅੱਜ ਦੇ ਵਜ਼ੀਰ ਖਾਨ ਔਰ ਸੁੱਚਾਨੰਦ ਨੇ, ਔਰ ਅੱਜ ਦੇ ਜਿਹੜੇ ਜ਼ਾਲਮ ਨੇ, ਔਰ ਅੱਜ ਜਿਹੜੇ ਗੁਰੂ ਕਲਗੀਧਰ ਦੇ ਪੁੱਤਰ ਪੁੱਤਰੀਆਂ, ਜਿਨ੍ਹਾਂ ਨੂੰ ਗੁਰੂ ਨੇ ਆਪਣੇ ਲਖਤੇ ਜ਼ਿਕਰਾਂ ਨਾਲੋਂ ਜ਼ਿਆਦਾ ਪਿਆਰ ਕੀਤਾ, ਔਰ ਇਹ ਇੱਕ ਵਰਤਾਰਾ ਨਹੀਂ ਹੈ। ਅਸੀਂ ਜੇ ਚਮਕੌਰ ਦੀ ਗੜੀ ਵੱਲ ਨਜ਼ਰ ਮਾਰੀਏ ਤੇ ਜਦੋਂ ਜਿਹੜੇ ਪਿਆਰੇ ਉਹਨਾਂ ਦੇ ਨਾਲ ਨੇ ਗੁਰੂ ਸਾਹਿਬਾਨ ਦੇ ਸਿੱਖ ਨੇ, ਉਹ ਗੁਰੂ ਸਾਹਿਬ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਜਿਹੜਾ ਚਮਕੌਰ ਦੀ ਗੜੀ ਚੋਂ ਨਿਕਲ ਜਾਓ, ਤੇ ਗੁਰੂ ਸਾਹਿਬ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਭਾਈ ਮੈਨੂੰ ਆਪਣੇ ਪੁੱਤਰਾਂ ਨਾਲੋਂ ਜ਼ਿਆਦਾ ਤੁਸੀਂ ਪਿਆਰੇ ਹੋ। ਔਰ ਇਹੀ ਕਾਰਨ ਹੈ ਜਦੋਂ ਅਸੀਂ ਗੁਰੂ ਸਾਹਿਬ ਦਾ ਇਹ ਅਲਫਾਜ਼ ਸਾਡੇ ਜਿਹੜੇ ਬਜ਼ੁਰਗਾਂ ਨੇ ਇਤਿਹਾਸ 'ਚ ਲਿਖਿਆ ਕਿ ਗੁਰੂ ਸਾਹਿਬਾਨ 10ਵੇਂ ਪਾਤਸ਼ਾਹ ਨੇ, ਦਸ਼ਮੇਸ਼ ਪਿਤਾ ਨੇ ਆਪਣੇ ਬਿੰਦੀ ਪੁੱਤਰ ਬਾਇਓਲੋਜੀਕਲ ਸਨ ਕੁਰਬਾਨ ਕੀਤੇ ਨਾਦੀ ਪੁੱਤਰ ਖਾਲਸਾ ਦੇ ਲਈ। ਨਾਦ ਸ਼ਬਦ ਚੋਂ ਪੈਦਾ ਹੋਇਆ, ਔਰ ਜਦੋਂ ਗੁਰੂ ਸਾਹਿਬਾਨ ਨੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਨ ਕੋ ਪ੍ਰਾਨ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ, ਜਦੋਂ ਅਸੀਂ ਇਹ ਕਹਿੰਦੇ ਤਾਂ ਫਿਰ ਜ਼ਾਹਰ ਹੈ ਗੁਰੂ ਸਾਹਿਬ ਨੇ ਕਰਕੇ ਦਿਖਾਇਆ, ਆਪਣੇ ਸਾਹਿਬਜ਼ਾਦਿਆਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਿਆਂ ਵੀ ਦੇਖਿਆ, ਖੁਸ਼ੀ ਦੇ ਜੈਕਾਰੇ ਵੀ ਗਜਾਏ। ਹੁਣ ਜਦੋਂ ਇੱਕ ਪਾਸੇ ਇਹ ਸਾਡੇ ਲਈ ਪ੍ਰਾਈਡ ਦਾ, ਔਰ ਜਿਵੇਂ ਮੈਂ ਬੇਕਰਸਫੀਲਡ ਦੇ ਦੀਵਾਨ 'ਚ ਵੀ ਕਿਹਾ ਕਿ ਚਮਕੌਰ ਦੀ ਗੜੀ ਸਾਡਾ ਪ੍ਰਾਈਡ ਹੈ, ਹਮੇਸ਼ਾ ਹੀ ਰਹੇਗਾ। ਹਰ ਸਿੱਖ ਦੇ ਅੰਦਰ ਚਮਕੌਰ ਦੀ ਗੜੀ ਹੈ, ਔਰ ਉਹ ਉਹਨੂੰ ਸਵਾ ਲੱਖੀ ਉਸ ਸਪਿਰਿਟ ਦੇ ਨਾਲ ਮਾਲੋ ਮਾਲ ਉਸ ਚਮਕੌਰ ਦੀ ਗੜੀ ਨੇ ਕੀਤਾ ਹੈ ਕਿ ਸਿੱਖ ਹਮੇਸ਼ਾ ਜੂਝੇਗਾ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ। ਜੂਨ 84 ਉਸ ਦੀ ਤਾਜ਼ਾ ਉਦਾਹਰਣ ਹੈ 4 ਦਹਾਕੇ ਪਹਿਲਾਂ। ਪਰ ਸਰਹੰਦ ਦੀ ਕੰਧ ਜ਼ੁਲਮ ਦੀ ਸਿਖਰ ਹੈ, ਇਧਰ ਗੁਰੂ ਸਾਹਿਬ ਜੈਕਾਰੇ ਗਜਾਉਂਦੇ ਨੇ ਚਮਕੌਰ ਦੀ ਗੜੀ ਦੇ ਸਾਹਮਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ। ਲੇਕਿਨ ਜਦੋਂ ਰਾਏ ਕੱਲੇ ਵੱਲੋਂ ਭੇਜਿਆ, ਉਸ ਦਾ ਨੌਕਰ ਨੂਰਾ ਮਾਹੀ ਸਰਹੰਦ ਤੋਂ ਖਬਰ ਲੈ ਕੇ ਆਉਂਦਾ, ਸਾਰੀ ਸੰਗਤ ਜ਼ਾਰੋ ਜ਼ਾਰ ਰੋ ਰਹੀ ਹੈ, ਸੁਣ ਰਹੀ ਹੈ ਉਸ ਬਿਰਤਾਂਤ ਨੂੰ। ਸ਼ਾਮ ਦਾ ਵੇੜਾ ਔਰ 10ਵੇਂ ਪਾਤਸ਼ਾਹ ਤੀਰ ਦੇ ਨਾਲ ਕਾਈ ਦਾ ਬੂਟਾ ਪੁੱਟ ਕੇ ਫਰਮਾਉਂਦੇ ਨੇ ਜ਼ੁਲਮੀ ਰਾਜ ਦੀ ਜੜ ਪੁੱਟੀ ਗਈ, ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਸੋ ਜ਼ਾਹਰ ਹੈ ਉਹ ਜ਼ੁਲਮ ਦੀ ਅਖੀਰ ਹੈ, ਔਰ ਉਸ ਫਿਰ ਸਰਹੰਦ ਦੀ ਇੱਟ ਨਾਲ ਇੱਟ ਵਜਾਣਾ ਔਰ ਉਸ ਸਫਾਏ ਹਸਤੀ ਤੋਂ ਸ਼ਹਿਰ ਨੂੰ ਮਿਟਾ ਦੇਣਾ, ਜਿਹੜਾ ਮੈਂ ਸਮਝਦਾ ਵੀ ਖਾਲਸੇ ਦਾ ਸੰਪਲਕ, ਜਿਹੜਾ ਖਾਲਸੇ ਦਾ ਸੰਕਲਪ ਹਮੇਸ਼ਾ ਜ਼ੁਲਮ ਦੇ ਸਾਹਮਣੇ ਰਿਹਾ। ਅੱਜ ਸਾਨੂੰ ਉਹ ਨਜ਼ਰ ਨਹੀਂ ਆਉਂਦਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 4 ਦਹਾਕੇ ਕੁਰਬਾਨੀਆਂ ਦਾ ਇਤਿਹਾਸ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਸਾਡੇ ਅਜੋਕੇ ਦੌਰ ਦੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ ਨੇ ਬੜਾ ਮਾਣਮੱਤਾ ਇਤਿਹਾਸ ਰਚਿਆ। ਪਰ ਅੱਜ ਜਦੋਂ ਸਾਡੀਆਂ ਅੱਖਾਂ ਸਾਹਮਣੇ ਅਸੀਂ ਦੇਖ ਰਹੇ ਹਾਂ, ਇੱਕ ਪਾਸੇ ਉਹੀ ਜਦੋਂ ਸਰਹੰਦ ਦੀ ਉਸ ਕਚਹਿਰੀ ਦੇ ਵਿੱਚ ਜਿਹਦੇ 'ਚ ਅੱਡ-ਅੱਡ ਨਵਾਬ ਨੇ ਔਰ
ਸ਼ੇਰ ਮੁਹੰਮਦ ਖਾਨ ਜਦੋਂ ਕਿ ਕਾਜ਼ੀ ਇਹ ਫਤਵਾ ਸੁਣਾਉਂਦਾ ਹੈ ਕਿ ਇਹਨਾਂ ਨੂੰ ਜ਼ਿੰਦਾ ਦੀਵਾਰ ਚਿਣ ਦਿੱਤਾ ਜਾਏ, ਸ਼ੇਰ ਮੁਹੰਮਦ ਖਾਨ ਜਿਹੜਾ ਮਲੇਰਕੋਟਲੇ ਦਾ ਨਵਾਬ ਹੈ ਉਸ ਕਚਹਿਰੀ ਦੇ ਵਿੱਚ ਮੌਜੂਦ ਹੈ, ਉਹ ਪ੍ਰੋਟੈਸਟ ਕਰਦਾ ਹੈ ਕਿ ਭਾਈ ਇਹ ਸ਼ਰਅ ਦੇ ਖਿਲਾਫ ਹੈ, ਕਿਉਂਕਿ ਸ਼ਰਅ ਸ਼ੀਰਖੋਰ ਬੱਚਿਆਂ ਨੂੰ ਜਿਹੜਾ ਉਹ ਸਜ਼ਾ ਦੇਣ ਦੀ ਜਿਹੜੀ ਹੈ ਉਹ ਵਕਾਲਤ ਨਹੀਂ ਕਰਦੀ, ਤੇ ਨਾਲ ਹੀ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ, ਸਿਰਫ ਇਹ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਨੇ, ਇਸ ਲਈ ਤੁਸੀਂ ਉਹਨਾਂ ਨੂੰ ਇਸ ਕਿਸਮ ਦੀ ਸਜ਼ਾ ਦਿਓ, ਇਹ ਕਬੂਲ ਨਹੀਂ ਹੈ। ਤੇ ਫਿਰ ਅਸੀਂ ਦੇਖਦੇ ਕਿ ਜਦੋਂ ਇੱਕ ਸਟੇਜ ਤੇ ਵਜ਼ੀਰ ਖਾਨ ਜਿਹੜਾ ਉਹਦੇ 'ਚ ਸੈਕੰਡ ਥਾਟ ਵੀ ਪੈਦਾ ਹੁੰਦਾ ਹੈ, ਤੇ ਫਿਰ ਸੁੱਚਾ ਆਨੰਦਪੁਰੀ ਮੈਂ ਦੇਖਦਾ, ਮੈਂ ਕਿਹਾ ਉਦੋਂ ਸੁੱਚਾ ਆਨੰਦਪੁਰੀ ਸੀ, ਹੁਣ ਇੱਕ ਪੱਗ ਵਾਲਾ ਹਰਦੀਪ ਸਿੰਘ ਪੁਰੀ ਉਹਨੇ ਮੋਦੀ ਨੇ ਬਿਠਾਇਆ ਹੋਇਆ ਆਪਣੀ ਕੈਬਨਿਟ 'ਚ, ਜਿਹੜੇ ਬਿਲਕੁਲ ਉਹ ਮਿੱਟੀ ਦੇ ਮਾਧੋ ਨਹੀਂ, ਰਾਦਰ ਹਰ ਚੀਜ਼ ਦੇ ਉੱਤੇ ਕਿ ਜੀ ਮੋਦੀ ਜੀ ਨੇ ਦੇਖੋ ਸਿੱਖਾਂ ਲਈ ਕੀ ਕਰਤਾ। ਉਦੋਂ ਵੀ ਇਸ ਕਿਸਮ ਦੇ ਟ੍ਰੇਟਰ ਸੁੱਚਾ ਆਨੰਦਪੁਰੀ ਨੂੰ ਜਿਹੜਾ ਉਹਦਾ ਹੀ ਗੁਣਗਾਨ ਕਰਦਾ ਸੀ। ਵੱਖਰੀ ਕਹਾਣੀ ਹੈ ਕਿ ਮੁੜ ਕੇ ਫਿਰ ਸਿੰਘਾਂ ਨੇ ਜਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਜ਼ਾ ਕੀ ਦਿੱਤੀ। ਉਹ ਜਦੋਂ ਸਟੈਪ ਅਪ ਕਰਦਾ ਔਰ ਉਹ ਫਿਰ ਵੰਗਾਰਦਾ ਹੈ ਕਿ ਜੀ ਦੱਸੋ ਜੇ ਤੁਹਾਨੂੰ ਛੱਡ ਦਿੱਤਾ ਜਾਏ ਬੱਚਿਓ ਕੀ ਕਰੋਗੇ? ਉਹਨੂੰ ਕਿਹਾ ਕਰਨਾ ਕੀ, ਅਸੀਂ ਫੌਜ ਇਕੱਠੀ ਕਰਾਂਗੇ, ਅਸੀਂ ਤੁਹਾਡੇ ਜ਼ੁਲਮ ਦਾ ਨਾਸ਼ ਕਰਾਂਗੇ। ਔਰ ਉਹ ਫਿਰ ਉਹਨੂੰ ਕਹਿੰਦਾ ਹੈ ਉਸ ਨੂੰ ਵਜ਼ੀਰ ਖਾਨ ਨੂੰ, ਸੁੱਚਾ ਨਾ, ਦੇਖੋ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ, ਅਜੇ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਤੋਂ ਕਾਬੂ ਨਹੀਂ ਆ ਰਹੇ, ਜੇ ਇਹ ਦੋਵੇਂ ਗੁਰੂ ਗੋਬਿੰਦ ਸਿੰਘ ਖੜੇ ਨੇ। ਔਰ ਫਾਈਨਲੀ ਜਿਹੜਾ ਉਹ ਸਜ਼ਾ ਦਿੱਤੀ ਜਾਂਦੀ। ਹੁਣ ਮੈਂ ਜਦੋਂ ਤੁਸੀਂ ਟਾਈਮ ਫਰੇਮ ਦੇਖਦੇ ਹੋ, ਇਹ 1704 ਦੀ ਕਹਾਣੀ ਹੈ। ਹੁਣ ਅਸੀਂ 2023 ਦੀ ਗੱਲ ਕਰੀਏ, ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਅਮਿਤ ਸ਼ਾਹ ਨੂੰ ਕਹਿੰਦੀ ਹੈ ਕਿ ਭਾਈ ਉਹਨੂੰ ਤੁਸੀਂ ਛੱਡ ਦਿੱਤਾ ਹੈ, ਬਿਲਕਿਸ ਬਾਨੋ ਵਾਲਿਆਂ ਨੂੰ ਛੱਡਿਆ ਹੈ, ਰਾਜੀਵ ਗਾਂਧੀ ਦੇ ਮਰਡਰਸ ਨੂੰ, ਉਹਨਾਂ ਮਰਡਰਸ ਨੂੰ ਛੱਡਿਆ ਹੈ, ਸਾਡੇ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਔਰ ਦੂਸਰੇ ਕਿੰਨੇ 28 ਸਾਲ ਤੋਂ ਨੇ। ਔਰ ਅਮਿਤ ਸ਼ਾਹ ਦਾ ਜਵਾਬ ਤੁਹਾਨੂੰ ਬਿਲਕੁਲ ਘੱਟੋ ਘੱਟ, ਮੈਨੂੰ ਜੋ ਹੀ ਮੈਂ ਉਹਦਾ ਅਮਿਤ ਸ਼ਾਹ ਦਾ ਉਸ ਦੇ ਉੱਤੇ ਕਮੈਂਟ ਦੇਖਿਆ ਤੇ ਮੈਨੂੰ ਬਿਲਕੁਲ ਸੁੱਚਾ ਆਨੰਦ ਉਸ ਚੋਂ ਨਜ਼ਰ ਆਇਆ। ਮੈਂ ਕਿਹਾ ਇਹ ਜਿਵੇਂ ਉਹ ਵੀ ਪ੍ਰਾਈਮ ਮਿਨਿਸਟਰ ਸੀ, ਉਹਦਾ ਵਜ਼ੀਰ ਖਾਨ ਦਾ, ਮੋਦੀ ਤਾਂ ਮਸਟ ਵਟ ਜਾਂਦਾ ਜਾਂ ਉਹਨੇ ਕੀ ਕਹਿਣਾ ਕੀ ਨਹੀਂ ਕਹਿਣਾ ਉਹ ਦੇਖਦਾ ਵੀ ਉਹਨੇ ਕਿਵੇਂ ਕਰਨਾ। ਪਰ ਜਦੋਂ ਇਹ ਅਮਿਤ ਸ਼ਾਹ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਹੈ ਕਿ ਇਹਨਾਂ ਨੂੰ ਜਿਨ੍ਹਾਂ ਦੀ ਤੁਸੀਂ ਰਿਹਾਈ ਦੀ ਗੱਲ ਕਰ ਰਹੇ, ਇਹਨਾਂ ਤੋਂ ਕੋਈ ਆਪਣੇ ਕੀਤੇ ਤੇ ਪਛਤਾਵਾ ਨਹੀਂ। ਹੁਣ ਉਹ ਚਾਹੁੰਦੇ ਕੀ ਨੇ, ਜੋ ਸੂਬਾ ਸਰਹੰਦ ਚਾਹੁੰਦਾ ਸੀ ਕਿ ਭਾਈ ਮਾਫੀ ਮੰਗਣ, ਕਹਿਣ ਜੀ ਸਾਥੋਂ ਬੜੀ ਗਲਤੀ ਹੋਈ, ਅਸੀਂ ਜਿਹੜਾ ਇਹ ਬਿਲਕੁਲ ਹੀ, ਅਸੀਂ ਤਾਂ ਤੁਹਾਡੇ ਗੁਲਾਮ ਬਣ ਕੇ ਰਵਾਂਗੇ। ਹੁਣ ਉਹਨਾਂ ਨੂੰ 28 ਸਾਲ ਬਾਅਦ ਵੀ ਇਹ ਪ੍ਰੋਬਲਮ ਹੈ ਕਿ ਭਾਈ ਇਹ ਸਿੱਖਾਂ ਨੇ ਕਿਉਂ, ਇਹ ਜਿਹੜੀ ਇਹਨਾਂ ਦੀ ਡਿਫਾਈਂਸ ਹੈ, ਚੈਲੰਜ ਹੈ। ਉਹਨਾਂ ਨੇ ਕਿਹਾ ਜੀ ਜਿਹਨੂੰ ਇਹ ਜਿਹਦੀ ਰਿਹਾਈ ਦੀ ਕਰਦੇ ਨੇ ਉਹਨੂੰ ਕੋਈ ਪਛਤਾਵਾ ਨਹੀਂ ਹੈ ਆਪਣੇ ਕਹਿਣ ਤੇ। ਔਰ ਮੈਂ ਸਮਝਦਾ ਵੀ ਬਲਵੰਤ ਸਿੰਘ ਰਾਜੋਆਣਾ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਤਾਂ ਸ਼ਹੀਦੀ ਢੀਕ ਰਿਹਾ ਤੁਹਾਡੀਆਂ ਸਰਕਾਰਾਂ ਤੋਂ। ਇਹ ਹੈ ਇੱਕ ਪਾਸੇ ਤਾਂ ਇਹ ਸਪਿਰਿਟ ਦੀ ਕੰਟੀਨਿਊਟੀ ਹੈ, ਜਿਹੜੀ ਸਿੱਖੀ ਸਪਿਰਿਟ ਤੁਹਾਨੂੰ ਕਦੇ ਵੀ ਕਿਸੇ ਅੱਗੇ ਝੁਕਣ ਨਹੀਂ ਦਿੰਦੀ। ਪਰ ਜੇ ਅਸੀਂ ਜ਼ਾਲਮਾਂ ਦੇ ਕਿਰਦਾਰ ਦੀ ਗੱਲ ਕਰਨੀ ਹੈ ਤੇ ਤੁਸੀਂ ਇਸ ਸਾਰੇ ਪੀਰੀਅਡ 'ਚ ਦੇਖੋਗੇ ਕਿ ਇੱਕ ਪਾਸੇ ਤਾਂ ਇਹ ਡਰਾਮੇ ਕੀਤੇ ਜਾ ਰਹੇ ਨੇ। ਮੁਗਲੀਆਂ ਦਾ ਦੌਰ ਦਾ ਤਾਂ ਪਤਾ ਸੀ, ਉਹਨਾਂ ਨੇ ਸਿੱਖਾਂ ਨੂੰ ਬਾਗੀ ਐਲਾਨ ਦਿੱਤਾ ਹੈ, ਬੰਦਾ ਸਿੰਘ ਬਹਾਦਰ ਤੋਂ ਲੈ ਕੇ ਬਾਅਦ ਤੱਕ ਇੱਕ ਪੂਰੀ ਸਦੀ ਅਸੀਂ ਲੜੇ, ਪਰ ਸਾਨੂੰ ਭੁਲੇਖਾ ਨਹੀਂ ਸੀ ਵੀ ਦੁਸ਼ਮਣ ਕੌਣ ਹੈ ਔਰ ਸੱਜਣ ਕੌਣ ਹੈ। ਇੱਕ ਲਾਈਨ ਖਿੱਚ ਕੇ ਲੜਾਈ ਸੀ। ਲੇਕਿਨ ਇਹਨਾਂ ਦਾ ਜਿਹੜਾ ਤੁਸੀਂ ਜਦੋਂ ਵਰਤਾਰਾ ਦੇਖਦੇ ਹੋ ਉਹ ਤਾਂ ਇੱਕ ਉਸ ਘਾਹ ਦੇ ਸੱਪ ਵਾਂਗ ਹੈ। ਇੱਕ ਪਾਸੇ ਇਹ ਸਾਨੂੰ ਆਪਣੇ ਹੋਣ ਦਾ ਜਾਂ ਉਸ ਦੇ ਵਿੱਚ ਸਨਾਤਨੀ ਪਰੰਪਰਾ ਦਾ ਹਿੱਸਾ ਬਣਾ ਕੇ ਜਜ਼ਬ ਕਰਨ ਦੀ ਲਾਈਨ ਹੈ, ਜਿਹਦਾ ਵੱਡਾ ਹਿੱਸਾ ਇੱਕ ਸਾਡਾ ਉਹਨਾਂ ਦੇ ਉਸ ਸਪੈਲ ਥੱਲੇ ਡਰ, ਖੌਫ, ਲਾਲਚ, ਅਹੁਦਿਆਂ ਦੇ ਪਿੱਛੇ ਆ ਦਿੱਲੀ ਕਮੇਟੀ, ਮਨਜਿੰਦਰ ਸਰਸਾ, ਕਾਲਕਾ, ਉਹਨਾਂ ਤੋਂ ਲੈ ਕੇ ਕਿੰਨੇ ਹੋਰ ਕਿਰਦਾਰ ਤੁਹਾਨੂੰ ਨਜ਼ਰ ਆਉਂਦੇ ਨੇ। ਅੱਜ ਜਦੋਂ ਪ੍ਰਗਤੀ ਮੈਦਾਨ ਦੇ ਵਿੱਚ ਇਹ ਵੀਰ ਬਾਲ ਦਿਵਸ ਦੇ ਨਾਂ ਥੱਲੇ ਜਿਹੜਾ ਸਮਾਗਮ, ਉਹਦੇ 'ਚ ਤੁਹਾਨੂੰ ਉਸ ਕਿਸਮ ਦੇ ਸਿੱਖ ਸਕੂਲਾਂ ਦੇ ਬੱਚੇ ਲਿਆ ਕੇ ਬਿਠਾਏ ਹੋਏ, ਉਹੀ ਡਰਾਮੇਬਾਜ਼ੀ ਜੋ ਪਿਛਲੇ ਸਾਲ ਸੀ, ਉਹਦੇ 'ਚ ਕੋਈ ਤੁਹਾਨੂੰ ਭਾਰਤ ਭਰ ਦੇ ਵਿੱਚ ਨਜ਼ਰ ਨਹੀਂ ਆਇਆ ਕਿ ਭਾਈ ਕਿਸੇ ਨੇ ਅਹਿਮਦਾਬਾਦ 'ਚ ਪਰੇਡ ਕੱਢੀ ਜਾਂ ਕਿਸੇ ਹੋਰ। ਜੇ ਤੁਸੀਂ ਉਹੀ ਸਿੱਖਾਂ ਦੇ ਹੀ ਬੱਚੇ, ਸਿੱਖਾਂ ਦਾ ਹੀ ਉਹ ਸਾਰਾ ਕਰਾ ਕੇ ਸਿਰਫ ਉਹ ਆਪਣਾ ਇੱਕ ਸਰਕਾਰੀ ਸ਼ੋਅ ਬਣਾ ਕੇ ਉਹਦੇ ਚੋਂ ਕ੍ਰੈਡਿਟ ਕੱਢਣਾ ਹੈ, ਤੁਹਾਨੂੰ ਵੀਰ ਬਾਲ ਦਿਵਸ ਬਣਾ ਕੇ ਭਾਰਤ ਮਾਤਾ ਦੇ ਖਾਤੇ 'ਚ ਪਾਣਾ। ਸੋ ਇਸ ਗੱਲ ਦਾ ਧਿਆਨ ਰਹੇ ਕਿ ਇਹ ਸਾਰੇ ਪੀਰੀਅਡ 'ਚ ਇੱਕ ਪਾਸੇ ਤੁਸੀਂ ਉਸੇ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਪੁੱਤਰਾਂ ਨੂੰ ਆਪਣੇ ਖਾਤੇ 'ਚ ਪਾ ਕੇ ਵੀਰ ਬਣਾ ਰਹੇ ਹੋ,
ਭਾਰਤ ਮਾਤਾ ਦੇ, ਤੇ ਦੂਸਰੇ ਪਾਸੇ ਉਸੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਹਵਾਲੇ ਕੀਤਾ ਹੋਇਆ ਹੈ, ਗੈਂਗਸਟਰ ਕਹਿ ਕੇ ਮਾਰਨਾ ਸ਼ੁਰੂ ਕੀਤਾ ਹੋਇਆ ਹੈ, ਔਰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਤੁਸੀਂ ਜੋ ਕੁਝ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰਕੇ ਕੀਤਾ ਹੈ, ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਕੈਨੇਡਾ 'ਚ, ਇੱਥੇ ਆਲਮੋਸਟ ਜਿਹੜਾ ਉਹਨਾਂ ਦਾ ਉਹ ਕਿਲਿੰਗ ਸਪਰੀ ਸੀ ਉਸ ਨੂੰ ਰੋਕਿਆ ਅਮਰੀਕਨ ਖੁਫੀਆ ਏਜੰਸੀਆਂ ਦੀ ਮੁਸਤੈਦੀ ਨੇ, ਜੋ ਕੁਝ ਗੁਰਪਤਵੰਤ ਸਿੰਘ ਪੰਨੂ ਔਰ ਬਾਕੀ ਜਿਹੜੇ ਆਨਲਾਈਨ ਇਹਨਾਂ ਨੇ ਬਣਾਏ ਹੋਏ ਸੀ। ਸੋ ਇਸ ਸਾਰੇ ਦੇ ਚੱਲਦਿਆਂ ਇਹ ਅਸੀਂ ਆਪਣੇ ਵੀਰਾਂ ਭੈਣਾਂ ਨੂੰ, ਜਿਨ੍ਹਾਂ ਨੂੰ ਦੇਖੋ ਇਹ ਸਾਰੇ ਦਿਨ ਜਦੋਂ ਚੱਲ ਰਹੇ ਹੁੰਦੇ ਨੇ, ਹਰ ਕੋਈ ਇੱਕ ਟ੍ਰੈਡੀਸ਼ਨਲ ਸਟਾਈਲ ਨਾਲ ਸੋਚ ਰਿਹਾ ਹੁੰਦਾ, ਗੁਰਦੁਆਰੇ ਜਾਣਾ, ਬਿਰਤਾਂਤ ਵੀ ਚੱਲ ਰਹੇ ਨੇ, ਰਾਗੀ ਢਾਡੀ ਆਪਣਾ ਜਿਹੜਾ ਉਹ ਆਪਣੇ ਅੰਦਾਜ਼ ਗੱਲ ਕਰ ਰਹੇ ਨੇ। ਪਰ ਜੇ ਤੁਸੀਂ ਅੱਜ ਦੇ ਕੰਟੈਕਸਟ ਉਹਦੀ ਰੈਲੇਵੈਂਸ ਨੂੰ ਨਹੀਂ ਦੇਖੋਗੇ ਤੇ ਫਿਰ ਇਹ ਇਵੇਂ ਹੀ ਹੈ ਜਿਵੇਂ ਅਸੀਂ ਉਥੋਂ ਉਸ ਪੀਰੀਅਡ ਦੇ ਵੀ ਜਿਹੜੇ ਨੇ ਉਸ ਤੋਂ ਪਹਿਲਿਆਂ ਦੇ ਕਿਸੇ ਦੀ ਗੱਲ ਕਰਦੇ ਹੋਣਗੇ, ਉਸ ਖਿੱਤੇ ਦੇ ਵਿੱਚ ਉਹ ਰਾਜਪੂਤਾਨੇ ਦੇ ਕਿੰਨੀਆਂ ਧੁਨੀਆਂ ਨੇ, 22 ਧੁਨੀਆਂ ਨੇ ਗੁਰੂ ਗ੍ਰੰਥ ਸਾਹਿਬ, ਕੋਈ ਟੁੰਡੀ ਅਸਰਾਜੇ ਦੀ, ਕੋਈ ਦੂਜੇ, ਉਹ ਵੀ ਬੜੇ ਬਹਾਦਰ ਆਪਣੇ ਲੋਕਲ ਜਿਹੜੇ ਨੇ ਉਹ ਲੈਜੈਂਡ ਵਾਂਗ ਉਹ ਉਸ ਕਿਸਮ ਦੀਆਂ ਵਾਰਾਂ ਸੁਣਾ ਰਹੇ ਹੋਣੇ ਨੇ, ਔਰ ਜਿਹੜਾ ਉਹਨੂੰ ਚੈਲੰਜ ਕਰਨ ਦੀ ਉਹਨਾਂ 'ਚ ਹਿੰਮਤ ਨਹੀਂ ਹੋਣੀ। ਔਰ ਇਸ ਸਾਰੇ ਦੇ ਚੱਲਦਿਆਂ ਮੈਂ ਸਮਝਦਾ ਕਿ ਅਸੀਂ ਅੱਲਾ ਯਾਰ ਖਾਂ ਯੋਗੀ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਕਹਿਣ ਨੂੰ ਹੈ, ਉਹਨਾਂ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਜਦੋਂ ਇਹ ਜਿਹੜੀਆਂ ਸ਼ਹਾਦਤਾਂ ਨੇ ਇਹ ਕੋਈ ਭਾਰਤ ਮਾਤਾ ਦੇ ਨਾਂ ਥੱਲੇ ਨਹੀਂ, ਇਹ ਜ਼ੁਲਮ ਦਾ ਨਾਸ ਕਰਕੇ ਸਿੱਖ ਸੋਵਰਨਿਟੀ ਦੀ ਗੱਲ ਹੈ। ਲੇਕਿਨ ਮੈਂ ਇਸ ਸੈਗਮੈਂਟ ਨੂੰ ਸੰਤ ਰਾਮ ਉਦਾਸੀ ਜਿਹੜੇ ਇੱਕ ਬਹੁਤ ਵੱਡੇ ਸ਼ਾਇਰ ਹੋਏ ਨੇ, ਉਹਨਾਂ ਨੇ ਉਸ ਪਾਸਟ ਨੂੰ ਅੱਜ ਦੇ ਕੰਟੈਕਸਟ ਇਹ 60-70s ਦੇ ਵਿੱਚ ਇੱਕ JBT ਟੀਚਰ, ਲੋਕ ਲਹਿਰ ਨਾਲ ਜੁੜੇ ਹੋਏ ਕੌਮ ਲੋਕਾਂ ਦਾ, ਔਰ ਲੇਕਿਨ ਉਸ ਦਾ ਰੈਲੇਵੈਂਸ ਜਿਵੇਂ ਅੱਜ ਸਾਨੂੰ ਇਹਨਾਂ ਚੋਂ ਮੋਦੀ ਔਰ ਅਮਿਤ ਸ਼ਾਹ ਚੋਂ ਜਿਹੜਾ ਉਹ ਵਜ਼ੀਰ ਖਾਂ ਔਰ ਸੁੱਚਾਨੰਦ ਨਜ਼ਰ ਆਉਣਾ ਚਾਹੀਦਾ ਹੈ। ਇਸ ਦੌਰ 'ਚ ਸੁੱਚਾਨੰਦ ਨੇ ਕੀ ਅੱਜ ਦੇ ਦੌਰ ਦੇ ਸੁੱਚਾਨੰਦ ਜੇ ਉਦੋਂ ਉਹਨੇ ਕਿਹਾ ਸੀ ਵਜ਼ੀਰ ਖਾਨ ਨੂੰ ਕਿ ਜੀ ਸੱਪਾਂ ਦੇ ਬੱਚੇ ਸੱਪ ਹੀ ਹੁੰਦੇ ਨੇ, ਤੇ ਅੱਜ ਜਦੋਂ ਉਹਨਾਂ ਦੀਆਂ ਪਾਲਿਸੀਜ਼ ਜਿਹੜੀਆਂ ਟਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਉਹ ਅਜੀਤ ਡੋਵਲ ਹੋਏ, ਦਿਨਕਰ ਗੁਪਤਾ ਹੋਏ, ਗੌਰਵ ਯਾਦਵ ਹੋਏ, ਅਮਿਤ ਸ਼ਾਹ ਹੋਏ, ਬਿਲਕੁਲ ਚੰਡਾਲ ਚੌਂਕੜੀ ਉਸੇ ਹੀ ਲਾਈਨ ਤੇ ਤੁਰੀ ਹੋਈ ਹੈ। ਤੇ ਜਦੋਂ ਸੰਤ ਰਾਮ ਉਦਾਸੀ ਨੇ ਕਿਹਾ ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋੜ ਅੰਦਰ, ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ। ਇਸ ਕੱਚੀ ਚਮਕੌਰ ਦੀ ਗੜੀ ਮੂਹਰੇ, ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਮਾਛੀ ਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ, ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਬਾਪੂ ਸੱਚੇ ਇੱਕ ਕੌਮੀ ਸਰਦਾਰ ਤਾਈਂ, ਪੀਰ ਉੱਚ ਦਾ ਵੀ ਬਣਨਾ ਪੈ ਸਕਦਾ, ਖੂਨ ਜ਼ਗਰ ਦੇ ਨਾਲ ਤਾਂ ਜ਼ਫਰਨਾਮਾ, ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ, ਪਰ ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਇਹ ਹੈ ਸਾਡਾ ਅੱਜ ਦਾ ਮੈਸੇਜ। ਅਸੀਂ 2023 ਚ ਗੱਲ ਕਰਨੀ ਹੈ ਕਿ ਸਾਡੀ ਡਿਫਾਈਂਸ ਚੈਲੰਜ, ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਉਦੋਂ ਵੀ ਬੇਦਾਵਾ ਦੇਣ ਵਾਲੇ ਸੀ, ਭਾਵੇਂ ਉਹਨਾਂ ਨੇ ਮੁੜ ਕੇ ਸ਼ਹਾਦਤਾਂ ਦੇ ਕੇ ਜਿਹੜਾ ਉਸ ਬੇਦਾਵੇ ਨੂੰ ਪੜਵਾਇਆ। ਅੱਜ ਵੀ ਆ ਜਿਹੜੇ ਸਾਰੇ ਹਿੰਦੂ ਤਵੀਆਂ ਦੇ ਕੁੱਤੇ ਬਣੇ ਹੋਏ ਨੇ, ਇਹ ਸਾਰੇ ਅੰਗੂਠਾ ਲਾਉਣ ਵਾਲੇ ਨੇ। ਜੋ ਪੰਜਾਬ ਦਾ ਇਹ ਭਗਵੰਤ ਮਾਨ, ਇਹ ਬਾਦਲਾਂ ਦਾ ਟੱਬਰ, ਇਹ ਕਾਂਗਰਸੀ, ਕੋਈ ਲੇਬਲ ਕੋਈ ਲਾ ਲਓ, ਔਰ ਟ੍ਰੀਟਰਸ ਜਿਹੜੇ ਨੇ ਉਹਨਾਂ ਦੇ ਨਾਲ ਉਹਨਾਂ ਨੇ ਇਹੀ ਚੈਲੰਜ ਸੀ ਉਸ ਜ਼ਮਾਨੇ 'ਚ ਵੀ ਕਿ ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਹੈ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ, ਜੇਕਰ ਅੱਗ ਤੇ ਚੜੇ ਤਾਂ ਚੜਨ ਦੇਵੀਂ, ਸਾਡੀ ਮੜੀ ਤੇ ਉੱਗੇ ਹੋਏ ਘਾਹ ਅੰਦਰ,
ਠਾਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ, ਐ ਪਰ ਜ਼ਬਰ ਅੱਗੇ ਕਿੱਦਾਂ ਸਬਰ ਕਰੀਏ, ਅਸੀਂ ਇਹੋ ਜੀ ਜ਼ਹਿਰ ਨਹੀਂ ਪੀ ਸਕਦੇ, ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸ ਨੂੰ, ਅਸੀਂ ਜੂਨ ਅਜਿਹੀ ਨਹੀਂ ਜੀ ਇਹ ਹੈ ਕਿ ਅਸੀਂ ਜਿਵੇਂ ਸਾਹਿਬਜ਼ਾਦਿਆਂ ਦੀ ਕੁਰਬਾਨੀ, ਗੁਲਾਮੀ ਦੇ ਸੰਗਲ ਕੱਟਣ ਲਈ ਅਸੀਂ ਜ਼ਬਰ ਦੇ ਅੱਗੇ ਝੁਕਾਂਗੇ ਨਹੀਂ। ਔਰ ਜਿਹੜਾ ਗੁਲਾਮੀ, ਜਿਵੇਂ ਡੰਗਰ ਵੀ ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸ ਨੂੰ, ਅਸੀਂ ਜੂਨ ਅਜੇ ਨਹੀਂ ਜੀ ਸਕਦੇ। ਇਹ ਹੈ ਸਪਿਰਿਟ ਕਿ ਅਸੀਂ ਅੱਜ ਜਦੋਂ ਇਸ ਸ਼ਹਾਦਤਾਂ ਦੇ ਜਿਹੜਾ ਪੰਦਰਵਾੜੇ ਦਾ ਆਲਮੋਸਟ ਅਖੀਰਲੇ ਦਿਨਾਂ 'ਚ ਆ ਗਏ, ਇਹ ਸਾਡੀ ਡਿਫਾਇੰਸ ਰਹਿਣੀ ਚਾਹੀਦੀ ਹੈ। ਅਦਰਵਾਈਜ਼ ਇਹ ਮਹਿਜ਼ ਇੱਕ ਰਿਚੁਅਲ ਤੋਂ ਬਿਨਾ ਫਿਰ ਇਸ ਦਾ ਕੋਈ ਬਹੁਤਾ ਮਤਲਬ ਨਹੀਂ ਰਹਿ ਜਾਂਦਾ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਦਾ ਨਾਂ ਦੇਣਾ ਅਤੇ ਇਹਨਾਂ ਸ਼ਹਾਦਤਾਂ ਨੂੰ ਭਾਰਤ ਮਾਤਾ ਦੇ ਖਾਨੇ ਵਿੱਚ ਪਾਉਣ ਦਾ ਕੋਝਾ ਅਮਲ ਜਿਹੜਾ ਉਹ ਲਗਾਤਾਰ ਜਾਰੀ ਹੈ, ਔਰ ਹਕੀਕਤ ਵਿੱਚ ਇਹ ਸ਼ਹਾਦਤਾਂ ਜ਼ੁਲਮ ਦਾ ਨਾਸ ਕਰਕੇ ਖਾਲਸਾ ਰਾਜ ਕਾਇਮ ਕਰਨ ਲਈ ਸਨ, ਨਾ ਕਿ ਕਿਸੇ ਅਖੌਤੀ ਭਾਰਤ ਮਾਤਾ ਲਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹਨਾਂ ਹਿੰਦੂ ਤਵੀਆਂ ਵੱਲ ਨਜ਼ਰ ਮਾਰਦੇ ਹਾਂ, ਬੇਸ਼ੱਕ RSS ਦੀ ਹੋਂਦ ਤੇ ਆਲਮੋਸਟ 99 ਸਾਲ ਪੁਰਾਣੀ ਹੈ ਜੀ, ਪਰ ਔਰ ਇਹਨਾਂ ਦਾ ਹਿੰਦੂਤਵਾ ਲਫ਼ਜ਼ ਵੀ ਜਿਹੜਾ ਹੈ ਉਹ ਆਲਮੋਸਟ 2-4 ਸਾਲ ਉਸ ਤੋਂ ਪਹਿਲਾਂ ਸਾਵਰਕਰ ਦੀ ਕਾਢ ਹੈ। ਲੇਕਿਨ ਜੇ ਤੁਸੀਂ ਇਹਨਾਂ ਦੀ ਕੁੱਲ 1000 ਸਾਲ ਤੋਂ ਜ਼ਿਆਦਾ ਦਾ ਪੀਰੀਅਡ ਦੇਖੋ ਤੇ ਤੁਹਾਨੂੰ ਸਵਾਏ ਜਿਹੜੀ ਜ਼ਿਲਤ ਦੇ, ਗੁਲਾਮੀ ਕਬੂਲਣ ਦੇ ਔਰ ਈਸ਼ਵਰੋ ਦਿੱਲੀ ਦਾ ਬਾਦਸ਼ਾਹੀ ਰੱਬ ਹੈ, ਇਹ ਸ਼ਲੋਕ ਘੜ ਕੇ ਉਹਨਾਂ ਦੇ ਪੈਰੀਂ ਪੈਣ ਦੇ, ਤੁਹਾਨੂੰ ਉਹਦੇ ਚੋਂ ਕੁਝ ਨਹੀਂ ਮਿਲਦਾ ਹੈ। ਈਵਨ ਮੈਂ ਅੱਗੇ ਵੀ ਇਹ ਚੈਲੰਜ ਕਰਕੇ ਕਿਹਾ ਸੀ ਕਿ ਜਿਹੜਾ ਸ਼ਹੀਦ ਲਫ਼ਜ਼ ਹੈ ਜਦੋਂ ਅਸੀਂ ਇਸਤੇਮਾਲ ਕਰਦੇ ਹਾਂ, ਇਹ ਵੀ ਅਰਬੀ ਫਾਰਸੀ ਰੂਟਸ ਦੇ ਨਾਲ ਜੁੜਿਆ ਹੋਇਆ ਹੈ। ਭਾਰਤ ਦੀ ਕਿਸੇ ਨੇਟਿਵ ਜ਼ਬਾਨ 'ਚ ਵੀ, ਸੰਸਕ੍ਰਿਤ ਜਿਹਨੂੰ ਮਾਂ ਕਿਹਾ ਜਾਂਦਾ, ਤੁਹਾਨੂੰ ਇਸ ਦਾ ਪੈਰਲਲ ਲਫ਼ਜ਼ ਨਹੀਂ ਮਿਲਦਾ, ਕਿਉਂਕਿ ਲਫ਼ਜ਼ ਉਦੋਂ ਘੜਿਆ ਜਾਂਦਾ ਹੈ ਜਦੋਂ ਕਿ ਉਸ ਦੀ ਲੋੜ ਹੋਏ। ਸ਼ਹੀਦ ਹੋਣ ਦਾ ਤਾਂ ਕਾਨਸੈਪਟ ਹੀ ਨਹੀਂ ਹੈ, ਕਿਉਂਕਿ ਜੇ ਕੋਈ ਉਹਨਾਂ ਦਾ ਵਰਣ ਆਸ਼ਰਮ ਦਾ ਵੀ ਤੁਸੀਂ ਦੇਖੋ, ਕਸ਼ਤਰੀਆਂ ਦੇ ਕੋਲ ਹੈ ਤੇ ਉਹਨਾਂ ਦੇ ਲਈ ਵੀ ਉਹਨਾਂ ਨੇ ਸਿਰਫ ਜਿਹੜਾ ਉਹ ਉਹਨਾਂ ਦੇ ਹੀ ਮਹਾਭਾਰਤ ਦਾ ਵੀ ਜੇ ਤੁਸੀਂ ਵੇਰਵਾ ਦੇਖੋਗੇ ਤੇ ਜਦੋਂ ਕ੍ਰਿਸ਼ਨ ਅਰਜਨ ਨੂੰ ਕਹਿੰਦੇ ਨੇ ਕਿ ਵੀ ਹਥਿਆਰ ਚੁੱਕ ਤੇ ਕੋਈ ਧਰਮ, ਰਾਈਟੀਅਸਨੈਸ, ਸੱਚ, ਹੱਕ, ਇਨਸਾਫ ਦੀ ਗੱਲ, ਉਹਨੂੰ ਕਹਿੰਦੇ ਤੂੰ ਕਸ਼ਤਰੀ ਹੈ ਤੇ ਕਸ਼ਤਰੀਆ ਦਾ ਧਰਮ ਜਿਹੜਾ ਉਹ ਸ਼ਸਤਰ ਚੁੱਕਣਾ, ਤੂੰ ਆਪਣੇ ਧਰਮ ਦੀ ਪਾਲਣਾ ਨਹੀਂ ਕਰ ਰਿਹਾ। ਸੋ ਉਹਨਾਂ ਦੇ ਲਈ ਬ੍ਰਾਹਮਣ ਧਰਮ, ਕਸ਼ਤਰੀਆ ਧਰਮ, ਵੈਸ਼ ਤੇ ਸ਼ੂਦਰ ਧਰਮ, ਉਹਨਾਂ ਦੇ ਲਈ ਤਾਂ ਕੋਈ ਇਨਸਾਨੀਅਤ ਦਾ ਕਾਨਸੈਪਟ ਨਹੀਂ ਹੈ। ਹੁਣ ਕਿਉਂਕਿ ਜਾਣ ਲੱਗਿਆ 47 ਚ ਅੰਗਰੇਜ਼ ਇਹਨਾਂ ਦੇ ਹਵਾਲੇ ਇੰਨਾ ਵੱਡਾ ਖਿੱਤਾ ਕਰ ਗਏ ਜਿੰਨਾ ਕਦੇ ਜੇ ਚੰਦਰਗੁਪਤ ਮੌਰੀਆ ਜਾਂ ਉਸ ਪੀਰੀਅਡ 'ਚ ਦੇਖੀਏ ਤਾਂ ਇੰਨੀ ਟੈਰੀਟਰੀ ਉਦੋਂ ਵੀ ਕਿਸੇ ਕੋਲ ਨਹੀਂ ਸੀ। ਸੈਂਟਰਲ ਭਾਰਤ ਨਾਂ ਦਾ ਦੇਸ਼ ਕਦੇ ਐਗਜ਼ਿਸਟ ਨਹੀਂ ਕੀਤਾ।
ਔਰ ਇੰਨੀ ਵੱਡੀ ਟੈਰੀਟਰੀ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਜਿਉਂ-ਜਿਉਂ ਇਹ 2014 ਚ ਖੁੱਲ ਕੇ ਹਿੰਦੂਤਵੀਆਂ ਦੀ ਹਕੂਮਤ ਆਂਦੀ ਹੈ, ਬੇਸ਼ੱਕ ਇਹ ਵਰਤਾਰਾ ਤਾਂ ਸ਼ੁਰੂ ਹੋ ਜਾਂਦਾ ਜਦੋਂ ਪਹਿਲੀ ਵਾਰ ਅਟਲ ਬਿਹਾਰੀ ਵਾਜਪਾਈ ਜਿਹੜਾ ਹੈ ਉਹ 13 ਮਹੀਨੇ ਲਈ, ਇੱਕ ਵਾਰੀ 13 ਦਿਨ 13 ਮਹੀਨੇ, ਫਿਰ 5 ਸਾਲ 1999 ਤੋਂ 2004 ਤੱਕ ਪ੍ਰਾਈਮ ਮਿਨਿਸਟਰ ਬਣਦਾ ਹੈ। ਔਰ ਉਸ ਪੀਰੀਅਡ 'ਚ ਜਦੋਂ ਵਾਜਪਾਈ ਦੀ ਸਰਕਾਰ ਬਣੀ, ਵਾਜਪਾਈ ਨੇ RSS ਦੇ ਮੁਖੀ ਨੂੰ ਕਿਹਾ ਕਿ ਜੀ ਦੱਸੋ ਤੁਸੀਂ ਲਾਅ ਮਹਿਕਮੇ ਕਿਹੜੇ ਲੈਣੇ ਨੇ। ਉਹਨੇ ਕਿਹਾ ਜੀ ਨਹੀਂ, ਸਾਨੂੰ ਡਿਫੈਂਸ ਵੀ ਨਹੀਂ ਚਾਹੀਦਾ, ਸਾਨੂੰ ਫੋਰਨ ਅਫੇਅਰਸ ਵੀ ਨਹੀਂ, ਸਾਨੂੰ ਆ ਇੱਕ ਹਿਊਮਨ ਡਿਵੈਲਪਮੈਂਟ ਜਿਹਦੇ ਥੱਲੇ ਯੂਨੀਵਰਸਿਟੀਆਂ ਕਾਲਜ ਆਉਂਦੇ ਨੇ, ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਜਿਹੜਾ ਸੁਸ਼ਮਾ ਸਵਰਾਜ ਦੇ ਹਵਾਲੇ ਕੀਤਾ ਗਿਆ, ਹਿਊਮਨ ਡਿਵੈਲਪਮੈਂਟ ਮੁਰਲੀ ਮਨੋਹਰ ਜੋਸ਼ੀ ਦੇ, ਹੋਮ ਮਿਨਿਸਟਰੀ LK ਅਡਵਾਨੀ ਤੇ ਇੱਕ ਅੱਧਾ ਕੋ ਫਾਈਨੈਂਸ ਸੀ ਸ਼ਾਇਦ ਯਸ਼ਵੰਤ ਸਿਨਹਾ, ਬਾਕੀ ਉਹਨਾਂ ਨੇ ਕਿਹਾ ਜੀ ਜਿਹਨੂੰ ਮਰਜ਼ੀ ਦੇ ਦਿਓ। ਹੁਣ ਕਿਉਂਕਿ ਇੱਕ ਗੱਲ ਇਹਨਾਂ ਨੂੰ ਡੈਵਲ ਮਸਟ ਬੀ ਗਿਵਨ ਹਿਸ ਡਿਊ, ਇਹਨਾਂ ਨੂੰ ਇਸ ਗੱਲ ਦੀ ਬਹੁਤ ਚੰਗੀ ਤਰ੍ਹਾਂ ਸਮਝ ਹੈ ਕਿ ਕਿਵੇਂ ਜਦੋਂ ਤੁਸੀਂ ਹਿਸਟਰੀ ਨੂੰ ਟਵਿਸਟ ਕਰਦੇ ਹੋ, ਉਹ ਸਾਰੇ ਨੂੰ ਆਪਣੇ ਪਾਸੇ ਘੁਮਾ ਦਿੰਦੇ ਹੋ, ਫੇਕ ਹੀਰੋ ਕ੍ਰੀਏਟ ਕਰਦੇ ਹੋ ਔਰ ਉਹਨੂੰ ਇੰਨੇ ਜ਼ੋਰ ਸ਼ੋਰ ਨਾਲ ਪ੍ਰਚਾਰਦੇ ਹੋ, ਸਰਕਾਰੀ ਮਸ਼ੀਨਰੀ ਤੇ ਤੁਹਾਡਾ ਕੰਟਰੋਲ ਹੁੰਦਾ ਹੈ ਤੇ ਹੌਲੀ ਹੌਲੀ ਲੋਕ ਜਿਹੜੇ ਨੇ ਜਿਹਨੂੰ ਤੁਸੀਂ ਖਲਨਾਇਕ ਬਣਾਉਣਾ ਉਹ ਖਲਨਾਇਕ ਬਣ ਜਾਂਦਾ, ਜਿਹਨੂੰ ਤੁਸੀਂ ਨਾਇਕ ਬਣਾਉਣਾ ਉਹਨੂੰ। ਔਰ ਤੁਸੀਂ ਦੇਖੋਗੇ ਇੰਨੇ ਨਾਂ ਨਵੇਂ ਇਹਨਾਂ ਨੇ ਕ੍ਰੀਏਟ ਕਰ ਦਿੱਤੇ, ਉਹਨੂੰ ਵੀ ਸ਼ਹੀਦ, ਉਹਨੂੰ ਵੀ ਕੋਈ ਅੰਗਰੇਜ਼ਾਂ ਦੇ ਖਿਲਾਫ, ਕੋਈ ਦੂਜਾ। ਉਹ ਇਵੇਂ ਹੋ ਰਿਹਾ ਜਿਵੇਂ ਮੁਗਲਾਂ ਦਾ ਰਾਜ ਨਹੀਂ ਰਿਹਾ, ਉੱਥੇ ਇਹਨਾਂ ਦਾ ਹੀ ਰਾਜ ਰਿਹਾ ਉਸ ਪੀਰੀਅਡ 'ਚ ਵੀ, ਜਿਵੇਂ ਇਹਨਾਂ ਨੇ ਕਦੇ ਗੁਲਾਮੀ ਕੀਤੀ ਨਾ ਹੋਏ। ਹੁਣ ਇਹ ਜਦੋਂ ਅਸੀਂ ਇਹਨਾਂ ਦਾ 1000 ਸਾਲ ਤੋਂ ਜ਼ਿਆਦਾ ਦਾ ਪੀਰੀਅਡ ਦੇਖਦੇ ਹਾਂ, ਜਿਸ ਨੂੰ ਤੁਸੀਂ ਚੰਗਾਰੀ, ਹੋਪ, ਰੌਸ਼ਨੀ ਜਾਂ ਜਿਹਨੂੰ ਜੇ ਕਹੀਏ ਕਿ ਧਰਤੀ ਦਾ ਖਮੀਰ ਕਿਸੇ ਥਾਟ ਨੇ ਬਦਲਿਆ। ਔਰ ਮੈਂ ਇਹ ਗੱਲ ਬੇਕਰਫੀਲਡ ਵੀ ਇੱਕ ਗਰੁੱਪ ਡਿਸਕਸ਼ਨ 'ਚ ਕਹੀ ਸੀ, ਮੈਂ ਕਿਹਾ ਜੀ 90 'ਚ ਕੈਨੇਡਾ ਮੇਰਾ ਜਾਣਾ ਹੋਇਆ, ਸਰੀ ਦੇ ਵਿੱਚ ਇੱਕ ਕਾਮਰੇਡਾਂ ਦਾ ਚੰਗਾ ਗਰੁੱਪ ਜਿਹੜਾ ਆਪਣੇ ਵੱਲੋਂ ਤਾਂ ਐਡਮਾਇਰਰ ਬਣ ਕੇ ਆਇਆ, ਉਹਨਾਂ ਨੇ ਕਿਹਾ ਕਿ ਜੀ ਅਸੀਂ ਵੀ ਖਿਲਾਫ ਹੈ ਐਸਟੈਬਲਿਸ਼ਮੈਂਟ ਦੇ, ਅਸੀਂ ਵੀ ਜ਼ੁਲਮ ਦੇ ਖਿਲਾਫ ਹੈ, ਪਰ ਤੁਸੀਂ ਖਾਲਿਸਤਾਨ ਕਿਉਂ ਕਹਿੰਦੇ ਹੋ? ਇਹਨੂੰ ਤੁਸੀਂ ਦੇਸ਼ ਪੰਜਾਬ ਕਹੋ, ਇਹਨੂੰ ਤੁਸੀਂ ਕੋਈ ਹੋਰ ਨਾਂ ਦੇ ਦਿਓ ਦੂਜਾ। ਤੇ ਮੈਂ ਉਹਨਾਂ ਨੂੰ ਬੈਠੇ ਸਾਰੇ ਗਰੁੱਪ 'ਚ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਜੀ ਬਹੁਤ ਚੰਗੀ ਗੱਲ ਹੈ ਤੁਸੀਂ ਦੇਸ਼ ਪੰਜਾਬ, ਔਰ ਦੂਸਰਾ ਮੈਂ ਕਿਹਾ ਜੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਪੰਜਾਬ ਦਾ ਇਤਿਹਾਸ ਕਿੰਨੀ, ਪੰਜਾਬ ਦੀ ਸਿਵਲਾਈਜੇਸ਼ਨ ਕਿੰਨੀ ਕੁ ਪੁਰਾਣੀ ਹੈ? ਕਹਿੰਦੇ ਇੰਡਸ ਵੈਲੀ 4000 ਸਾਲ। ਮੈਂ ਕਿਹਾ ਜੀ ਉਹ ਚਲੋ 4000 ਸਾਲ ਦੇ ਪੀਰੀਅਡ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ 5 ਪ੍ਰੋਮੀਨੈਂਟ ਪੰਜਾਬੀਆਂ ਦੇ ਨਾਂ ਦੱਸੋ। ਮੈਂ ਕਿਹਾ ਚਲੋ ਪੋਰਸ ਹੋਇਆ ਕਿ ਨਹੀਂ ਹੋਇਆ ਮੈਂ ਕਹਿ ਦਿੰਦਾ, ਹਾਲਾਂ ਮੈਨੂੰ ਨਹੀਂ ਲੱਗਦਾ, ਉਹ ਵੀ ਇੱਕ ਬਣਾਈ ਹੋਈ ਆ ਕਹਾਣੀ, ਉੱਥੇ ਇੱਕ ਸਨਾਟਾ ਛਾ ਗਿਆ। ਮੈਂ ਕਿਹਾ ਹੁਣ ਜੇ ਉਸ ਧਰਤੀ ਦੇ ਉੱਤੇ ਜਾਗਦੀਆਂ ਜ਼ਮੀਰਾਂ ਵਾਲੇ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਦੇ ਨਾਲ ਆਏ, ਗੁਰੂ ਨਾਨਕ ਸਾਹਿਬ ਨੇ ਵੰਗਾਰਿਆ ਵੇੜੇ ਦੇ ਹਾਕਮਾਂ ਨੂੰ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰਤ ਪਿਤ ਕੁੱਤਿਓ ਚੱਟ ਜਾਓ, ਬਾਬਰ ਦੀ ਜੇਲ੍ਹ ਕੱਟੀ, ਪ੍ਰੀ ਕੰਡੀਸ਼ਨ ਰੱਖੀ ਕਿ ਭਾਈ ਸਭ ਨੂੰ ਛੱਡੋ, ਅਗਜ਼ਨੀ ਬੰਦ ਕਰੋ, ਸ਼ਹਿਰ ਸੈਦਪੁਰ ਦੀ ਲੁੱਟਮਾਰ ਬੰਦ ਕਰੋ। ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦਾ ਇਤਿਹਾਸ, ਉਹ ਸਾਰਾ ਜੇ ਉਸ ਧਰਤੀ ਦੀ ਖਸਲਤ ਨੂੰ, ਮਿੱਟੀ ਦੇ ਖਮੀਰ ਨੂੰ ਬਦਲਿਆ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੇ। ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 200 ਅੰਮ੍ਰਿਤ ਛਕਾਣ ਤੱਕ 230 ਵਰਿਆਂ 'ਚ ਉਹ ਇਨਸਾਨ ਉਸ ਧਰਤੀ ਦੇ ਉੱਤੇ ਘੜਿਆ ਜਿਸ ਨੇ ਰੱਬ ਦੇ ਨਾਲ ਆਪਣੀ ਸਾਂਝ ਪੁਗਾਈ, ਬੌਧਿਕ ਤੌਰ ਦੇ ਉੱਤੇ ਬੁੱਧ ਸੋ ਦੀਪਕ ਜਿਉ ਜਿਆਰੇ, ਸਮਾਜਿਕ ਬਰਾਬਰੀ ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਕਿਰਤ ਦੀ ਗੱਲ ਜਦੋਂ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਜਿਨ੍ਹਾਂ ਨੂੰ ਦੁਰਕਾਰਿਆ ਸੀ ਸਮਾਜ ਨੇ, ਗੁਰੂ ਸਾਹਿਬ ਨੇ ਕਿਹਾ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਜਿਸ ਔਰਤ ਨੂੰ ਅਬਲਾ ਬਣਾਇਆ ਹੋਇਆ ਸੀ ਉਹਨੂੰ ਗੁਰੂ ਨੇ ਸ਼ਹਿਜ਼ਾਦੀਆਂ ਬਣਾ ਕੇ ਉਹਨਾਂ ਦੇ ਗਾਤਰੇ ਕਿਰਪਾਨ ਪਾਈ। ਜੇ ਇਹ ਸਾਰਾ 2.5 ਸਦੀਆਂ ਦਾ ਰੈਵੋਲੂਸ਼ਨ ਸਿੱਖ ਥਾਟ ਦੇ ਨਾਲ ਆਇਆ ਔਰ ਉਸ ਧਰਤੀ ਦੇ ਉੱਤੇ ਉਹ ਬਲਕਾਰ ਯੋਧੇ ਪੈਦਾ ਹੋਏ ਜਿਨ੍ਹਾਂ ਨੇ ਫਿਰ ਮੁਗਲਿਆ ਸਾਮਰਾਜ ਦੀ ਸਫ ਵਲੇਟੀ, ਜਿਨ੍ਹਾਂ ਨੇ ਦਰਾ ਖੈਬਰ ਤੱਕ ਜਾ ਕੇ ਉਹ ਦਰਵਾਜ਼ਾ ਬੰਦ ਕਰ ਦਿੱਤਾ ਜਿੱਥੋਂ ਹਜ਼ਾਰਾਂ ਸਾਲਾਂ ਤੋਂ ਹਮਲਾਵਰ ਆਉਂਦੇ ਸੀ। ਤੇ ਤੁਹਾਨੂੰ ਕੀ ਤਕਲੀਫ ਹੈ ਕਿ ਤੁਸੀਂ ਸਿੱਖ ਲਫ਼ਜ਼ ਤੋਂ ਜਾਂ ਖਾਲਸਾ ਲਫ਼ਜ਼ ਤੋਂ ਇੰਨੀ ਨਫ਼ਰਤ ਕਰਦੇ ਹੋ ਕਿ ਤੁਹਾਨੂੰ ਸਿੱਖ ਰਾਜ ਜਾਂ ਖਾਲਸਾ ਰਾਜ
ਜਾਂ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ 12-13% ਵੀ ਸਿੱਖ ਨਹੀਂ ਸੀ, ਜੀ। ਲੇਕਿਨ ਉਹਨਾਂ ਨੇ ਉਹ ਰਾਜ ਦਿੱਤਾ ਜਿਹਦੇ ਬਾਰੇ ਜਦੋਂ ਅਸੀਂ ਸ਼ਾਹ ਮੁਹੰਮਦ ਕਹਿੰਦੇ ਉਹਨਾਂ ਦਾ ਜੰਗਨਾਮਾ ਹੈ ਕਿ ਭਾਈ ਇਹ ਹਿੰਦੂ ਔਰ ਮੁਸਲਮਾਨ ਰਾਜੀ ਰਹਿੰਦੇ ਸੀ, ਕੋਈ ਤੀਸਰੀ ਜ਼ਾਤ ਨਹੀਂ ਸੀ ਆਈ। ਹੁਣ ਜਦੋਂ ਅਸੀਂ ਇਸ ਪਾਰਟ ਵੱਲ ਦੇਖਦੇ ਹਾਂ ਔਰ ਇਸ ਗੱਲ ਨੂੰ ਹਿੰਦੂ ਤੋਂ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ, RSS ਬਹੁਤ ਚੰਗੀ ਤਰ੍ਹਾਂ ਸਮਝਦਾ, ਇਹੀ ਕਾਰਨ ਹੈ ਕਿ ਉਹਨਾਂ ਨੇ ਜੇ ਲਾਲਾ ਦੌਲਤ ਰਾਏ ਨੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਲਿਖਿਆ, ਤੁਸੀਂ ਉਹ ਸਾਰਾ ਸਾਡੇ ਵੀ ਉਹਨੂੰ ਵੰਡਦੇ ਰਹੇ ਨੇ, ਪਰ ਤੁਸੀਂ ਕਨਕਲੂਜਨ ਦੇਖੋਗੇ ਉਹਨਾਂ ਨੂੰ ਸੱਚਾ ਹਿੰਦੂ ਸਾਬਤ ਕਰਨ ਤੇ ਜ਼ੋਰ ਲੱਗਾ ਹੋਇਆ ਕਿ ਜੀ ਦੇਖੋ ਉਹਨਾਂ ਨੇ ਹਿੰਦੂਆਂ ਦੀ ਜਿਹੜੀ ਆ ਉਹ ਰੱਖਿਆ ਕੀਤੀ। ਹੁਣ ਤੁਸੀਂ ਇਹਨਾਂ ਦਾ ਦੇਖੋਗੇ ਹਿੰਦੂ ਤਵੀਆਂ ਦਾ ਵਰਤਾਰਾ, ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਮੁੱਢਲੇ ਤੌਰ ਤੇ ਹਿਊਮਨ ਰਾਈਟਸ ਦੇ ਲਈ ਰਾਈਟ ਟੂ ਫਰੀडम ਹੈ ਆਫ ਫੇਥ, ਉਹਦੇ ਲਈ ਹੁੰਦੀ ਹੈ, ਉਹ ਭਾਵੇਂ ਉਸ ਪੀਰੀਅਡ 'ਚ ਹਿੰਦੂ ਸੀ ਅੱਜ ਕੋਈ ਹੋਰ ਹੈ, ਲੇਕਿਨ ਉਹਨੂੰ ਵੀ ਤੁਸੀਂ ਦੇਖੋਗੇ ਵੀ ਕਿਵੇਂ ਉਹਨਾਂ ਨੇ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਦੇ ਥਾਟ ਨੂੰ ਭਗਤੀ ਮਾਰਗ ਦੇ ਖਾਤੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਉਹੀ ਰਾਮਾਨੰਦ ਦੇ ਨਾਲ, ਉਹੀ ਰਾਮਾਨੁਜ, ਉਹੀ ਭਗਤੀ ਲਹਿਰ ਜਿਹੜੀ ਇਹਨਾਂ ਨੇ ਆਪ ਹੀ ਜਿਹੜੀ ਉਹਦੇ 'ਚ ਬਣਾ ਕੇ ਫਿਰ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਹੁਣ ਜਦੋਂ ਦਾ ਹਿੰਦੂ ਤਵੀਆਂ ਦੇ ਕੋਲ ਕੰਟਰੋਲ ਆਇਆ 2014 ਤੋਂ ਬਾਅਦ, ਪਹਿਲਾਂ ਤਾਂ ਵੈਸੇ ਹੀ ਉਹਦੇ ਵੇਲੇ ਅਟਲ ਬਿਹਾਰੀ ਵਾਜਪਾਈ ਦੇ ਇਹਨੇ ਸੁਸ਼ਮਾ ਸਵਰਾਜ ਨੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ 'ਚ ਤੁਸੀਂ ਦੇਖੋਗੇ ਉਹ ਸਾਰੇ ਉਸੇ ਜ਼ਮਾਨੇ 'ਚ ਹੀ ਤੁਸੀਂ ਦੇਖਦੇ ਹੋ ਰਾਮਾਇਣ ਮਹਾਭਾਰਤ ਚਾਣਕਿਆ ਕਿਸ ਲੈਵਲ ਦੀਆਂ ਜਿਹੜੀਆਂ ਨੇ ਇਹ ਸੀਰੀਅਲ ਕ੍ਰੀਏਟ ਕੀਤੇ, ਕਿੰਨੇ ਵਰਤ ਕੋਈ ਸੰਤੋਸ਼ੀ ਮਾਤਾ ਤੋਂ ਲੈ ਕੇ ਪਤਾ ਨਹੀਂ ਕਿੰਨੀਆਂ ਮਾਤਾਵਾਂ ਹੁਣ ਤਾਂ ਭਰੇ ਹੁੰਦੇ ਨੇ ਟੀਵੀ, ਔਰ ਉਸ ਸਾਰੇ ਨੂੰ 2014 ਤੋਂ ਬਾਅਦ ਤਾਂ ਉਹਨਾਂ ਨੇ ਕਿਵੇਂ ਮੰਦਰਾਂ ਦਾ ਚਾਰ ਚਫੇਰੇ ਨਿਰਮਾਣ ਕਰ ਰਹੇ ਨੇ। ਪਰ ਸਭ ਤੋਂ ਜਿਹੜਾ ਖਤਰਨਾਕ ਪਾਰਟ ਹੈ ਕਿਉਂਕਿ ਇਹਨਾਂ ਨੂੰ ਖਤਰਾ ਵੀ ਸਿੱਖਾਂ ਤੋਂ ਹੀ ਹੈ, ਕਿਉਂਕਿ ਸਿੱਖ ਵਿਚਾਰਧਾਰਾ ਦੇ ਸਾਹਮਣੇ ਬ੍ਰਾਹਮਣਵਾਦ ਦੀ ਬੋਧੀ ਵਿਚਾਰਧਾਰਾ ਟਿਕਦੀ ਨਹੀਂ ਹੈ, ਇਸ ਲਈ ਇਹਨਾਂ ਨੇ ਇੱਕ ਪਾਸੇ ਤਾਂ ਉਹ ਵੈਰ ਪੁਗਾਇਆ ਹੀ ਪੁਗਾਇਆ, ਜਿਹਨੂੰ ਉਸਨੇ ਐਸਨ ਰੰਧਾਵਾ ਨੇ ਵੈਰੀਆਂ ਕੱਢ ਵਿਖਾੜਿਆ, 5 ਸਦੀਆਂ ਦਾ ਵੈਰ, ਉਹ ਟੋਟਲ ਵਾਰ ਸਿੱਖਾਂ ਦੇ ਭਰਪਾ ਕੀਤੀ ਹੋਈ ਹੈ। ਪਰ ਦੂਸਰੇ ਪਾਸੇ ਸਿੱਖ ਹਿਸਟਰੀ ਨੂੰ ਜਿਹੜਾ ਉਹ ਬਿਲਕੁਲ ਆਪਣੇ 'ਚ ਜਜ਼ਬ ਕਰਨ ਦੇ ਲਈ ਇਹਨਾਂ ਨੇ ਜਿਸ ਕਿਸਮ ਦਾ ਇਹ ਸਾਰਾ ਵਰਤਾਰਾ ਸ਼ੁਰੂ ਕੀਤਾ ਹੋਇਆ ਹੈ, 1 ਸਾਲ ਪਹਿਲਾਂ ਇਸ ਤੇ ਮੋਦੀ ਨੇ ਐਲਾਨ ਕਰਕੇ ਕਿ ਜੀ ਇਹ ਅਸੀਂ 26 ਦਸੰਬਰ ਦਾ ਦਿਨ ਵੀਰ ਬਾਲ ਦਿਵਸ ਵਜੋਂ, ਔਰ ਅਸੀਂ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਇਹਨਾਂ ਦਾ ਵੀਰ ਲਫ਼ਜ਼ ਬਹੁਤ ਖਤਰਨਾਕ ਹੈ, ਇਹੀ ਹਕੀਕਤ ਰਾਏ ਜਿਹੜਾ ਇੱਕ ਸਿੱਖ ਬੱਚਾ ਸਿਆਲਕੋਟ ਦਾ ਉਹਨੂੰ ਇਹ ਪਹਿਲਾਂ ਇਹਨਾਂ ਨੇ ਆਪਣੇ ਖਾਤੇ 'ਚ ਪਾਇਆ, ਜਿਹੜਾ ਹਿੰਦੂਤਵਾਦੀ ਆਈਡੀਓਲੋਜੀ ਦੇ ਕੇ ਨਾਜ਼ੀਆਂ ਵਾਲੀ ਨਫ਼ਰਤ ਦੇਣ ਵਾਲਾ ਹੈ ਉਹਨੂੰ ਵੀ ਇਹ ਵੀਰ ਸਾਵਰਕਰ ਕਹਿੰਦੇ ਨੇ, ਤੇ ਸਾਹਿਬਜ਼ਾਦਿਆਂ ਦੀ ਥਾਂ ਉਹਨਾਂ ਨੂੰ ਤੁਸੀਂ ਬਾਲ ਬੱਚੇ ਬਣਾ ਦਿਓ। ਸਾਡੇ ਲਈ ਤਾਂ ਬਾਬੇ ਨੇ, ਅਸੀਂ ਤਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਰਦੇ। ਹੁਣ ਤੁਸੀਂ ਕਹੋ ਜੀ ਇਹ ਬਾਲ ਨੇ ਵੀਰ ਨੇ, ਔਰ ਅੱਜ ਜਦੋਂ ਕਿ ਇਹਨਾਂ ਨੇ ਅਗੇਨ ਉਹ 2-3 ਘੰਟੇ ਦਾ ਪ੍ਰਗਤੀ ਮੈਦਾਨ ਦੇ ਵਿੱਚ ਸਮਾਗਮ ਕੀਤਾ ਔਰ ਉਸ ਦੇ ਵਿੱਚ ਉਹ ਸਮ੍ਰਿਤੀ ਇਰਾਨੀ ਦੀ ਤੁਸੀਂ ਪ੍ਰੈਜੈਂਟੇਸ਼ਨ ਦੇਖੋ, ਮੋਦੀ ਦੀ ਦੇਖੋ, ਜਿਹੜਾ ਉਸ ਦਾ ਜਿਹੜਾ ਉਹ ਮਾਸਟਰ ਆਫ ਸੈਰਾਮਨੀਜ਼ ਹੈ ਉਹ ਇਹ ਸਾਹਮਣੇ ਬੈਠੇ ਹਿੜ ਕਰ ਰਹੇ ਨੇ, ਤਾੜੀਆਂ ਮਾਰ ਰਹੇ ਨੇ, ਮਨਜਿੰਦਰ ਸਿਰਸਾ ਦੂਜੇ ਸਿੱਖ ਬੱਚੇ ਬਿਠਾਏ ਹੋਏ ਨੇ, ਔਰ ਜੇ ਗੱਤਕਾ ਹੈ ਜਿਹੜਾ ਇੱਕ ਯੂਨੀਕ ਸਾਡਾ ਉਹਦੇ ਨਾਲ ਜੀ ਇਹ ਕੇਰਲਾ ਦੇ ਬੱਚੇ ਤੇ ਫਲਾਣੇ ਮਾਰਸ਼ਲ ਆਰਟ, ਔਰ ਦੂਸਰਾ ਤੇ ਮੋਦੀ ਦੀ ਪ੍ਰੈਜੈਂਟੇਸ਼ਨ, ਔਰ ਇਸੇ ਨੂੰ ਹੀ ਇਹਨਾਂ ਨੇ ਖਬਰ ਵੀ ਮੇਨ ਸਾਰੀ ਇਹਨਾਂ ਦੀ PTI ਨੇ ਬਣਾਇਆ, ਸਿੱਖ ਗੁਰੂਜ਼ ਟੌਟ ਇੰਡੀਅਨਸ to live for their land's glory, PM ਮੋਦੀ says on ਵੀਰ ਬਾਲ ਦਿਵਸ। ਔਰ ਉਹਨਾਂ ਨੇ ਕਿਹਾ ਜੀ ਇਹ ਉਹਨਾਂ ਨੇ ਭਾਰਤ ਦੇ ਲਈ ਕੁਰਬਾਨੀ ਕੀਤੀ, ਇੰਡੀਆ ਦੇ ਲਈ, ਸਰਜ਼ਮੀਨ ਦੇ ਲਈ, ਔਰ ਦੂਜਾ ਉਹਨਾਂ ਨੇ ਇੰਡੀਅਨਸ ਨੂੰ, ਜਦੋਂ ਨਾ ਕੋਈ ਇੰਡੀਆ ਨਾਂ ਦਾ ਕੋਈ ਮੁਲਕ ਐਗਜ਼ਿਸਟ ਕਰਦਾ ਸੀ, ਇਹ ਕੁਰਬਾਨੀਆਂ ਸਿੱਖ ਇਤਿਹਾਸ ਜਿਹੜੀ ਹੈ ਜਿਹੜੀ ਗਲੋਰੀ, ਔਰ ਇਸ ਨੂੰ ਇਹ ਨਹੀਂ ਹੈ ਕਿ ਅਸੀਂ ਬਤੌਰੇ ਸਿੱਖ ਕਹਿ ਰਹੇ ਹਾਂ। ਹੁਣ ਅੱਲਾ ਯਾਰ ਖਾਂ ਯੋਗੀ ਜਿਹਦਾ ਅਸੀਂ ਜ਼ਿਕਰ ਕਰਦੇ ਹਾਂ, ਜਦੋਂ ਕਿ ਇਹ ਦੋਨੋਂ ਹੀ ਉਹਨਾਂ ਦੀਆਂ ਰਚਨਾਵਾਂ ਜਿਵੇਂ ਸ਼ਹੀਦਾਨੇ ਵਫਾ, ਇਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਤੇ ਹੈ, ਔਰ ਅਸੀਂ ਜਿਵੇਂ ਜ਼ਿਕਰ ਕੀਤਾ ਸੀ ਗੰਜ ਸ਼ਹੀਦਾਂ ਵੱਡੇ ਸਾਹਿਬਜ਼ਾਦਿਆਂ ਦੀ। ਹੁਣ ਇਹ ਜਦੋਂ ਉਹਨਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਸ਼ਹਾਦਤ ਦਾ ਜ਼ਿਕਰ ਕਰਦੇ ਆ, ਅਖੀਰ ਤੇ ਪਹੁੰਚਦੇ ਆ ਆਪਣੇ ਇਸ ਲਿਖਤ ਦੇ, ਤੇ ਇਹ ਸਾਹਿਬਜ਼ਾਦੇ ਕਹਿ ਰਹੇ ਨੇ, हम जान दे के औरों की जान नहीं बचा चले,
सिक्खी की नींव हम हैं, सरों पे उठा चले। गुरियाई का है किस्सा, जहां में बना चले। सिंगों की सल्तनत का पौधा हम लगा चले। गद्दी से ताजो तख्त बस अब कौम पाएगी। दुनिया से जालिमों का निशान मिटाएगी। ਹੁਣ ਉਹਨਾਂ ਨੇ ਕਿਹਾ ਜੀ ਅਸੀਂ ਆਪਣੀਆਂ ਕੁਰਬਾਨੀਆਂ ਦਿੱਤੀਆਂ, ਦੂਸਰਿਆਂ ਦੀਆਂ ਜਾਨਾਂ ਬਚਣ। ਸਿੱਖੀ ਦੀਆਂ ਫਾਊਂਡੇਸ਼ਨਸ ਜਿਹੜੀਆਂ ਨੇ ਉਹ ਅਸੀਂ ਆਪਣੇ ਸਿਰ ਤੇ ਰੱਖ ਲਈਆਂ ਨੇ। ਸਿੱਖੀ ਕੀ ਨੀਂव हम है, सरों पे उठा चले। गुरियाई का है किस्सा, जहां में हम बना चले। क्योंकि बिंदी पुत्र नहीं ने, हुण गुरियाई गुरु ग्रंथ साहिब दे हवाले ये भी जिहड़ा है इस कुर्बानी चों निकलदा है। और सब तो अहम है इहदे च ਸਿੰਘੋਂ की सल्तनत का है पौधा लगा चले, कि ਅਸੀਂ ਉਹਦਾ ਪੌਦਾ ਲਗਾ ਦਿੱਤਾ ਸਿੱਖਾਂ ਦੇ ਰਾਜ ਦਾ, ਸਿੰਘਾਂ ਦੀ ਸਲਤਨਤ ਦਾ। ਗੱਦੀ ਸੇ ਤਾਜ਼ੋ ਤਖਤ ਬਸ ਅਬ ਕੌਮ ਪਾਏਗੀ। ਇਹ ਸਾਡੀਆਂ ਕੁਰਬਾਨੀਆਂ ਇਸ ਗੱਲ ਦਾ ਸਬੂਤ ਨੇ ਕਿ ਹੁਣ ਕੌਮ ਦੇ ਕੋਲ ਜਿਹੜਾ ਉਹ ਤਖਤ ਔਰ ਤਾਜ ਹੋਏਗਾ, ਸਲਤਨਤ ਹੋਏਗੀ। ਦੁਨੀਆ ਸੇ ਜ਼ਾਲਿਮੋं का निशान मिटाएगी, कि कौम ਜਿਹੜੀ ਹੈ ਉਹ ਗੱਦੀ ਪਾਏਗੀ, ਸਲਤਨਤ ਦੀ ਮਾਲਕ ਹੋਏਗੀ, ਰਾਜ ਭਾਗ ਸਿਰਜੇਗੀ ਔਰ ਦੁਨੀਆ ਚੋਂ ਇਹਨਾਂ ਜ਼ਾਲਮਾਂ ਦਾ ਨਾਮੋ ਨਿਸ਼ਾਨ ਮਿਟਾਏਗੀ। ਔਰ ਇਸ ਦਾ ਅਖੀਰਲਾ ਜਿਹੜਾ ਉਹਨਾਂ ਨੇ ਇਸ ਸ਼ਹੀਦਾਨੇ ਵਫਾ ਦੇ ਵਿੱਚ ਫਿਰ ਇਹ ਕਿਹਾ ਕਿ ਉਹ ਸਰਹੰਦ ਦੀ ਕੰਧ 1704 ਚ ਇਹ ਸ਼ਹਾਦਤਾਂ ਹੁੰਦੀਆਂ ਨੇ ਤੇ ਫਿਰ 1710 ਤੱਕ ਵਿਦਨ 6 ਇਅਰਸ ਕੀ ਹੁੰਦਾ ਹੈ ਕਿ ਹੁਣ ਇੱਕ ਪਾਸਿਓਂ ਕੰਧ ਉਹਨਾਂ ਦੇ ਉਸਰ ਰਹੀ ਹੈ, ਉੱਪਰ ਤੱਕ ਆ ਰਹੀ ਹੈ। ठोडी तक ईंटें चुन दी गई, मुंह तक आ गई। बीनी को ढांपते ही वो आंखों पे छा गई। हर चांद सी जबीन को घन सा लगा गई। जमीन मत्था हुंदा है कि भी जोरे जबीन कि भी वो जड़ा है उन्हां दे इवें लगदा है इट्टां जिवें ग्रह लग गया हो चंद्रमा वर्गे सोहणे मूहां ते। हर चांद सी जबीन को घनसा लगा गई। लखते जिगर गुरु के वो दोनों छुपा गई। जोगी जी इसके बाद हुई थोड़ी देर थी, बस्ती सरहंद शहर की ईंटों का ढेर थी। कि बहुत जल्दी फिर ये सरहंद जड़ी है वो इट्टां दी बस्ती बना दी गई। हुण इस सारे नूं जे कोई भारत माता, हिंदूत्वा, हिंदुस्तान दी कुर्बानी उस सारे नाल जोड़ के देखण दी कोशिश करे। और ये बड़ा खतरनाक इन्हां दा वीर बाल दिवस का मूव है। असी समझते हैं कि इन्हां नूं ये जिहड़े पग्गां बन के इस किस्म दा इन्हां दे उस हिंदूत्वा दे प्रचार तंत्र दा हिस्सा ने, इन्हां नूं चैलेंज किया जाना चाहिए, इन्हों एक्सपोज किया जाना चाहिए। ते जिवें उस भगवंत मान का ड्रामा जिहड़ा सोग का बिगल बजाण दा सी वो वापस करवाया, ये भी अल्टीमेटली दा। और मोदी बड़े फखर नाल कह रहा कि इस बार कला इत्थे नहीं मनाया जा रहा है, ये अमरीका और आस्ट्रेलिया और यूके, कनेडा का नाम नहीं लिया, ग्रीस, UAE उहदे च भी अंतरराष्ट्रीय बनाता सी वीर बाल दिवस। और ये तुसी इस तो अंदाज़ा लाओ कि भाई ये अपना जिहड़ा इन्हां दा अपना थोथा, इन्हां दे पल्ले कुछ नहीं है, लेकिन सिख इतिहास नूं विगाड़ के ये अपने खाते च पाउण दी कोशिश कर रहे हैं। जी डॉक्टर साहब थोड़ा बहुत शुक्रिया। सो थले ब्रेक व्यूअर्स तुसां इसी तरह बने रहना, मिलते हैं आफ्टर दिस शॉर्ट ब्रेक। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। टैक्स संबंधी किसी भी तरह के सवाल ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। Accurate Accountants and Taxes। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ।
ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 03। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਵੇਂ ਆਰਐਸਐਸ ਵੱਲੋਂ ਸਿੱਖ ਇਤਿਹਾਸ ਨੂੰ ਪੂਰੀ ਤਰ੍ਹਾਂ ਵਿਗਾੜਿਆ ਜਾ ਰਿਹਾ ਹੈ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਖਾਲਸਾ ਪੰਥ ਤੇ ਜ਼ੁਲਮਾਂ ਲਈ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ, ਜਦੋਂ ਕਿ ਗੱਦਾਰ ਹਿੰਦੂ ਕਿਰਦਾਰਾਂ ਨੂੰ ਇਤਿਹਾਸ ਵਿੱਚੋਂ ਗਾਇਬ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਤਿਹਾਸ ਨੂੰ ਜੇ ਇਮਾਨਦਾਰੀ ਦੇ ਨਾਲ ਤੁਸੀਂ ਵਾਚੋ, ਪੜਚੋਲੋ, ਲੱਭਣ ਦੀ ਕੋਸ਼ਿਸ਼ ਕਰੋ ਤੇ ਫਿਰ ਨੇਕ ਔਰ ਸ਼ੈਤਾਨ ਉਹ ਕਿਰਦਾਰ ਨਾਲ ਹੀ ਤੁਰਦੇ ਨੇ। ਕਈ ਵਾਰ ਪਰਿਵਾਰਾਂ ਦੇ ਵਿੱਚ ਉਸ ਕਿਸਮ ਦੇ ਹਮਦਰਦ ਹੋਣਗੇ ਜਿਹੜੇ ਪਰਿਵਾਰ ਦਾ ਮੁਖੀਆ ਜ਼ੁਲਮ ਕਰ ਰਿਹਾ ਹੁੰਦਾ। ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵੇਲੇ ਜਦੋਂ ਚੰਦੂ ਜਿਹੜਾ ਆਪਣੀ ਹਵੇਲੀ 'ਚ ਲਿਜਾ ਕੇ ਗੁਰੂ ਅਰਜਨ ਸਾਹਿਬ ਨੂੰ 3 ਦਿਨ ਟਾਰਚਰ ਕਰਦਾ ਹੈ, ਤੱਤੀ ਤਵੀ ਤੇ ਬਿਠਾਉਂਦਾ ਹੈ, ਸਿਰ ਤੇ ਰੇਤ ਪਾਉਂਦਾ ਹੈ, ਦੇਗ 'ਚੋਂ ਬਾਲਦਾ ਹੈ ਔਰ ਸ਼ਹੀਦ ਕਰਦਾ ਹੈ। ਪਰ ਅਸੀਂ ਦੇਖਦੇ ਹਾਂ ਕਿ ਉਸ ਦੀ ਨੂੰਹ ਜਿਹੜੀ ਹੈ ਉਹ ਹਮਦਰਦੀ ਰੱਖਦੀ ਹੈ। ਹੁਣ ਇਸੇ ਤਰ੍ਹਾਂ ਜੇ ਅਸੀਂ ਨਿਰਪੱਖ ਹੋ ਕੇ ਕਿਰਦਾਰਾਂ ਨੂੰ ਦੇਖੀਏ, ਕਿਉਂਕਿ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਇਹ ਡਿਸਕਸ ਕੀਤਾ ਹੈ ਕਿ ਕਿਵੇਂ ਹਿੰਦੂ ਤਵੀਆਂ ਵੱਲੋਂ ਹਿਸਟਰੀ ਨੂੰ ਇੱਕ ਪੂਰੀ ਟਵਿਸਟ ਦੇ ਕੇ ਜਿਹੜੀ ਸਾਡੀ ਪ੍ਰਾਊਡ ਹਿਸਟਰੀ ਹੈ ਉਸ ਨੂੰ ਭਾਰਤ ਮਾਤਾ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਹੈ। ਸਿੱਖਾਂ ਨੂੰ ਜਿਹੜਾ ਉਹ ਹਿੰਦੂਤਵਾ, ਸਨਾਤਨ ਧਰਮ ਦੀ ਕੰਟੀਨਿਊਟੀ, ਡਿਫੈਂਡਰਸ ਆਫ ਹਿੰਦੂ ਧਰਮ, ਉਸ ਦਾ ਤਾਂ ਵੇਰਵਾ ਪਹਿਲਾਂ ਹੀ ਚੱਲ ਰਿਹਾ ਸੀ। ਪਰ ਜਦੋਂ ਹੁਣ ਉਹਨਾਂ ਦੇ ਕੋਲ ਹਕੂਮਤ ਆਈ ਹੈ, ਜਿਸ ਅੰਦਾਜ਼ 'ਚ ਸਿੱਖਾਂ ਦੇ ਧਾਰਮਿਕ ਮਾਮਲਿਆਂ 'ਚ ਸਿੱਧੀ ਦਖਲਅੰਦਾਜ਼ੀ ਕਰ ਰਹੇ ਨੇ, ਵੀਰ ਬਾਲ ਦਿਵਸ ਦੇ ਨਾਂ ਥੱਲੇ ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਉਹਨਾਂ ਨੇ ਬਿਲਕੁਲ ਇੱਕ ਐਂਟਾਈ ਮੁਸਲਮ ਸ਼ੇਪ ਦੇਣ ਦੀ ਕੋਸ਼ਿਸ਼ ਵੀ ਕੀਤੀ। ਹਾਲਾਂਕਿ ਅਸੀਂ ਸਮੇਂ-ਸਮੇਂ ਜਿਹੜੇ ਵੀ, ਸਾਡਾ ਕੋਈ ਇਹ ਨਹੀਂ ਹੈ ਕਿ ਕੋਈ ਇਨਹੈਰੈਂਟ ਕਿਸੇ ਦੇ ਨਾਲ ਵਿਰੋਧ ਹੈ ਜਾਂ ਕਿਸੇ ਦੇ ਨਾਲ ਕੋਈ ਜਿਹੜੀ ਹੈ ਉਹ ਦੋ ਜਾਗੀ ਵਾਲੀ ਭਾਵਨਾ ਹੈ ਕਿ ਵੀ ਅਸੀਂ ਕਿਸੇ ਪ੍ਰਤੀ ਰੱਖਦੇ। ਪਰ ਜੇ ਤੁਸੀਂ ਹਿਸਟਰੀ ਨੂੰ ਇਮਾਨਦਾਰੀ ਦੇ ਨਾਲ ਦੇਖੋਗੇ ਤੇ ਫਿਰ ਇਹ ਗੱਲ ਸਾਹਮਣੇ ਆਏਗੀ ਕਿ ਮੁਗਲਿਆ ਸਲਤਨਤ ਤਾਂ ਸਿੱਖਾਂ ਤੋਂ ਉਸ ਹੱਦ ਤੱਕ ਹੀ ਖੌਫਜ਼ਦਾ ਸੀ ਜਿੱਥੋਂ ਉਹਨਾਂ ਨੂੰ ਉਹਨਾਂ 'ਚ ਪੋਲੀਟੀਕਲ ਬਗਾਵਤ ਜਾਂ ਰਾਜ ਭਾਗ ਦੇ ਉੱਤੇ ਦਾਅਵੇ ਦਾ ਜਿਹੜੀ ਹੈ ਉਹ ਸਮੈਲ ਆਉਂਦੀ ਸੀ। ਲੇਕਿਨ ਬ੍ਰਾਹਮਣਵਾਦ ਦੀ ਆਈਡੀਓਲੋਜੀ ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਆਮਦ ਨਾਲ, ਜਦੋਂ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਵਾਲੇ ਪੰਡਤ ਦਾ ਹੱਥ ਫੜ ਕੇ ਕਿਹਾ ਸੀ ਵੀ ਇਹ ਜਨੇਊ ਜਬਰੀ ਪਾਉਣਾ ਨਹੀਂ ਹੈ, ਪਾਉਣ ਨਹੀਂ ਦੇਣਾ ਹੈ, ਉਦੋਂ ਹੀ ਰਾਈਵਲਰੀ ਸ਼ੁਰੂ ਹੋ ਗਈ ਸੀ। ਅਸੀਂ ਗੁਰਦੁਆਰਾ ਕੰਧ ਸਾਹਿਬ ਦਾ ਜਦੋਂ ਇਤਿਹਾਸ ਦੇਖਦੇ ਹਾਂ ਬਟਾਲੇ 'ਚ ਕਿ ਵੀ ਇਹ ਤਾਂ ਉਸ ਜੋ ਕੁਛ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਉਮਤ ਨਾਲ ਜੂਨ 84 ਦੇ ਪਹਿਲੇ ਹਫ਼ਤੇ ਟੋਟਲ ਵਾਰ ਡਿਕਲੇਅਰ ਕਰਕੇ ਕੀਤਾ, ਇਹ ਤਾਂ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਔਰ ਇਸੇ ਨੂੰ ਹੀ ਜਦੋਂ 5 ਸਦੀਆਂ ਦਾ ਵੈਰ ਦੀ ਗੱਲ ਅਸੀਂ ਕਰਦੇ ਹਾਂ ਤੇ ਇਹ ਜਦੋਂ ਤੁਸੀਂ ਹਰ ਗੁਰੂ ਸਾਹਿਬਾਨ ਦੇ ਪੀਰੀਅਡ ਦੇ ਵਿੱਚ ਦੇਖਦੇ ਹੋ ਤੇ ਫਿਰ ਤੁਹਾਨੂੰ ਉਹ ਕਿਰਦਾਰ ਨਜ਼ਰ ਆਏਗਾ। 5ਵੇਂ ਪਾਤਸ਼ਾਹ ਤੱਕ ਪਹੁੰਚਦੇ ਆ ਵੀ ਉਹ ਕਿਤੇ ਗੋਂਦਾ ਮਰਵਾਹਾ ਹੈ, ਕਿਤੇ ਕੋਈ ਹੋਰ ਸ਼ਿਕਾਇਤਕਰਤਾ ਬਣ ਜਾਂਦਾ ਹੈ। ਔਰ 5ਵੇਂ ਪਾਤਸ਼ਾਹ ਦੇ ਵੇੜੇ ਤਾਂ ਫਿਰ ਕੀ ਰੋਲ ਉਹ ਚੰਦੂ ਹੋਏ ਜਾਂ ਹੋਰ ਬ੍ਰਾਹਮਣਵਾਦੀ ਲੌਬੀ ਨੇ ਅਦਾ ਕੀਤਾ, ਜ਼ਾਹਰ ਹੈ ਜਹਾਂਗੀਰ ਉਸ ਦੇ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੈ, ਉਸ ਤੋਂ ਜਿਹੜਾ ਉਹਦੀ ਮਾਫੀ ਨਹੀਂ ਹੈ। ਲੇਕਿਨ ਇਸ ਸਾਰੇ ਦੌਰ 'ਚ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ, 22 ਤਾਰ ਦੇ ਪਹਾੜੀ ਰਾਜਿਆਂ ਦਾ ਜ਼ਿਕਰ ਕਰਦੇ ਹਾਂ ਅਸੀਂ, ਉਹਨਾਂ ਸਾਰੇ ਰਾਜਿਆਂ ਦੀਆਂ ਫੌਜਾਂ ਦਾ ਜ਼ਿਕਰ ਕੀਤਾ। ਔਰ ਇੱਕ ਜਿਹੜੀ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਔਰ ਉਸ ਦੇ ਨਾਲ ਹੀ ਜਿਹੜਾ 1704 ਤੱਕ 5 ਸਾਲ ਦੇ ਵਿੱਚ ਜਿਹੜਾ ਉਹਨਾਂ ਅਗਲੇ ਸਾਲ ਤੋਂ ਹੀ ਉਹਨਾਂ ਦੇ 1699 ਤੋਂ ਇੱਕਦਮ ਬਾਅਦ 1700 ਤੋਂ 5 ਸਾਲਾਂ 'ਚ 6 ਹਮਲੇ ਹੁੰਦੇ ਨੇ ਪਹਾੜੀ ਰਾਜਿਆਂ ਦੇ। ਹੁਣ ਜਦੋਂ ਅਸੀਂ ਇਸ ਸਾਰੇ ਪਾਠ ਨੂੰ ਦੇਖਦੇ ਹਾਂ ਫਿਰ ਇਹ ਗੱਲ ਦੀ ਸਮਝ ਆਉਂਦੀ ਹੈ ਕਿ ਜਿਹੜਾ ਫਾਈਨਲ ਘੇਰਾ 8 ਮਹੀਨੇ ਦਾ
ਉਹ ਜਿਹਦੇ ਚ ਸੂਬਾ ਸਰਹੰਦ ਦੀ ਫੌਜ, ਸੂਬਾ ਲਾਹੌਰ ਦੀ ਫੌਜ, ਸੂਬਾ ਕਸ਼ਮੀਰ ਦੀ ਫੌਜ, ਦਿੱਲੀ ਦਰਬਾਰ ਦੀ ਫੌਜ, ਪਰ ਉਸ ਦੀ ਇੰਟਰਵੈਂਸ਼ਨ ਵੀ ਸੂਬਾ ਸਰਹੰਦ ਜਾਂ ਦਿੱਲੀ ਦਰਬਾਰ ਦੀ ਹੁੰਦੀ ਹੈ ਜਦੋਂ 6 ਵਾਰ ਹਮਲੇ ਅੱਡ-ਅੱਡ, ਜਿਹੜੀਆਂ 14 ਜੰਗਾਂ ਗੁਰੂ ਸਾਹਿਬ ਦੀਆਂ ਨੇ, 12 ਜੰਗਾਂ ਤਾਂ ਇਹਨਾਂ ਹਿੰਦੂ ਰਾਜਿਆਂ ਦੇ ਨਾਲ ਨੇ। ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਅਸੀਂ ਇਸ ਆਵਾਜ਼ ਨੂੰ, ਜਿਹੜਾ ਖਾਲਸਾ ਰੂਪ ਦੇ ਵਿੱਚ, ਜਿਹੜਾ ਕਿ ਬ੍ਰਾਹਮਣਵਾਦ ਦੀ ਧੁਨੀ ਦੇ ਵਿੱਚ ਤੀਰ ਹੈ, ਜਦੋਂ ਗੁਰੂ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਔਰ ਉਸ ਸਾਰੇ ਚ ਉਹਨਾਂ 5 ਪਿਆਰਿਆਂ ਨੂੰ ਇਹ ਫਾਈਨਲ ਆਦੇਸ਼ ਹੈ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਭਰਮ ਨਾਸ ਔਰ ਤੁਸੀਂ ਖਾਲਸਾ ਹੋ, ਤੇ ਇਹ ਕੁਲ ਔਰ ਕਰਮ, ਭਰਮ, ਕਿਰਤ, ਇਹ ਸਾਰੇ ਜਿਹੜਾ ਕਸ਼ਤਰੀ ਧਰਮ ਕੋਈ ਨਹੀਂ ਹੈ, ਸਭ ਤੁਸੀਂ ਬਰਾਬਰ ਹੋ ਔਰ ਤੁਹਾਡੇ ਗਾਤਰੇ ਕਿਰਪਾਨ ਹੈ। ਤੇ ਇਹ ਤਾਂ ਬ੍ਰਾਹਮਣਵਾਦ ਦਾ, ਦੈਟ ਵਾਸ ਦਾ ਡੈਥ ਬੈਲ ਫॉर ਦਾ ਬ੍ਰਾਹਮਣਿਜ਼ਮ। ਸੋ ਉਦੋਂ ਤੋਂ ਹੀ 6 ਹਮਲੇ ਇਸ ਪੀਰੀਅਡ ਦੇ ਵਿੱਚ ਹੁੰਦੇ ਨੇ ਔਰ ਇਹ ਗੱਲ ਕੋਈ ਸਿਰਫ ਇਤਿਹਾਸਕ ਸੋਰਸ ਤੋਂ ਨਹੀਂ ਆਈ। ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਜ਼ਫਰਨਾਮਾ ਦੇਖਦੇ ਹਾਂ, ਔਰੰਗਜ਼ੇਬ ਦੇ ਨਾਂ ਲਿਖਿਆ, ਉਹਦੇ ਚ ਵੀ ਉਹਨੂੰ ਕਹਿੰਦੇ ਨੇ ਕਿ ਤੂੰ ਵੀ ਬੁੱਤੋ ਸ਼ਿਕਨ, ਮੈਂ ਵੀ ਬੁੱਤੋ ਸ਼ਿਕਨ, ਪਰ ਤੂੰ ਬੁੱਤ ਪ੍ਰਸਤ ਹਿੰਦੂ ਰਾਜਿਆਂ ਦੇ ਕਹਿਣ ਤੇ ਅਨੰਦਪੁਰ ਤੇ ਜਿਹੜੀ ਹੈ ਫੌਜ ਚਾੜੀ। ਹੁਣ ਅਸੀਂ ਕਿਰਦਾਰ, ਕਿਉਂਕਿ ਅੱਜ ਹਿੰਦੂ ਤਵੀ ਜਿਵੇਂ ਸਿੱਖ ਇਤਿਹਾਸ ਨੂੰ ਐਂਟਾਈ ਮੁਸਲਮ ਕਿਰਦਾਰ ਦੇ ਵਿੱਚ ਸਿਰਜਣਾ ਚਾਹੁੰਦੇ ਨੇ, ਤੇ ਫਿਰ ਅਸੀਂ ਇਸ ਪਾਰਟ ਨੂੰ ਦੇਖੀਏ। ਔਰ ਜੇ ਅਸੀਂ ਜਿਨ੍ਹਾਂ ਨੇ ਪ੍ਰੇਮ ਨਿਭਾਇਆ, ਸ਼ੇਰ ਮੁਹੰਮਦ ਖਾਨ ਦਾ ਅਸੀਂ ਜ਼ਿਕਰ ਕੀਤਾ, ਹਾਂ ਦਾ ਨਾਰਾ ਮਾਰਨਾ, ਫਿਰ ਪੀਰ ਬੁੱਧੂ ਸ਼ਾਹ ਜਿਹੜੇ ਭੰਗਾਣੀ ਦੇ ਯੁੱਧ ਵੇਲੇ ਆਪਣੇ ਪੁੱਤਰਾਂ ਔਰ ਮਰੀਦਾਂ ਦੇ ਨਾਲ ਆ ਕੇ 2 ਪੁੱਤਰ ਵੀ ਸ਼ਹੀਦ ਕਰਵਾਉਂਦੇ ਨੇ, 300-400 ਮਰੀਦ ਵੀ ਸ਼ਹੀਦ ਕਰਵਾਉਂਦੇ ਨੇ। ਨਬੀ ਖਾਨ, ਗਨੀ ਖਾਨ, ਜਦੋਂ ਕਿ ਮਾਛੀਵਾੜੇ ਦੇ ਉਸ ਮੁਕਾਮ ਤੋਂ ਸੇਫਲੀ ਨਿਕਲਣ ਦੀ ਗੱਲ ਹੁੰਦੀ ਹੈ ਤੇ ਨਬੀ ਖਾਨ, ਗਨੀ ਖਾਨ, ਭਾਈ ਦਿਆਲ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਦੇ ਨਾਲ ਉੱਚ ਦੇ ਪੀਰ ਦੇ ਰੂਪ ਚ 10ਵੇਂ ਪਾਤਸ਼ਾਹ ਨੂੰ ਜਿਹੜਾ ਉਸ ਘੇਰੇ ਚੋਂ ਕੱਢਦੇ ਨੇ। ਫਿਰ ਈਵਨ ਸਰਸਾ ਕੰਡੇ ਤੋਂ ਬਾਅਦ ਕੋਟਲਾ ਨਿਹੰਗ ਖਾਨ, ਜਿਸ ਦੀ ਬੇਟੀ ਮੁਮਤਾਜ਼ ਜਿਹੜੀ ਹੈ, ਉਸ ਦੀ ਕੁਰਬਾਨੀ, ਜਿਸ ਦੀ ਕਹਾਣੀਆਂ ਸਾਰੇ ਪਾਸੇ ਸੁਣਾਈਆਂ ਜਾਂਦੀਆਂ ਨੇ। ਫਿਰ ਜਿਹਨੂੰ ਕੁੰਮਾ ਮਾਸ਼ਕੀ ਕਹਿ ਕੇ ਜਿਹੜਾ ਅੱਜ ਕੱਲ ਕਾਫੀ ਬਿਆਨਿਆ ਜਾਂਦਾ ਹੈ, ਉਹਨਾਂ ਦਾ ਜਿਹੜਾ ਨਾਂ ਹੈ, ਇੱਕ ਗਰੀਬ ਮਾਸ਼ਕੀ, ਉਹ ਜਿਹੜਾ ਆਪਣੀ ਝੁੱਗੀ ਚ ਮਾਤਾ ਜੀ ਔਰ ਸਾਹਿਬਜ਼ਾਦਿਆਂ ਨੂੰ ਰੱਖਦਾ ਔਰ ਬਾਅਦ ਦੇ ਵਿੱਚ ਗੰਗੂ ਲੈ ਕੇ ਜਾਂਦਾ, ਉਹ ਕਿਉਂ ਬਖਸ਼ ਉਹਦਾ ਨਾਂ ਹੈ। ਫਿਰ ਰਾਏ ਕੱਲਾ, ਜਿਹਦਾ ਨੌਕਰ ਨੂਰਾ ਮਾਹੀ ਜਾ ਕੇ ਮੈਸੇਜ ਵੀ ਲਿਆਉਂਦਾ ਹੈ, ਔਰ ਰਾਏ ਕੱਲੇ ਨੂੰ ਜਦੋਂ ਸੂਬਾ ਸਰਹੰਦ ਦਾ ਮਿਲਦਾ ਵੀ ਗੁਰੂ ਗੋਬਿੰਦ ਸਿੰਘ ਤੁਹਾਡੇ ਕੋਲ ਨੇ, ਤੁਸੀਂ ਉਹਨਾਂ ਨੂੰ ਸਾਡੇ ਹਵਾਲੇ ਕਰੋ, ਤੇ ਉਹ ਕਹਿੰਦੇ ਨੇ ਜੀ ਇਹ ਸਾਡੇ ਪੀਰ ਨੇ ਔਰ ਇਹ ਸਾਡੇ ਕੋਲ ਆਏ ਨੇ ਔਰ ਅਸੀਂ ਜਿਹੜਾ ਇਹਨਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੈ। ਔਰ ਹੁਣ ਇਹ ਕਿਰਦਾਰ ਕੌਣ ਨੇ? ਬਿਲਕੁਲ। ਦੂਸਰੇ ਪਾਸੇ ਅਸੀਂ ਇਹ ਦੇਖਿਆ ਕਿ 22 ਧਾਰ ਦੇ ਪਹਾੜੀ ਰਾਜੇ ਹੀ ਇਸ ਸਾਰੇ ਦੇ ਲਈ ਸਭ ਤੋਂ ਵੱਡੇ ਜ਼ਿੰਮੇਵਾਰ ਨੇ, ਉਸ ਸਾਰੀ ਫੌਜ ਦਾ ਹਿੱਸਾ ਵੀ ਬਣਦੇ ਨੇ। ਫਿਰ ਅਸੀਂ ਕਿਰਦਾਰ ਗੰਗੂ ਬ੍ਰਾਹਮਣ ਦਾ ਵੀ ਦੇਖਦੇ ਹਾਂ। ਫਿਰ ਅਸੀਂ ਸੁੱਚਾਨੰਦ ਦਾ ਜ਼ਿਕਰ ਵੀ ਕਰਕੇ ਹਟੇ, ਜਿਹੜਾ ਕਿ ਕਹਿੰਦਾ ਹੈ ਕਿ ਜੀ ਸੱਪਾਂ ਦੇ ਬੱਚੇ ਵੀ ਸੱਪ ਹੀ ਹੁੰਦੇ ਨੇ। ਸੋ ਇਹ ਜਿਹੜਾ ਟਵਿਸਟ ਹੈ, ਇੱਕ ਗੱਲ ਦਾ ਧਿਆਨ ਰਹੇ, ਔਰ ਮੈਂ ਆਪਣੀਆਂ ਪ੍ਰੈਜੈਂਟੇਸ਼ਨ 'ਚ ਰਿਪੀਟਡਲੀ ਕਹਿੰਦਾ ਕਿ 18ਵੀਂ ਸਦੀ 'ਚ ਸਾਡੀ ਲੜਾਈ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ, ਜ਼ੁਲਮ ਦੇ ਖਿਲਾਫ ਸੀ। ਅੱਜ ਵੀ ਸਾਨੂੰ ਕੋਈ ਸਮੱਸਿਆ ਨਹੀਂ ਹੈ ਕੋਈ ਬੁੱਤਾਂ ਦੀ ਪੂਜਾ ਕਰੇ, ਕੋਈ ਗਣੇਸ਼ ਜੀ ਨੂੰ ਦੁੱਧ ਪਿਆਏ, ਕੋਈ ਹੋਰ ਕਰੇ, ਇਹ ਉਹਨਾਂ ਦਾ ਜੋ ਈਮਾਨ ਹੈ ਉਹ ਜਿੱਤੇ ਰੱਖਣਾ ਚਾਹੁੰਦੇ ਨੇ। ਦੂਜਾ, ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ, ਉਸ ਇੰਡੀਅਨ ਸਟੇਟ ਦੇ ਖਿਲਾਫ ਹੈ ਜਿਸ ਨੇ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ। ਔਰ ਅਸੀਂ ਜਦੋਂ ਇਹਨਾਂ ਦੀਆਂ ਨੀਤੀਆਂ ਦੇਖਦੇ ਹਾਂ, ਜੋ ਕੁਝ ਇਹਨਾਂ ਨੇ ਸਾਡੇ ਨਾਲ ਕੀਤਾ, ਅਸੀਂ ਬਿਲਕੁਲ ਇਸ ਤਰੀਕੇ ਦੇ ਵਿੱਚ ਕਿਸੇ ਰਿਵੈਂਜ ਦੇ ਹੱਕ 'ਚ ਨਹੀਂ ਹੈ। ਪਰ ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ ਸਿੱਖ ਕੌਮ ਨੇ ਆਪਣਾ ਆਜ਼ਾਦ ਮੁਲਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣ ਦਾ ਸੰਕਲਪ ਕੀਤਾ ਹੋਇਆ। ਅੱਜ ਵੀ ਸਾਡੀ ਇਹ ਆਫਰ ਹੈ, ਖਾਲਿਸਤਾਨ ਦੇ ਡੈਕਲੇਰੇਸ਼ਨ 'ਚ ਵੀ ਸੀ ਕਿ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ, ਔਰ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਹਾਂ। ਨੈਗੋਸ਼ੀਏਸ਼ਨ ਟੇਬਲ ਤੇ ਬੈਠ ਕੇ ਸਾਡੇ ਨਾਲ ਹਿਸਾਬ ਕਰ ਲੈਣ ਔਰ ਅਸੀਂ ਪੀਸਫੁਲ ਗੁਆਂਢੀਆਂ ਵਾਂਗ ਇਹਨਾਂ ਦੇ ਨਾਲ ਵਰਤਾਰਾ ਕਰਾਂਗੇ। ਅਦਰਵਾਈਜ਼ ਜੋ ਹਾਲ ਫਿਰ
18ਵੀਂ ਸਦੀ 'ਚੋਂ ਮੁਗਲਿਆ ਸਾਮਰਾਜ ਹੋਏ ਜਾਂ ਧਾੜਵੀ ਹੋਣ, ਟੱਕਰ ਤਾਂ ਭਾਵੇਂ ਦਹਾਕਿਆਂ ਚੱਲੇ, ਸਦੀਆਂ ਚੱਲੇ, ਖਾਲਸੇ ਦੇ ਇਸ ਲੰਮੇ ਸਾਹ ਨੂੰ ਹਿੰਦੂ ਤਾਂ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। 13 ਮਹੀਨੇ ਦੇ ਕਿਸਾਨੀ ਸੰਘਰਸ਼ 'ਚ ਵੀ ਜਿਨ੍ਹਾਂ ਨੂੰ ਇਹਨਾਂ ਨੇ ਅੰਦੋਲਨ ਜੀਵੀ, ਆਤੰਕਵਾਦੀ, ISI ਏਜੰਟ ਦੂਜਾ ਕਿਹਾ, ਉਹਨਾਂ ਨੇ ਸਾਡਾ ਦੇਖ ਲਿਆ ਜਲਵਾ ਵੀ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਇਸ ਸੈਗਮੈਂਟ ਦੀ ਸਾਡੇ ਵੀਰ ਸਰ ਸੰਤੋਖ ਸਿੰਘ ਭਾਊ ਜੀ ਨੇ ਇੱਕ ਨਜ਼ਮ ਜਿਹੜੀ ਕਿ ਸਮਾਂ ਬਦਲੇਗਾ ਦੇ ਥੱਲੇ ਉਹਨਾਂ ਦੀ ਸਾਨੂੰ ਮਿਲੀ ਹੈ, ਅਸੀਂ ਉਹ ਸਾਂਝੀ ਕਰਦੇ ਹਾਂ। ਅੱਛਾ। ਬਾਜਾਂ ਵਾਲੇ ਨੇ ਸੁਣੀ ਫਰਿਆਦ ਸਾਡੀ, ਅਰਦਾਸਾਂ ਪੂਰੀਆਂ ਲੱਗਾ ਕਰਨ ਸਾਈਂ, ਖਿੱਚ ਕੇ ਮਾਰਿਆ ਸੱਚ ਦਾ ਤੀਰ ਐਸਾ, ਜਾ ਵੱਜਿਆ ਜ਼ਾਲਮ ਦੀਆਂ ਰਗਾਂ ਤਾਈਂ। ਬਾਜਾਂ ਵਾਲੇ ਨੇ ਸੁਣੀ ਫਰਿਆਦ ਸਾਡੀ, ਅਰਦਾਸਾਂ ਪੂਰੀਆਂ ਲੱਗਾ ਕਰਨ ਸਾਈਂ, ਖਿੱਚ ਕੇ ਮਾਰਿਆ ਸੱਚ ਦਾ ਤੀਰ ਐਸਾ, ਜਾ ਵੱਜਿਆ ਜ਼ਾਲਮ ਦੀਆਂ ਰਗਾਂ ਤਾਈਂ। ਜਿਹੜੇ ਕਹਿੰਦੇ ਚੁਣ ਕੇ ਸਿੱਖ ਮਾਰ ਦੇਣੇ, ਅਲਫ ਨੰਗੇ ਹੋ ਗਏ ਵਿੱਚ ਬਾਜ਼ਾਰ ਸਾਈਂ, ਅਹਿਸਾਨ ਭੁੱਲ ਕੇ ਅਕਿਰਤ ਘਣ ਬਣ ਗਏ, ਸਾਡੀ ਪਿੱਠ ਤੇ ਛੁਰੀ ਚਲਾਈ ਸਾਈਂ। ਜ਼ਾਲਮ ਬੜੇ ਇਸ ਧਰਤੀ ਤੇ ਰਾਜ ਕਰ ਗਏ, ਸਦਾ ਰਹਿੰਦੀ ਨਹੀਂ ਗੁੱਡੀ ਚੜੀ ਸਾਈਂ। ਭੁੱਲ ਗਏ ਔਕਾਤ ਤੁਸੀਂ ਆਪਣੀ ਨੂੰ, ਦਿੱਤਾ ਤਖਤ ਅਕਾਲ ਦਾ ਢਾ ਸਾਈਂ। ਕਦੀ ਗਿੱਦੜ ਨਾ ਜੰਗਲ ਦੇ ਹੋਣ ਰਾਜੇ, ਕਦੇ ਗਿੱਦੜ ਨਾ ਜੰਗਲ ਦੇ ਹੋਣ ਰਾਜੇ, ਗਿੱਦੜ ਪਾਈ ਫਿਰਦੇ ਸ਼ੇਰ ਦੀ ਖਲ ਸਾਈਂ। ਲੱਗੀ ਘੁੰਮਣ ਹੁਣ ਚੱਕੀ ਇਨਸਾਫ ਵਾਲੀ, ਜ਼ਾਲਮ ਰਾਜ ਦੇ ਰਹਿ ਗਏ 2.5 ਦਿਨ ਸਾਈਂ। ਬੜੀ ਅੱਤ ਕੀਤੀ, ਬੜਾ ਜ਼ੁਲਮ ਢਾਇਆ, ਹੁੰਦਾ ਅੱਤ ਖੁਦਾ ਦਾ ਵੈਰ ਸਾਈਂ। ਜਿਸ ਸਿਰ ਹੱਥ ਹੋਵੇ ਬਾਜ ਵਾਲਾ, ਰਾਖੀ ਕਰਦਾ ਕੌਮ ਦੀ ਆਪ ਸਾਈਂ। ਸ਼ਾਨ ਖਾਲਸੇ ਦੀ ਭਾਊ ਸਦਾ ਰਹੂ ਉੱਚੀ, ਖੰਡਾ ਫੜੀ ਖੜਾ ਸਾਡੇ ਨਾਲ ਸਾਈਂ। ਰਿਮਾਰਕੇਬਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤਨੇ ਬ੍ਰੇਕ ਵਿਊਅਰਸ, ਤੁਸੀਂ ਤਾਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਅਤੇ ਆਸਟ੍ਰੇਲੀਆ ਵਾਂਗ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਕੈਲੀਫੋਰਨੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਤੋਂ ਪਹਿਲਾਂ ਹੀ ਆਪਣੀ ਜਿਹੜੀ ਸ਼ੈਤਾਨੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਔਰ ਕੈਲੀਫੋਰਨੀਆ ਦੇ ਨਿਊਯਾਰਕ ਸ਼ਹਿਰ ਦੇ ਇੱਕ ਮੰਦਿਰ ਦੀ ਕੰਧ ਤੇ ਲਿਖੇ ਨਾਅਰਿਆਂ ਨੂੰ ਸਿੱਖਾਂ ਦੇ ਖਾਤੇ ਵਿੱਚ ਪਾਇਆ ਜਾ ਰਿਹਾ ਔਰ ਹਕੀਕਤ ਵਿੱਚ ਇਹਨਾਂ ਦੀ ਆਪਣੀ ਇਹ ਕਰਤੂਤ ਹੈ। ਔਰ ਜਿਵੇਂ ਕਿ ਆਸਟ੍ਰੇਲੀਆ ਦੀ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਵਿੱਚ ਹਿੰਦੂਆਂ ਨੂੰ ਹੀ ਇਸ ਲਈ ਦੋਸ਼ੀ ਦੱਸਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤੀ ਖੁਫੀਆ ਏਜੰਸੀਆਂ ਫਿਰ ਇੱਕ ਵਾਰੀ ਆਪਣੇ ਸ਼ੈਤਾਨੀ ਖੇਡ ਨੂੰ ਕੈਲੀਫੋਰਨੀਆ 'ਚ ਲੈ ਆਈਆਂ ਜੀ। ਹਾਲਾਂ ਹੁਣ ਦੁਨੀਆ 'ਚ ਤੁਸੀਂ ਕਿਸੇ ਵੀ ਗੈਰ ਸਿੱਖ ਨਾਲ ਜਿਹੜਾ ਥੋੜਾ ਬਹੁਤ ਇੰਟਰਸਟ ਪੋਲਿਟਿਕਸ 'ਚ ਹੈ, ਉਹ ਜਿਉਂ ਹੀ ਇੰਡੀਆ ਦਾ ਮੈਂਸ਼ਨ ਹੁੰਦਾ ਤੇ ਉਹ ਇੱਕਦਮ ਡਿਸਕਸ ਕਰਨ ਲੱਗ ਜਾਂਦੇ ਨੇ ਕਿ ਭਾਈ ਦੇ ਕਿਲਡ ਏ ਸਿੱਖ ਐਕਟਿਵਿਸਟ ਇਨ ਕੈਨੇਡਾ ਐਂਡ ਦੇ ਹੈਡ ਏ ਪਲਾਟ ਆਫ ਕਿਲਿੰਗ ਅਦਰਸ ਇਨ ਅਮਰੀਕਾ।
ਸੋ ਇਹ ਜਿੰਨਾ ਪ੍ਰਚਾਰ ਪਿਛਲੇ 18 ਸਤੰਬਰ ਤੋਂ ਜਦੋਂ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕੀ, 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਹੋਈ ਨਿਊਯਾਰਕ ਦੇ ਕੋਰਟ 'ਚ, ਫਿਰ ਜਿਹੜਾ 5 ਮਹੀਨੇ ਬਾਅਦ ਆਲਮੋਸਟ ਜੂਨ ਤੋਂ ਹੁਣ ਤੱਕ ਅਸੀਂ ਦੇਖਦੇ ਹਾਂ ਕਿ ਟੂ ਐਂਡ ਫਰੋ ਚੈਕ ਰਿਪਬਲਿਕ ਦੇ ਵਿੱਚ ਨਤੀਸ਼ ਗੁਪਤਾ ਔਰ ਨਿਖਿਲ ਗੁਪਤਾ ਔਰ ਇੰਡੀਅਨ ਗਵਰਨਮੈਂਟ ਦੇ ਟੈਕਟਿਕ ਔਰ ਉਹ ਸਾਰੀਆਂ ਡਰਾਮੇਬਾਜ਼ੀਆਂ ਜੋ ਚੱਲ ਹੀ ਰਹੀਆਂ ਨੇ। ਲੇਕਿਨ ਇਸ ਸਾਰੇ ਦੇ ਚੱਲਦਿਆਂ ਆਉਣ ਵਾਲੇ 28 ਜਨਵਰੀ ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਸਿੱਖ ਫਾਰ ਜਸਟਿਸ ਜਿਹੜਾ ਕੈਂਪੇਨ ਖਾਲਿਸਤਾਨ ਰੈਫਰੈਂਡਮ ਦਾ ਲੀਡ ਕਰ ਰਿਹਾ, ਉਸ ਦੀਆਂ ਵੋਟਾਂ ਪੈਣੀਆਂ ਨੇ ਔਰ ਇਸ ਵੇਲੇ ਕਾਫੀ ਉਤਸ਼ਾਹ ਹੈ। 6 ਜਨਵਰੀ ਨੂੰ 2 ਕਾਰ ਰੈਲੀਜ਼ ਜਿਹੜੀਆਂ ਨੇ ਅੱਡ-ਅੱਡ ਡੈਸਟੀਨੇਸ਼ਨ ਅੱਡ-ਅੱਡ ਓਰੀਜਨਸ ਤੋਂ ਔਰ ਡੈਸਟੀਨੇਸ਼ਨਸ ਪਰ ਦੋਨੋਂ ਹੀ ਇਸ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਦੇ ਵਿੱਚ ਨੇ। ਔਰ ਅਸੀਂ ਦੇਖ ਰਹੇ ਹਾਂ ਕਿ ਇਸ ਪੀਰੀਅਡ ਦੇ ਵਿੱਚ ਇੰਡੀਅਨ ਸਿਸਟਮ ਨੇ ਡਿਸਇਨਫੋਰਮੇਸ਼ਨ ਦਾ ਤਾਂ ਪੂਰਾ ਜ਼ੋਰ ਲਾਇਆ ਔਰ ਈਵਨ ਕੁਝ ਬਾਹਰਲੀਆਂ ਥਾਵਾਂ 'ਤੇ ਵੀ ਇਹ ਸਟੋਰੀ ਪਲਾਂਟ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਸਾਰਾ ਮੂਵ ਜਿਵੇਂ CIA ਦਾ ਫਲਾਣਾ CIA ਦਾ ਸੈੱਟ ਹੈ, ਟਿਮਕਾ ਇਹ ਅਦਰਵਾਈਜ਼ ਇਸ ਪੈਰੋਕੀਅਲਿਜ਼ਮ ਨੂੰ ਔਰ ਐਂਟੀ ਇੰਡੀਆ ਵੇਵ ਨੂੰ ਕਿਉਂ ਨਹੀਂ ਰੋਕਦੇ। ਲੇਕਿਨ ਕਿਉਂਕਿ ਇਸ ਵੇਲੇ ਜਿਵੇਂ ਅਸੀਂ ਕਿਹਾ ਵੀ ਅਮਰੀਕਾ ਨੇ ਬਾਈ ਦਾ ਨੈਕ ਇੰਡੀਆ ਨੂੰ ਫੜਿਆ ਹੋਇਆ ਔਰ ਨਤੀਜੇ ਦੇ ਤੌਰ 'ਤੇ ਮੋਦੀ ਨੇ ਵੀ ਫਾਈਨੈਂਸ਼ੀਅਲ ਟਾਈਮਜ਼ ਨੂੰ ਇੰਟਰਵਿਊ ਦਿੰਦੇ ਆ ਪ੍ਰੋਬ ਦੀ ਗੱਲ ਕੀਤੀ, ਪਰ ਨਾਲ ਹੀ ਇਹ ਕਿਹਾ ਜੀ ਇਹ ਮੁਲਕ ਜਿਹੜੇ ਨੇ ਦੇ ਆਰ ਗਿਵਿੰਗ ਸਪੇਸ ਟੂ ਦਾ ਸੈਪਰੇਟਿਸਟ ਐਂਡ ਦਿਸ। ਹੁਣ ਸਾਨੂੰ ਵੀ ਇਹ ਲੱਗਦਾ ਸੀ ਵੀ ਇਹਨਾਂ ਨੇ ਕੁਛ ਨਾ ਕੁਛ ਜਿਵੇਂ ਜਦੋਂ ਟੋਰਾਂਟੋ ਦੇ ਵਿੱਚ ਔਰ ਸਰੀ ਦੇ ਵਿੱਚ ਰੈਫਰੈਂਡਮ ਔਰ ਆਸਟ੍ਰੇਲੀਆ ਦੇ ਵਿੱਚ ਸਿਡਨੀ, ਬ੍ਰਿਸਬੇਨ, ਮੈਲਬਰਨ 'ਚ ਹੋਇਆ ਔਰ ਤੁਸੀਂ ਜੇ ਇਹਨਾਂ ਦਾ ਪੈਟਰਨ ਦੇਖੋ ਕਿਉਂਕਿ ਇਹਦੇ ਲਈ ਤੁਹਾਨੂੰ ਕੋਈ ਜਿਹਨੂੰ ਜਿਸ ਜ਼ਮਾਨੇ 'ਚ ਕਦੇ ਕਿਹਾ ਜਾਂਦਾ ਸੀ ਕਿ ਕੋਈ ਰਾਕਟ ਸਾਇੰਸ ਦੀ ਲੋੜ ਨਹੀਂ ਹੈ, ਤੁਹਾਨੂੰ ਖਬਰਾਂ ਦੇ ਪੈਟਰਨ ਤੋਂ ਅੰਦਾਜ਼ਾ ਹੋ ਜਾਂਦਾ ਵੀ ਹਰ ਥਾਂ ਜਿੱਥੇ ਕਰਦੇ ਨੇ ਜੀ ਅਟੈਕ ਔਨ ਦਾ ਟੈਂਪਲ, ਵੈਂਡਲਿਜ਼ਮ। ਹੁਣ ਵੈਂਡਲਿਜ਼ਮ ਭੰਨ ਤੋੜ ਨੂੰ ਕਹਿੰਦੇ ਨੇ, ਅਟੈਕ ਔਨ ਦਾ ਟੈਂਪਲ ਵੀ ਭੰਨ ਤੋੜ ਹੀ ਹੋਏਗੀ ਅਟੈਕ। ਪਰ ਖਬਰ ਕੀ ਹੁੰਦੀ ਹੈ ਕਿ ਜੀ ਫਲਾਂ ਮੰਦਰ ਦੀ ਕੰਧ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਲਿਖਤਾ ਹੈ ਜਾਂ ਇੰਡੀਅਨ ਨਾਜ਼ੀ ਮੁਰਦਾਬਾਦ ਲਿਖ ਦਿੱਤਾ ਹੈ। ਹੁਣ ਜਿਹੜੇ ਮੰਦਰ ਵੀ ਨੇ, ਹੁਣ ਮੰਦਰ ਇਹਨਾਂ ਦੇ ਤਾਂ 33 ਕਰੋੜ ਦੇਵੀ ਦੇਵਤੇ ਨੇ, ਹਰ ਥਾਂ ਕੋਈ ਵਿਸ਼ਨੂੰ ਦਾ, ਕੋਈ ਸ਼ਿਵ ਜੀ ਦਾ, ਕੋਈ ਉਹ ਸਾਰੇ ਹੀ ਅਕਸ਼ਧਾਮ ਮੰਦਰ ਨੇ। ਉਹ ਟੋਰਾਂਟੋ 'ਚ ਵੀ ਇਵੇਂ ਹੀ ਸੀ, ਸਰੀ 'ਚ ਵੀ ਇਵੇਂ ਹੀ ਸੀ, ਵੈਨਕੂਵਰ 'ਚ, ਆਸਟ੍ਰੇਲੀਆ 'ਚ ਵੀ ਇਵੇਂ ਹੀ ਸੀ। ਔਰ ਹੁਣ ਵੀ ਜਿਹੜੀ ਖਬਰ ਨੂੰ ਲੈ ਕੇ ਇਹਨਾਂ ਨੇ ਫਿਰ ਉਹ ਜਿਹੜੇ ਲਾ ਮੇਕਰ ਪਹਿਲਾਂ 5 ਇੰਡੀਆ ਕਾਕਸ ਵਾਲੇ ਰੋਹ ਖੰਨਾ ਤੇ ਥਾਣੇਦਾਰ ਤੇ ਦੂਜੇ ਜਿਨ੍ਹਾਂ ਨੇ ਕਿਹਾ ਸੀ ਜੀ ਸਾਨੂੰ ਕਲਾਸੀਫਾਈਡ ਇਨਫੋਰਮੇਸ਼ਨ ਦਿਖਾਈ, ਇੰਡੀਆ ਸ਼ੁੱਡ ਕੋਆਪਰੇਟ ਅਦਰਵਾਈਜ਼ ਪੁਆਇੰਟ ਆਫ ਨੋ ਰਿਟਰਨ ਜਾਏਗਾ, ਉਹ ਵੀ ਕੁਝ ਲੱਭ ਰਹੇ ਸੀ ਕਿ ਵੀ ਹੁਣ ਇਹ ਜਿਹੜਾ ਉਹ ਦੇਣੀ ਪਈ ਸਟੇਟਮੈਂਟ ਕਿਉਂਕਿ ਸੱਚਾਈ ਤਾਂ ਇਹੀ ਹੈ। ਉਹਨਾਂ ਨੇ ਵੀ ਬੜਾ ਹੁਣ ਖਬਰ ਕੀ ਹੈ ਕਿ ਜੀ ਇਹ ਜਿਹੜਾ ਸਵਾਮੀ ਨਾਰਾਇਣ ਮੰਦਰ ਹਿੰਦੂ ਟੈਂਪਲ ਨਿਊਯਾਰਕ ਕੈਲੀਫੋਰਨੀਆ 'ਚ ਹੈ, ਇਹਨੂੰ ਵੈਂਡਲਾਈਜ਼ ਕਰਤਾ ਵਿਦ ਐਂਟਾਈ ਇੰਡੀਆ ਗ੍ਰੈਫਟੀ ਕਿ ਭਾਰਤ ਦੇ ਖਿਲਾਫ ਲਿਖਤਾ, ਪੁਲਿਸ ਇਨਵੈਸਟੀਗੇਟ ਕਰ ਰਹੀ ਹੈ, ਦੂਸਰਾ ਕਰ ਰਹੀ ਹੈ, ਤੀਸਰਾ ਕਰ ਰਹੀ। ਹੁਣ ਇਸ ਖਬਰ ਨੂੰ ਪਹਿਲਾਂ ਇਹ ਖਬਰ ਲਵਾਈ, ਫਿਰ ਜੀ ਪੁਲਿਸ ਤਾਂ ਕਿਸੇ ਵੀ ਥਾਂ ਤੇ ਕੋਈ ਹੋਏ ਉਹਨਾਂ ਨੇ ਕਹਿਣਾ ਜੀ ਵੀ ਆਰ ਪ੍ਰੋਬਿੰਗ ਇਟ ਕਿ ਬਈ ਇਹ ਹੇਟ ਕ੍ਰਾਈਮ ਹੈ ਕਿ ਨਹੀਂ। ਲੇਕਿਨ ਜੇ ਤੁਸੀਂ ਪੈਟਰਨ ਦੇਖੋ ਔਰ ਮੇਰੇ ਸਾਹਮਣੇ ਮੇਜਰ ਖਬਰਾਂ ਨੇ ਕਿ ਜਦੋਂ ਈਵਨ ਆਸਟ੍ਰੇਲੀਆ ਦੇ ਵਿੱਚ ਇਹ ਹੁੰਦਾ ਬੜੀ ਪਬਲਿਸਿਟੀ ਦਿੱਤੀ ਗਈ, ਮੋਦੀ ਜਦੋਂ ਇਨ ਪਰਸਨ ਉਹਦੇ ਨਾਲ ਗੱਲ ਕਰਦਾ, ਉਹਨਾਂ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਜਿਹੜਾ ਉਹ ਖਾਨਸਾਮੇ ਵਾਂਗ ਬਿਹੇਵ ਕਰਦਾ, ਉਹਨੂੰ ਵੀ ਕਹਿੰਦਾ ਜੀ ਤੁਹਾਡੇ ਮੰਦਰਾਂ 'ਚ, ਇੱਥੇ ਤੁਹਾਡੇ ਮੁਲਕ ਦੇ ਮੰਦਰਾਂ 'ਚ ਹਮਲਾ ਹੋ ਰਿਹਾ, ਕਮਿਊਨਿਟੀ ਨੂੰ ਸੇਫ ਕਰੋ। ਔਰ ਹੁਣ ਵਾਇਰ ਜਿਹੜੀ ਪਬਲਿਕੇਸ਼ਨ ਬਿਲਕੁਲ ਇੰਡੀਅਨ ਨੈਸ਼ਨਲਿਜ਼ਮ ਵਾਲਿਆਂ ਦੀ ਹੈ, ਉਹਦੀ ਖਬਰ ਸੀ ਆਸਟ੍ਰੇਲੀਆ ਡਾਕੂਮੈਂਟਸ ਰਿਲੀਜ਼ਡ ਬਾਈ ਪੁਲਿਸ point to Hindu hand in temple wall defacement. The Australian police released 5 full and 7 partial investigation documents to Sikh activist and author Bhabishan Singh, who had alleged that Sikhs had been accused of vandalism without inquiry. ਉੱਥੇ ਵੀ ਖਬਰਾਂ ਇਹੀ, ਪ੍ਰਾਈਮ ਮਿਨਿਸਟਰ ਕਹਿ ਰਿਹਾ ਜੀ ਮੰਦਰ ਸਾਡਾ, ਮੋਦੀ ਉਹਨੂੰ ਕਹਿ ਰਿਹਾ, ਪਰ ਅਲਟੀਮੇਟਲੀ ਆਸਟ੍ਰੇਲੀਆ ਨੇ ਜਿਹੜੇ ਡਾਕੂਮੈਂਟ ਰਿਲੀਜ਼ ਕੀਤੇ ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਜਿਹੜੇ ਮੰਦਰ ਵਾਲਿਆਂ ਨੇ ਇਹ ਜਦੋਂ ਕੀਤਾ ਉਹਨਾਂ ਨੇ ਕੈਮਰੇ ਆਪ ਹੀ ਬੰਦ ਕਰਤੇ ਔਰ ਇਹਨਾਂ ਦਾ ਆਪਣਾ ਈਵਨ ਟਾਈਮਜ਼ ਆਫ ਇੰਡੀਆ ਦੀ ਖਬਰ, ਆਸਟ੍ਰੇਲੀਆ ਪੁਲਿਸ ਹੀ ਹਿੰਦੂ ਹੈਂਡ ਇਨ ਟੈਂਪਲ ਗ੍ਰੈਫਟੀ ਐਡਵਾਈਜ਼ ਕਲੋਜ਼ਰ। ਉਹਨਾਂ ਨੇ ਕਿਹਾ ਜੀ ਫਾਈਲ ਬੰਦ,
ਕਿਉਂਕਿ ਇਹਨਾਂ ਦਾ ਆਪਣਾ ਕੰਮ ਸੀ। ਹੁਣ ਜਦੋਂ ਵੈਨਕੂਵਰ ਦਾ ਹੋਇਆ ਜੀ ਕਿ ਉੱਥੇ ਵੈਂਡਲਾਈਜ਼ ਕੀਤਾ, ਉਹਦੀ ਖਬਰ ਵੀ ਇਹਨਾਂ ਦੀ ਸੀ। lack of security footage and suspect descriptions undermine Mandir vandalism investigations. Victoria Police convey that while they are investigating the matter, they are not in a position to name any suspect and cannot confirm whether the spate of vandalisms are connected. ਕਿ ਵੀ ਇਹਦਾ ਕੋਈ ਇੱਕ ਨਾਲ ਸੰਬੰਧ ਨਹੀਂ ਜੁੜਦਾ, ਕਿਉਂਕਿ ਹੁਣ ਜਿੱਥੇ ਕੈਮਰੇ ਲੱਗੇ ਹੁੰਦੇ ਨੇ ਉੱਥੇ ਆਲ ਆਫ ਏ ਸਡਨ ਕੈਮਰੇ ਬੰਦ ਹੁੰਦੇ ਨੇ, ਬੰਦਾ ਕੋਈ ਫੜਿਆ ਨਹੀਂ ਜਾਂਦਾ। ਆਸਟ੍ਰੇਲੀਆ 'ਚ ਤਾਂ ਬੰਦੇ ਵੀ ਆਇਡੈਂਟੀਫਾਈ ਕਰ ਲਏ, ਉਹ ਗੱਡੀ ਵੀ ਬਾਹਰ ਸੀ ਜਿਹਦੇ ਤੇ ਜਾਟ ਲਿਖਿਆ ਹੋਇਆ ਸੀ, ਪ੍ਰਾਊਡ ਟੂ ਬੀ ਏ ਜਾਟ, ਔਰ ਸਾਹਮਣੇ ਆ ਗਿਆ ਵੀ ਇਹਨਾਂ ਦਾ ਆਪਣਾ ਕੰਮ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਹੁਣ ਇਹਨੂੰ ਖਬਰ ਨੂੰ ਜਿਹੜੀ ਇਹਨਾਂ ਦਾ ਆਪਣਾ ਕੰਮ ਹੈ, ਤਾਂ ਕਿ ਜਿਹੜਾ ਪੀਸਫੁਲ ਤਰੀਕੇ ਦੇ ਨਾਲ ਸਿੱਖ ਆਪਣਾ ਜਿਹੜਾ ਇਜ਼ਹਾਰੇ ਰਾਏ ਕਰ ਰਹੇ ਨੇ ਕਿ ਭਾਈ ਉਹ ਖਾਲਿਸਤਾਨ ਚਾਹੁੰਦੇ ਨੇ, ਉਹਨੂੰ ਤੁਸੀਂ ਗੰਦਲਾ ਕਰ ਦਿਓ ਕਿ ਬਈ ਇਹਨੂੰ ਤੁਸੀਂ ਜਿਹੜਾ ਉਹ ਦਹਿਸ਼ਤਗਰਦੀ ਦੇ ਖਾਤੇ 'ਚ ਪਾਓ। ਔਰ ਇਸ ਦੇ ਉੱਤੇ US law makers strongly condemn vandalism of Hindu temple in California। ਔਰ ਇਸ ਦੇ ਉੱਤੇ ਰੋ ਖੰਨਾ ਵੀ ਇਹ ਕਹਿੰਦਾ ਹੈ freedom of worship is at heart of American democracy. Those who committed this act of vandalism must be held accountable। ਹੁਣ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨਸ ਇਹਨਾਂ ਦੇ ਮੂੰਹ 'ਚ ਘੁੰਗਣੀਆਂ ਪੈ ਗਈਆਂ ਸੀ, ਚਿਹਰੇ ਉੜੇ ਹੋਏ, ਉਹ ਵੀ ਜਦੋਂ ਉਹਨਾਂ ਨੇ ਬਰੀਫ ਕੀਤਾ ਉਦੋਂ ਬਿਆਨਬਾਜ਼ੀ। ਹੁਣ ਜਦੋਂ ਕਿ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ, ਕੋਈ ਬੰਦਾ ਫੜਿਆ ਨਹੀਂ ਗਿਆ, ਚਾਂਸਿਸ ਇਹਨਾਂ ਦੇ ਆਪਣੇ ਕਰਨ ਦੇ ਹੀ ਨੇ, ਤਾਂ ਹੁਣ ਇਹ ਅਮਰੀਕਨ ਵੈਲਿਊਜ਼ ਇਹਨਾਂ ਨੂੰ ਯਾਦ ਆ ਰਹੀਆਂ ਨੇ। ਇਸੇ ਤਰ੍ਹਾਂ ਜਿਹੜਾ ਕ੍ਰਿਸ਼ਨਾ ਮੂਰਤੀ ਹੈ, RSS ਦਾ ਦੂਜਾ ਸਟੂਜ ਸ਼ਿਕਾਗੋ ਤੋਂ, ਕਾਂਗਰਸਮੈਨ ਰਾਜਾ ਕ੍ਰਿਸ਼ਨਾ ਮੂਰਤੀ termed the defacing of Swami Narayan temple as despicable and said he strongly condemns it, ਕਿ ਅਸੀਂ ਬਹੁਤ ਇਹਨੂੰ condemn ਕਰਦੇ हैं। We must stand united against bigotry in all its ugly forms. Those who did this vandalism must be held accountable। ਇਹ ਅਮਰੀਕਾ ਦੇ ਕਾਂਗਰਸਮੈਨ ਨੇ, ਇਹਨਾਂ ਨੂੰ ਪਤਾ ਹੈ ਕਿ ਇਹ ਪੁਲਿਸ ਇਸ਼ੂ ਹੈ। ਜਦੋਂ ਇਸ ਕਿਸਮ ਦਾ ਹੁੰਦਾ, ਜਿਹੜੀ ਵੀ ਲੋਕਲ ਸਿਟੀ ਪੁਲਿਸ ਹੈ ਉਹ ਇਨਵੈਸਟੀਗੇਟ ਕਰਦੀ ਹੈ। ਹੁਣ ਇਸੇ ਤਰ੍ਹਾਂ ਜਿਹੜਾ ਥਾਣੇਦਾਰ ਹੈ, ਜਿਹੜਾ ਹਿੰਦੂ ਕਾਕਸ ਬਣਾ ਕੇ ਉੱਥੇ ਮਿਸ਼ੀਗਨ 'ਚ ਬੈਠਾ ਹੈ, ਹਾਲਾਂਕਿ ਕੋਈ ਹਿੰਦੂ ਕਾਕਸ ਐਗਜ਼ਿਸਟ ਨਹੀਂ ਕਰਦੀ, ਪਰ ਇਹ ਮੈਂ 30 ਕਾਂਗਰਸਮੈਨ ਨਾਲ ਨੇ, ਉਹਨੇ ਕਿਹਾ ਜੀ ਇਹ ਡਿਸਗ੍ਰੇਸਫੁਲ, ਦਿਸ ਡੈਸਿਕ੍ਰੇਸ਼ਨ ਮਾਰਕਡ ਬਾਈ ਐਂਟੀ ਇੰਡੀਆ ਗ੍ਰੈਫਿਟੀ ਸਟ੍ਰਾਈਕਸ ਐਟ ਦ ਵੈਰੀ essence of our diverse and inclusive society. I denounce such attacks of intolerance and call for a thorough investigation into this heinous crime। heinous भी हो गया, values ਦੇ ਵੀ against ਹੋ ਗਿਆ। ਸੋ ਅਸੀਂ ਸਮਝਦੇ ਹਾਂ ਇਹਦੇ ਬਾਵਜੂਦ ਕਿ ਇਹ ਅਲਟੀਮੇਟਲੀ ਇਹਨਾਂ ਦਾ ਆਪਣਾ ਕੰਮ ਹੈ, ਪਰ ਅਸੀਂ ਇਹ ਜ਼ਰੂਰੀ ਸਮਝਦੇ ਹਾਂ ਕਿ ਆਪਣੇ ਵੀਰਾਂ ਭੈਣਾਂ ਨੂੰ ਕਿ ਖਬਰਦਾਰ ਰਹੋ, ਇਸ ਕਿਸਮ ਦੇ ਏਜੰਟ ਪ੍ਰੋਵੋਕੇਟਿਵ ਜਿਹੜੇ ਸਾਡੇ ਵਿਚਕਾਰ ਵੀ ਖੜੇ ਕੀਤੇ ਹੋਏ ਨੇ, ਉਹਨਾਂ ਦੀ ਕਿਸੇ ਜਿਹੜਾ ਇਸ ਕਿਸਮ ਦੀ ਭੜਕਾਟ 'ਚ ਨਾ ਆਓ। ਇਸ ਵੇਲੇ ਦੁਨੀਆ ਭਰ ਦੇ ਵਿੱਚ ਖਾਸ ਤੌਰ ਤੇ ਵੱਡੀਆਂ ਤਾਕਤਾਂ ਜਿਨ੍ਹਾਂ ਨੇ ਫਸਟ ਵਰਲਡ ਵਾਰ ਤੋਂ ਬਾਅਦ, ਸੈਕੰਡ ਵਰਲਡ ਵਾਰ ਤੋਂ ਬਾਅਦ ਨਵੇਂ ਮੁਲਕ ਬਣਾਏ ਨੇ, ਉਹਨਾਂ ਦੀ ਸਿੱਖਾਂ ਨਾਲ ਹਮਦਰਦੀ ਹੈ। ਇਸ ਸਿਚੁਏਸ਼ਨ ਨੂੰ ਬੜੇ ਕਲੋਜ਼ਲੀ ਉਹ ਦੇਖ ਰਹੇ ਨੇ। ਔਰ ਜਿਸ ਕਿਸਮ ਦਾ ਵਰਤਾਰਾ ਤੁਸੀਂ ਇੰਡੀਆ ਦਾ ਵੀ ਦੇਖੋ, S ਜੈਸ਼ੰਕਰ ਭੱਜ ਕੇ ਰਸ਼ੀਆ ਵੜਿਆ ਹੋਇਆ ਹੈ, ਨਿਊਕਲੀਅਰ ਡੀਲ ਰਸ਼ੀਆ ਦੇ ਨਾਲ, ਹੋਰ ਨਿਊਕਲੀਅਰ ਪਲਾਂਟ ਜਿਹੜੇ ਲਾਉਣ ਦੇ, ਰਿਐਕਟਰ ਲਾਉਣ ਦੀ ਸਾਈਨ ਕਰ ਰਹੇ ਨੇ, ਔਰ ਦੂਸਰਾ ਕਰ ਰਹੇ ਨੇ ਅਮਰੀਕਾ ਨੂੰ ਦੱਸ ਰਹੇ ਨੇ ਜੀ ਅਸੀਂ ਵਾਪਸ ਰੂਸ ਦੀ ਕੱਛ 'ਚ ਵੜ ਜਾਵਾਂਗੇ, ਤੁਸੀਂ ਕੱਛ 'ਚ ਵੜੋ ਕਿ ਕਿਤੇ ਹੋਰ ਵੜੋ, ਕੌਣ ਪਰਵਾਹ ਕਰਦਾ ਹੈ ਇਸ ਗੱਲ ਦੀ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਅਜੇ ਵੀ ਜਦੋਂ ਤੱਕ ਇਹ ਸਾਰਾ ਅਮਲ ਜਿਹੜਾ ਰੈਫਰੈਂਡਮ ਦਾ ਵੀ, ਔਰ ਇਸ ਵੇਲੇ ਜਦੋਂ ਤੱਕ ਇੱਥੋਂ ਦੀ ਅਦਾਲਤੀ ਕਾਰਵਾਈ 'ਚ ਨਿਊਯਾਰਕ 'ਚ ਇਹ ਸਾਰਾ ਲਾਣਾ ਜਿਹੜਾ ਇੰਡੀਅਨ ਏਜੰਸੀਆਂ ਦਾ ਜਿਨ੍ਹਾਂ ਨੇ ਕਿਲਿੰਗ ਸਪਰੀ ਕਰਨੀ ਸੀ, ਇਹ ਬੇਨਕਾਬ ਨਹੀਂ ਹੁੰਦੇ। ਇਹਨਾਂ ਨੇ ਕੁਛ ਨਾ ਕੁਛ ਐਸਾ ਜ਼ਰੂਰ ਕਰਨਾ ਹੈ। ਮੈਨੂੰ ਇਹ ਲੱਗਦਾ ਵੀ ਇਹ ਅਜੇ ਬਿਗਨਿੰਗ ਹੈ, ਔਰ ਇਸ ਤੋਂ ਸਾਨੂੰ ਬਹੁਤ ਖਬਰਦਾਰ ਹੋਣ ਦੀ ਲੋੜ ਹੈ ਕਿ ਕੋਈ ਵੀ ਜਿਹੜਾ ਇਹਨਾਂ ਦੀ ਰਾਦਰ ਜਿੱਥੇ ਵੀ ਸ਼ੱਕੀ, ਹੁਣ FBI ਨੇ ਆਪਣੇ ਵੈਬਸਾਈਟ ਦੇ ਉੱਤੇ ਦੂਜਾ ਪੰਜਾਬੀ 'ਚ ਵੀ ਜਾਣਕਾਰੀ ਰੱਖੀ ਹੋਈ ਹੈ, ਕਿਤੇ ਵੀ ਕੁਝ ਲੱਗਦਾ ਹੈ ਉਹਨੂੰ ਫੌਰਨ ਜਿਹੜੀਆਂ ਸਾਡਾ ਇਹਨਾਂ ਮੁਲਕਾਂ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਦੇ ਉੱਤੇ ਪੂਰਾ ਭਰੋਸਾ ਹੈ, ਉਹਨਾਂ ਨੂੰ ਭਰੋਸੇ 'ਚ ਲੈ ਕੇ ਉਹਨਾਂ ਨੂੰ ਖਬਰਦਾਰ ਕੀਤਾ ਜਾਏ। ਕੋਈ ਵੀ ਕਾਰਵਾਈ ਆਪਣੇ ਤੌਰ ਦੇ ਉੱਤੇ ਕਾਨੂੰਨ ਨੂੰ ਹੱਥਾਂ 'ਚ ਲੈਣ ਦੀ ਨਾ ਕੀਤੀ ਜਾਏ, ਜਿੱਥੇ ਕਿ ਸ਼ੈਤਾਨੀ ਵੀ ਕਰਦੇ ਨੇ, ਗੁਰਦੁਆਰਾ ਸਾਹਿਬ 'ਚ ਬੇਅਦਬੀ ਤੱਕ ਜਾ ਸਕਦੇ ਨੇ,
ਕੋਈ ਹੋਰ ਜਿਹੜਾ ਇਹ ਹਿੰਸਕ ਕਾਰਵਾਈ ਕਰ ਸਕਦੇ ਨੇ, ਸੋ ਇਹਨਾਂ ਤੋਂ ਖਬਰਦਾਰ ਹੋਣ ਦੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਕਸ਼ਮੀਰ ਮਸਲੇ ਦੇ ਹੱਲ ਲਈ ਭਾਰਤ ਅਤੇ ਪਾਕਿਸਤਾਨ ਨੂੰ ਆਪਸ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ। ਉਹਨਾਂ ਅਨੁਸਾਰ ਜੇ ਇਸ ਮਸਲੇ ਦਾ ਗੱਲਬਾਤ ਰਾਹੀਂ ਹੱਲ ਨਾ ਕੱਢਿਆ ਗਿਆ ਤਾਂ ਕਸ਼ਮੀਰ ਦੀ ਹਾਲਤ ਜਿਹੜੀ ਹੈ ਗਜ਼ਾ ਵਾਲੀ ਹੋਣ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਗਜ਼ਾ ਦੇ ਵਿੱਚ ਬੀਤੇ 24 ਘੰਟੇ ਸਭ ਤੋਂ ਜ਼ਿਆਦਾ ਖਤਰਨਾਕ ਰਹੇ। ਵੱਡੀ ਗਿਣਤੀ ਦੇ ਵਿੱਚ ਬੰਬਾਰਡਮੈਂਟ ਦੇ ਵਿੱਚ ਸਿਵਿਲੀਅਨ, ਬੱਚੇ, ਬਜ਼ੁਰਗ, ਬੀਬੀਆਂ ਮਾਰੇ ਗਏ। ਇਹ ਯੂਨਾਈਟਿਡ ਨੇਸ਼ਨਸ ਨੇ ਵੀ ਇਹ ਰਿਪੋਰਟ ਕੀਤਾ ਔਰ ਕੋਈ ਵੀ ਜਿਹੜਾ ਇਸ ਵੇਲੇ ਦੇ ਬਾਵਜੂਦ ਕਿ ਟੈਂਪਰੇਰੀ ਸੀਜ਼ ਫਾਇਰ ਦਾ ਮਤਾ ਵੀ ਆਇਆ, ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਵੀ ਜ਼ਬਾਨੀ ਕਲਾਮੀ ਥੁੱਕੀ ਵੜੇ ਪਕਾਏ, ਲੇਕਿਨ ਨੇਤਨਯਾਹੂ ਜਾਂ ਦੂਸਰਾ ਉਸ ਨੂੰ ਕੋਈ ਵੀ ਪਿੱਛੇ ਠੱਲਣ ਵਾਲਾ ਨਹੀਂ ਹੈ, ਕਿਉਂਕਿ ਉਹਨੂੰ ਵੀ ਪਤਾ ਹੈ ਵੀ ਅਲਟੀਮੇਟਲੀ ਕੁਝ ਚੀਜ਼ਾਂ ਸਿਰਫ PR ਦੇ ਲਈ ਨੇ। ਜੋ ਪਾਲਿਸੀ ਚੱਲ ਰਹੀ ਹੈ ਉਹ ਗਜ਼ਾ ਨੂੰ ਵਿਹਲਾ ਕਰਾ ਕੇ ਜੋ ਇਹਨਾਂ ਦਾ ਗ੍ਰੇਟਰ ਇਜ਼ਰਾਈਲ ਡਿਜ਼ਾਈਨ ਹੈ ਉਸ ਪਾਸੇ ਵੱਲ ਜਾਣਾ। ਲੇਕਿਨ ਕਿਉਂਕਿ ਇਸ ਸਾਰੇ ਮੁੱਦੇ ਦੇ ਉੱਤੇ ਭਾਰਤ ਬੜੀ ਬੁਰੀ ਤਰ੍ਹਾਂ ਕੁੜਿੱਕੀ ਦੇ ਵਿੱਚ ਫਸਿਆ ਹੈ, ਜਿਵੇਂ ਯੂਕਰੇਨ ਦੇ ਮੁੱਦੇ ਦੇ ਉੱਤੇ ਵੀ ਉਸ ਦਾ ਦੋਗਲਾਪਨ ਸਾਹਮਣੇ ਆਇਆ ਔਰ ਇਸ ਸਾਰੇ ਦੇ ਚੱਲਦਿਆਂ ਇੱਕ ਪਾਸੇ ਉਹਨਾਂ ਨੇ ਜਿੱਥੇ 2 ਸਟੇਟ ਫਾਰਮੂਲੇ ਦੀ ਹਮਾਇਤ ਕਰਨ ਦੀ ਗੱਲ ਵਕਤੀ ਤੌਰ ਤੇ ਕੀਤੀ, ਪਰ ਅਸੀਂ ਦੇਖਦੇ ਹਾਂ ਵੀ ਇਸ ਪੀਰੀਅਡ 'ਚ ਕਤਰ ਦੇ ਵਿੱਚ ਇਹਨਾਂ ਦੇ 8 ਆਲਾ ਨੇਵੀ ਦੇ ਆਫੀਸਰ ਜਿਹੜੇ ਡੈਥ ਸੈਂਟੈਂਸ ਇਹਨਾਂ ਨੂੰ ਦਿੱਤੀ ਹੈ, ਮੋਸਾਦ ਦੇ ਲਈ ਕੰਮ ਕਰ ਰਹੇ ਸੀ। ਇਸੇ ਤਰ੍ਹਾਂ ਅਸੀਂ ਜੇ ਭਾਰਤ ਦੇ ਵਿੱਚ ਦੇਖੋ ਵੀ ਜਿਸ ਲੈਵਲ ਦੇ ਉੱਤੇ ਇਜ਼ਰਾਈਲ ਦੇ ਝੰਡੇ ਘਰਾਂ ਦੇ ਬਾਹਰ ਔਰ ਦੂਸਰਾ ਔਰ ਮੋਦੀ ਨੇ ਜਿਹੜਾ ਕੁਝ ਅਰਸਾ ਪਹਿਲਾਂ ਉਹਨਾਂ ਦੇ ਨਾਲ ਡੀਲ ਬਣਾਈ ਸੀ ਕਿ ਜੇ ਅਸੀਂ 1 ਲੱਖ ਇੰਡੀਅਨ ਵਰਕਰ ਤੁਹਾਨੂੰ ਦੇਵਾਂਗੇ, ਹੁਣ ਜਿਹੜੇ ਫਲਸਤੀਨੀ ਬੇਘਰ ਹੋ ਕੇ ਬੇਰੁਜ਼ਗਾਰ ਕੱਢੇ ਜਾ ਰਹੇ ਨੇ, ਭਾਰਤ ਉਹਨਾਂ ਨੂੰ ਪ੍ਰੋਵਾਈਡ ਕਰੇਗਾ ਬੰਦੇ, ਜ਼ਾਹਰ ਹੈ ਇਜ਼ਰਾਈਲ ਦੀ ਮਦਦ ਕਰਨਾ। ਔਰ ਇਸ ਸਾਰੇ ਦੇ ਚੱਲਦੇ ਆ ਪਿਛਲੇ ਦਿਨਾਂ 'ਚ 2 ਜਿਹੜੇ ਉਹਨਾਂ ਦੇ ਸਮੁੰਦਰੀ ਜਹਾਜ਼ਾਂ ਦੇ ਉੱਤੇ ਭਾਰਤ ਦੇ ਹਮਲੇ ਹੋਏ, ਉਹਦੇ ਨਾਲ ਯਮਨ ਦੇ ਔਰ ਦੂਸਰੇ ਪ੍ਰੋ ਇਜ਼ਰਾਈਲ ਜਿਹੜੇ ਉਹ ਜੁੜਨ ਦੀ ਗੱਲ ਆਂਦੀ ਹੈ ਉਹਨਾਂ ਦੇ ਗੁਰੀਲਿਆਂ ਦੀ। ਇਸ ਦੇ ਉੱਤੇ ਵੀ ਕਾਫੀ ਕੁਝ ਚੱਲ ਰਿਹਾ ਹੈ, ਉਹਦੇ ਤੇ ਅਸੀਂ ਅਜੇ ਗੱਲ ਨਹੀਂ ਕਰਾਂਗੇ ਕਿਉਂਕਿ ਸਾਰੀਆਂ ਡਿਟੇਲਸ ਅਵੇਲੇਬਲ ਨਹੀਂ ਨੇ। ਈਰਾਨ ਨੇ ਸਟਰੋਂਗਲੀ ਨਾ ਕੀਤੀ ਹੈ ਕਿ ਭਈ ਇਹ ਸਾਡਾ ਕੰਮ ਨਹੀਂ ਹੈ, ਨਾ ਹੀ ਸਾਡੇ ਕੋਈ ਇਸ ਕਿਸਮ ਦੇ ਮੋਟੀਵੇਸ਼ਨਲ ਕੋਈ ਗੁਰੀਲੇ ਨੇ। ਲੇਕਿਨ ਅਮਰੀਕਾ ਭਾਰਤ ਨੂੰ ਅੱਗੇ ਕਰਕੇ ਹੁਣ ਕੀ ਖੇਡ ਖੇਡਣਾ ਚਾਹੁੰਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ ਕਿ ਵੀ ਇਹ ਕਿੰਨਾ ਕੇਸ ਖਬਰ ਦੇ। ਲੇਕਿਨ ਅੱਜ ਖਬਰ ਜਿਹੜੀ ਦਿੱਲੀ ਦੇ ਹਵਾਲੇ ਨਾਲ ਆਈ ਕਿ ਬਲਾਸਟ ਲਾਈਕ ਸਾਊਂਡ ਹਰਡ ਨੀਅਰ ਇਜ਼ਰਾਈਲ ਐਮਬੈਸੀ ਇਨ ਦਿੱਲੀ, ਨੋ ਐਕਸਪਲੋਸਿਵ ਫਾਊਂਡ, ਕਿ ਜੀ ਧਮਾਕਾ ਇਜ਼ਰਾਈਲ ਦੀ ਐਮਬੈਸੀ ਦੇ ਨੇੜੇ ਹੋਇਆ ਪਰ ਕੋਈ ਉੱਥੋਂ ਮਿਲਿਆ ਹੀ ਨਹੀਂ। ਇਹ ਸਭ ਪਤਾ ਨਹੀਂ ਕੀ ਖੇਡਾਂ ਇੰਡੀਅਨ ਏਜੰਸੀਆਂ ਦੂਜੀਆਂ ਖੇਡ ਰਹੀਆਂ ਨੇ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਜੋ ਕੁਝ ਕਸ਼ਮੀਰ 'ਚ ਚੱਲ ਰਿਹਾ, ਇੱਕ ਪਾਸੇ ਤਾਂ ਇਹਨਾਂ ਨੇ ਬੜਾ ਸੈਲੀਬ੍ਰੇਟ ਕੀਤਾ ਕਿ ਜੀ ਦੇਖੋ ਸੁਪਰੀਮ ਕੋਰਟ ਨੇ ਵੀ ਜਿਹੜਾ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਆਰਟੀਕਲ 3 ਉਹਦੇ ਤੇ ਮੋਹਰ ਲਾ ਦਿੱਤੀ, ਪਰ ਜਿਹੜੀ ਗਰਾਊਂਡ ਰਿਐਲਿਟੀ ਹੈ ਜਿੱਦਣ ਅਸੀਂ ਟਰੈਵਲ ਕਰ ਰਹੇ ਸੀ ਫਰਾਈਡੇ, ਉਦੋਂ ਹੀ ਸਾਹਮਣੇ ਆ ਗਿਆ ਸੀ ਕਿ ਪੁੰਛ ਏਰੀਆ ਦੇ ਵਿੱਚ ਕਿਵੇਂ 2 ਫੌਜੀ ਗੱਡੀਆਂ ਦੇ ਉੱਤੇ ਕਸ਼ਮੀਰੀ ਖਾੜਕੂਆਂ ਨੇ ਹਮਲਾ ਕੀਤਾ। 4-5 ਇਹਨਾਂ ਦੇ ਮਾਰੇ ਗਏ ਫੌਜੀ, ਕਿੰਨੇ ਜ਼ਖਮੀ ਹੋਏ, ਇਹਨਾਂ ਦੇ ਹਥਿਆਰ ਵੀ ਲੈ ਗਏ। ਫਿਰ ਇਹ ਆਇਆ ਕਿ ਜੀ ਇਹ ਉਹਨਾਂ ਨੇ ਘੇਰਾਬੰਦੀ ਕਰ ਲਈ ਔਰ ਫਿਰ ਫੌਜ ਨੇ 3 ਸਿਵਿਲੀਅਨ ਕੁੱਟ-ਕੁੱਟ ਕੇ ਹੀ ਮਾਰ ਦਿੱਤੇ। ਹੁਣ ਉਸ ਦਾ ਜਦੋਂ ਰੌਲਾ ਪਿਆ ਉਹਨਾਂ ਨੇ ਕਿਹਾ ਜੀ ਅਸੀਂ ਬ੍ਰਿਗੇਡੀਅਰ ਨੂੰ ਤੇ ਫਲਾਣੇ ਨੂੰ ਉੱਥੋਂ ਟਰਾਂਸਫਰ ਕਰ ਦਿੱਤਾ। ਸੋ ਇਸ ਸਭ ਦੇ ਚੱਲਦੇ ਅੱਜ ਬੜੀ ਜ਼ੋਰਦਾਰ ਸਟੇਟਮੈਂਟ ਫਾਰੂਕ ਅਬਦੁੱਲਾ ਦੀ ਆਈ ਹੈ
ਕਿ ਕਸ਼ਮੀਰ ਵਿਲ ਬਿਕਮ ਗਜ਼ਾ ਵਿਦਆਊਟ ਇੰਡੀਆ ਪਾਕਿਸਤਾਨ ਡਾਇਲੌਗ। ਉਹਨੇ ਕਿਹਾ ਵੀ ਜੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਭਾਰਤ ਪਾਕਿਸਤਾਨ ਨੇ ਜਿਹੜੀ ਹੈ ਉਹ ਗੱਲਬਾਤ ਸ਼ੁਰੂ ਨਾ ਕੀਤੀ ਤੇ ਆਉਣ ਵਾਲੇ ਪੀਰੀਅਡ ਜਿਹੜਾ ਕਸ਼ਮੀਰ ਹੈ ਉਹ ਇੱਕ ਨਵਾਂ ਗਜ਼ਾ ਬਣਨ ਜਾ ਰਿਹਾ। ਡਾਇਲੌਗ ਇਜ਼ ਦਾ ਓਨਲੀ ਵੇ ਫਾਰਵਰਡ ਟੂ ਰਿਜ਼ੋਲਵ ਲਿੰਗਰਿੰਗ ਇਸ਼ੂਜ਼। If a conducive atmosphere for a dialogue is not worked out between India and Pakistan, the day is not far when Jammu and Kashmir will become like Gaza and people will suffer like in Palestine. ਇਹ ਬੜੀ ਜਿਹੜੀ ਹੈ ਬੋਲਡ ਸਟੇਟਮੈਂਟ ਹੈ ਕਿ ਵੀ ਜੇ ਆਪਸ ਦੇ ਵਿੱਚ ਭਾਰਤ ਪਾਕਿਸਤਾਨ ਨੇ ਕਸ਼ਮੀਰੀ ਲੋਕਾਂ ਦੇ ਜਜ਼ਬਾਤਾਂ ਦੀ ਜਿਹੜੀ ਹੈ ਉਹ ਪਰਵਾਹ ਕਰਕੇ ਉਸ ਨਾਲ ਜੁੜ ਕੇ ਕੋਈ ਡਾਇਲੌਗ ਰਾਹੀਂ ਫੈਸਲਾ ਨਾ ਕੀਤਾ ਤੇ ਬਹੁਤ ਜਲਦੀ ਜਿਹੜਾ ਜੰਮੂ ਕਸ਼ਮੀਰ ਹੈ ਇਹ ਵੀ ਗਜ਼ਾ ਵਾਂਗ ਬਣਨ ਜਾ ਰਿਹਾ, ਜਿਹਦੇ ਜਿਵੇਂ ਗਜ਼ਾ ਦੇ ਵਿੱਚ ਸਫਰ ਫਲਸਤੀਨੀ ਲੋਕ ਨੇ ਉਸ ਹਾਲਤ ਦੇ ਵਿੱਚ ਜੰਮੂ ਕਸ਼ਮੀਰ ਦੇ ਆਮ ਲੋਕ ਸਫਰ ਕਰਨਗੇ। ਕਿਉਂਕਿ ਇੱਕ ਗੱਲ ਕਲੀਅਰ ਹੋ ਗਈ ਹੈ, ਜੋ ਕੁਝ ਪੁੰਛ ਦੇ ਵਿੱਚ ਹੋਇਆ ਹੈ, ਜੋ ਫੌਜ ਦੇ ਜ਼ੁਲਮ ਜਾਰੀ ਨੇ ਔਰ ਜਿਵੇਂ ਲੋਕਾਂ ਦੇ ਵਿੱਚ ਰਿਜ਼ੈਂਟਮੈਂਟ ਹੈ ਕਿ ਇਹਦੇ ਬਾਵਜੂਦ ਕਿ ਇਹਨਾਂ ਨੇ ਸੂਬੇ ਦਾ ਵਜੂਦ ਖਤਮ ਕੀਤਾ, ਸਭ ਇਹਨਾਂ ਨੇ ਕਿਹਾ ਜੀ ਨਾਓ ਆਰਟੀਕਲ 370 ਡਿਬੇਟ ਇਜ਼ ਓਵਰ ਸਭ, ਲੇਕਿਨ ਅਲਟੀਮੇਟਲੀ ਗਰਾਊਂਡ ਦੇ ਉੱਤੇ ਜਿਹੜੀ ਸਿਚੁਏਸ਼ਨ ਹੈ ਉਹ ਬਿਲਕੁਲ ਡਿਫਰੈਂਟ ਹੈ ਔਰ ਕਸ਼ਮੀਰੀ ਨੌਜਵਾਨ ਜਿਹੜੇ ਨੇ ਉਹ ਡਿਫਾਈਂਸ ਦੇ ਉੱਤੇ ਉਤਰੇ ਨੇ, ਹਥਿਆਰਬੰਦ ਸੰਘਰਸ਼ 'ਚੋਂ ਫੌਜ ਦੇ ਨਾਲ ਇਹੀ ਨਹੀਂ ਵੀ ਬਰਾਬਰ ਦੀ ਟੱਕਰ ਲੈ ਰਹੇ ਨੇ, ਰਾਦਰ ਫੌਜ ਨੂੰ ਉਹਨਾਂ ਨੇ ਵਾਹਣੇ ਪਾਇਆ ਹੋਇਆ। ਔਰ ਇਹ ਫਾਰੂਕ ਅਬਦੁੱਲਾ ਦੀ ਗੱਲ ਗਲਤ ਨਹੀਂ ਹੈ ਕਿ ਭਾਈ ਤੁਸੀਂ ਇੰਨੇ ਮਿਲੀਅਨ ਲੋਕਾਂ ਨੂੰ ਇਹ ਸਮਝੋ ਔਰ ਜਿਨ੍ਹਾਂ ਦੇ ਅੰਦਰ ਆਜ਼ਾਦੀ ਦੇ ਲਈ ਆਪਣੇ ਲੜਨ ਦੀ ਭਾਵਨਾ ਹੈ। ਅਜੇ ਅਸੀਂ ਉਸ ਫਲਸਤੀਨੀ ਦੇ ਏਰੀਆ ਦੀ ਗੱਲ ਕਰਦੇ ਤੇ 2.2 ਮਿਲੀਅਨ ਲੋਕ ਰਹਿੰਦੇ ਨੇ, ਇੱਥੇ ਤੁਸੀਂ ਕਸ਼ਮੀਰ ਵਾਦੀ ਦੇ ਵਿੱਚ ਤਾਂ 6 ਗੁਣਾ ਜ਼ਿਆਦਾ ਹੈ ਔਰ ਉਹ ਜਿਨ੍ਹਾਂ ਨੇ ਪਿਛਲੇ ਇਹਨਾਂ 4-5 ਦਹਾਕਿਆਂ ਦੇ ਵਿੱਚ ਆਪਣੀ ਰੈਜ਼ਿਸਟੈਂਸ ਦੇ ਨਾਲ ਜਿਹੜਾ ਉਹ ਦੱਸਿਆ ਕਿ ਭਾਈ ਤੁਸੀਂ ਕਸ਼ਮੀਰੀਆਂ ਨੂੰ ਗੁਲਾਮ ਨਹੀਂ ਬਣਾ ਸਕਦੇ। ਇਹ ਹੁਣ ਵਰਲਡ ਕਮਿਊਨਿਟੀ ਨੇ ਦੇਖਣਾ ਹੈ, ਜਿਨ੍ਹਾਂ ਨੇ ਜੋ ਮੋਦੀ ਦੀ ਪਿੱਠ ਠੋਕੀ, ਅੱਜ ਭਾਵੇਂ ਹੁਣ ਅਮਰੀਕਾ ਜਾਂ ਵੈਸਟਰਨ ਪਾਵਰਸ ਜਿਹੜਾ ਹੱਥ ਪਿੱਛੇ ਨੂੰ ਖਿੱਚ ਰਹੀਆਂ ਨੇ ਉਹਦੇ ਤੋਂ, ਲੇਕਿਨ ਜੋ ਹੋਇਆ ਇਹਦੇ ਲਈ ਇਹ ਵੀ ਕਾਫੀ ਹੱਦ ਤੱਕ ਦੇਖਿਆ ਜਾਏਗਾ ਆਉਣ ਵਾਲੇ ਪੀਰੀਅਡ 'ਚ ਕਿ ਭਾਈ ਹਿੰਦੂ ਤਵੀਆਂ ਨੂੰ ਕਿਹਨੇ ਚੰਬੜਾਇਆ। ਜੀ ਰਾਤਾ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਅਰਸ ਦਾ ਮੈਸੇਜ ਲੈਣ ਜਾ ਰਹੇ ਹਾਂ। ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਡੀ ਜਿਹੜੀ ਫਤਿਹ ਵਿੱਚ ਆਪਣੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਤਜਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਮੈਂ ਦੇਖ ਰਿਹਾ ਕਿ ਪਿੰਡਾਂ ਵਿੱਚ ਵੀ ਹੁਣ ਹਰ ਬੰਦਾ ਖਾਲਿਸਤਾਨ ਦੀ ਗੱਲ ਕਰ ਰਿਹਾ। ਸੋ ਨਾਈਸ। ਐਂਡ ਇੰਦਰਜੀਤ ਬਹੁਤ ਚੰਗੀ ਗੱਲ ਹੈ, ਤੁਸੀਂ ਚੰਗੀ ਖਬਰ ਸਾਨੂੰ ਸੁਣਾਈ। ਯੈਸ ਇੰਦਰਜੀਤ ਸਿੰਘ ਵਾਹਿਗੁਰੂ 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 ਕਹਿੰਦੇ ਨੇ ਕਿ ਜੀ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ। ਐਂਡ ਹਰਦੀਪ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਗੁਰਦੇਵ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਵੀ ਬੁਲਾਉਂਦੇ ਨੇ। ਔਰ KW ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਗੁਰਮੀਤ ਸਿੰਘ ਜੀ ਕਹਿੰਦੇ ਆਸਟ੍ਰੇਲੀਆ ਵਾਲਾ ਹੀ ਹਾਲ ਹੋਣਾ, ਕੈਲੀਫੋਰਨੀਆ 'ਚ ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਗੁਰਮੇਲ ਸਿੰਘ ਜੀ ਫਤਿਹ ਬੁਲਾਉਂਦੇ ਨੇ। ਐਂਡ ਕਹਿੰਦੇ ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ ਜੀ ਯੂ ਆਰ ਡੂਇੰਗ ਏ ਗ੍ਰੇਟ ਜੌਬ, thanks, God bless you, and you are TV84 freedom is on our doorstep, do not let it go। ਬਿਲਕੁਲ ਠੀਕ ਹਾਂਜੀ ਫਰਮਾਇਆ। ਸੋ ਨਾਈਸ। ਐਂਡ ਰਾਵ ਪਤਾ ਨਹੀਂ ਕੀ ਰਾਬ ਬੇ ਕਹਿੰਦੇ ਨੇ ਕਿ ਨਿਊਜ਼ੀਲੈਂਡ ਵਿੱਚ ਦੇ ਆਰ ਲੁਕਿੰਗ ਫॉर ਸਰਦਾਰ ਜੀ ਤੋਂ ਸੈਲੀਬ੍ਰੇਟ ਵੀਰ ਬਾਲ ਦਿਵਸ। One guy asked me if I'm free to celebrate Veer Bal Divas at High Commission of India। Guy don't know me either। I don't know ਪਤਾ ਨਹੀਂ ਇਹਨਾਂ ਦਾ ਕੀ ਕਹਿਣ ਦਾ ਮਤਲਬ ਸੀਗਾ। ਔਰ ਨਿਹੰਗ ਸਿੰਘ ਜੀ always great program but today extra great program। So nice। ਐਂਡ ਜੀਤ ਸੂਰਤੀਆ ਜੀ ਵੀ 6 for Justice ਦੀ ਅਗਵਾਈ ਹੇਠ ਅੱਜ ਸਾਡੀ ਹੋਮ ਚੜ੍ਹਦੀ ਕਲਾ ਵਿੱਚ ਹੈ। ਔਰ ਗੁਰਤੇਜ ਸਿੰਘ ਧਾਲੀਵਾਲ ਜੀ ਸਤਿ ਸ਼੍ਰੀ ਅਕਾਲ, ਖਾਲਸਾ ਜ਼ਿੰਦਾਬਾਦ, ਰੈਫਰੈਂਡਮ ਹੀ ਹੱਲ ਹੈ। ਔਰ ਸਤਨਾਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਐਨ ਸੇਖੋ ਜੀ ਖਾਲਸਾ ਜ਼ਿੰਦਾਬਾਦ। ਐਂਡ ਜਸਪਾਲ ਸਿੰਘ ਜੀ ਕਹਿੰਦੇ ਨੇ ਕਿ ਨਹੀਂ ਦੇਖਿਆ ਜਾਂਦਾ ਇਹੋ ਜਿਹੇ ਤਸਵੀਰਾਂ ਗਦਾਰ ਸਿੱਖ ਪੰਥ ਦੇ ਸਿਰਸਾ ਕਾਲਕਾ ਨੂੰ ਸਿੱਖ ਪੰਥ ਕਦੇ ਨਾ ਮਾਫ ਕਰੇ। ਬੇਨਤੀ ਹੈ ਸਿੱਖ ਪੰਥ ਨੂੰ ਇਹਨਾਂ ਨੇ ਕਿਹਾ।
ਹਾਂ ਨਹੀਂ, ਇਹਨਾਂ ਦੇ ਗਲਾਂ 'ਚ ਛਤਰਾਂ ਦੇ ਹਾਰ ਪਾ ਕੇ ਇਹਨਾਂ ਦੇ ਮੂੰਹ ਕਾਲੇ ਕਰਕੇ ਇੱਕ ਦਿਨ ਇਹਨਾਂ ਨੂੰ ਗਲੀਆਂ ਦੇ ਵਿੱਚ ਫਰਾਏ ਜਾਣਾ ਹੈ। ਜੋ ਹਾਲ ਚੰਦੂ ਦਾ ਹੋਇਆ ਇਹ ਅਲਟੀਮੇਟਲੀ ਉਹੀ ਕੈਟਾਗਰੀ ਹੈ। ਬਿਲਕੁਲ। ਐਂਡ ਗੁਰਨਾਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਖਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਸੁਖਜਿੰਦਰ ਜੱਸਾ ਜੀ ਏਕ ਓਂਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਨ ਸ਼ਹੀਦ ਯੋਧਿਆਂ ਨੂੰ ਦਿਲੋਂ ਕੋਟ ਕੋਟ ਪ੍ਰਣਾਮ ਹੈ। ਖਾਲਸਾ ਪੰਥ ਜ਼ਿੰਦਾਬਾਦ ਹੈ। ਐਂਡ ਇਸੇ ਤਰ੍ਹਾਂ ਕਰਮ ਸਿੰਘ ਜੀ ਮੋਦੀ ਐਂਡ ਦਾ ਰੈਸਟ ਆਫ ਹਿਜ਼ evil team trying to fool the Sikhs again and again by celebrating the Bal Divas Day in New Delhi in the memories of the Sahibzade। ਜੀ ਹਾਂਜੀ। ਅਸੀਂ ਫੇਸਬੁੱਕ ਦੇ ਉੱਤੇ ਸਾਡੇ ਵੀਰ ਜਸਪੀਰ ਸਿੰਘ, ਰਣਜੋਤ ਸਿੰਘ, ਮੁਹੰਮਦ ਅਨਵਰ, ਖਾਲਿਸਤਾਨ ਜ਼ਿੰਦਾਬਾਦ ਫਤਿਹ ਬੁਲਾਈ ਹੈ ਵੀਰ ਬੌਬ ਸਿੰਘ ਜੀ। ਉਹਨਾਂ ਨੇ ਗੁਰਬਾਣੀ ਦੀ ਇੱਕ ਤੁਕ ਜਿਹੜਾ ਇਨਫੈਕਟ ਜਦੋਂ ਅਸੀਂ ਇਹਨਾਂ ਦੀ ਬਿਗਲ ਵਜਾਉਣ ਤੇ ਦੂਸਰੇ ਤੀਸਰੇ ਦੀ ਗੱਲ ਜਿਵੇਂ ਸੰਗਤ ਨੇ ਨਕਾਰੀ ਔਰ ਵਾਪਸ ਲੈਣ ਤੇ ਮਜਬੂਰ ਹੋਇਆ ਜੀ। ਗੁਰਬਾਣੀ ਦੇ ਵਿੱਚ ਇਹ ਫਰਮਾਨ ਹੈ, ਹਰਖ ਅਨਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ। ਕਿ ਗੁਰੂ ਨਾਨਕ ਦੇ ਘਰ 'ਚ ਕੋਈ ਹਰਖ ਸੋਗ ਇਸ ਕਿਸਮ ਦਾ ਨਹੀਂ ਹੈ, ਇੱਥੇ ਤਾਂ ਸਹਿਜ ਹੈ ਔਰ ਰੱਬ ਦੇ ਭਾਣੇ ਦੇ ਵਿੱਚ ਸ਼ੁਕਰ ਕਰਕੇ ਮੰਨਣ ਦੀ ਗੱਲ ਹੈ। ਹਰਖ ਅਨਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ। ਦਵਿੰਦਰ ਸੰਧੂ ਔਰ ਦਲਜੀਤ ਸਿੰਘ ਕਹਿੰਦੇ ਨੇ ਭਾਈ ਜੀ ਫਾਰਸੀ ਉਹਨਾਂ ਨੇ ਜ਼ਫਰਨਾਮੇ ਦੀ ਗੱਲ ਕੀਤੀ ਤੇ ਦੀਪ ਸਿੰਘ ਕਹਿੰਦੇ ਬਹੁਤ ਚੰਗਾ ਹੁੰਦਾ ਜੇ ਸਾਡੇ ਪੰਜਾਬ ਦੇ ਸਕੂਲਾਂ ਵਿੱਚ ਫਾਰਸੀ ਵੀ ਸਿਖਾਉਂਦੇ ਤੇ ਉਹ ਹਰ ਇੱਕ ਭਾਸ਼ਾ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ ਖਾਲਿਸਤਾਨ ਬਣ ਲਵੇ ਤੇ ਲਾਗੂ ਕੀਤੀ ਜਾਏ। ਦੀਪ ਸਿੰਘ ਜੀ ਤੁਸੀਂ ਬੜੀ ਦਿਲਚਸਪ ਗੱਲ ਕੀਤੀ। ਮੈਨੂੰ ਯਾਦ ਹੈ ਵੀ ਸਰ ਕਪੂਰ ਸਿੰਘ ਹੋਰਾਂ ਨੇ 1960ਵਿਆਂ 'ਚ ਸ਼੍ਰੋਮਣੀ ਕਮੇਟੀ ਨੂੰ ਸੁਝਾਅ ਦਿੱਤਾ ਸੀ ਕਿ ਵੀ ਤੁਸੀਂ ਜਿੱਥੇ ਅੰਗਰੇਜ਼ੀ ਨੂੰ ਐਜ਼ ਏ ਕੰਟੈਕਟ ਲੈਂਗੁਏਜ ਦੇ ਤੌਰ ਤੇ ਹੈ, ਫਾਰਸੀ ਨੂੰ ਵੀ ਜਿਹੜਾ ਉਹ ਲੈਂਗੁਏਜ ਬਣਾਓ ਤਾਂ ਕਿ ਤੁਹਾਡੇ ਗੁਆਂਢੀ ਮੁਸਲਮਾਨ ਦੇਸ਼ਾਂ ਦੇ ਨਾਲ ਵੀ, ਔਰ ਇਹ ਇੰਨੀ ਰਿਚ ਜ਼ਬਾਨ ਹੈ ਕਿ ਇਸ ਦੇ ਵਿੱਚ ਜ਼ਫਰਨਾਮਾ ਤਾਂ ਹੈ ਹੀ ਹੈ। ਈਵਨ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਈਵਨ ਜਾਪ ਸਾਹਿਬ ਗਨੀਮੁਲ ਸ਼ਿਕਸਤ ਹੈ, ਗਰੀਬੁਲ ਪਰਸਤ ਹੈ, ਬੁਲੰਦੁਲ ਮਕਾਨ ਹੈ, ਜ਼ਮੀਨੁਲ ਜ਼ਮਾਨ ਹੈ, ਤਮੀਜ਼ੁਲ ਤਮਾਮ ਹੈ, ਰੁਜ਼ੂਅਲ ਨਿਧਾਨ ਹੈ, ਹਰੀਫੁਲ ਅਜ਼ੀਮ ਹੈ, ਰਜ਼ਾਇਕ ਯਕੀਨ ਹੈ। ਹੁਣ ਇਹ ਪਰਸ਼ੀਅਨ ਹੈ, ਫਾਰਸੀ ਹੈ ਔਰ ਤੁਸੀਂ ਠੀਕ ਕਿਹਾ ਕਿ ਭਾਈ ਜਦੋਂ ਸਾਡਾ ਮੁਲਕ ਗੁਰੂ ਨੇ ਸਾਨੂੰ ਬਖਸ਼ਿਆ ਅਸੀਂ ਜਿੱਥੇ ਵੱਧ ਤੋਂ ਵੱਧ ਮੁੱਢਲੇ ਤੌਰ ਤੇ ਤਾਂ ਜ਼ਾਹਰ ਹੈ ਪੰਜਾਬੀ ਸਟੇਟ ਲੈਂਗੁਏਜ ਹੋਏਗੀ ਲੇਕਿਨ ਇਹਨਾਂ ਸਾਰਿਆਂ ਨੂੰ ਐਨਕਰੇਜ ਕੀਤਾ ਜਾਏਗਾ। ਔਰ ਫਿਰ ਦੀਪ ਸਿੰਘ ਕਹਿੰਦੇ ਨੇ ਕਿ ਗੋਰਿਆਂ ਦਾ ਵੀ ਐਵੇਂ ਨਾਮ ਲੱਗਦਾ ਪਰ ਬਾਹਮਣਾਂ ਨੇ ਆਪ ਹੀ ਸੂਰ ਵੱਢ ਛੱਡ ਮਸੀਤਾਂ ਵਿੱਚ ਸੁੱਟੇ ਤੇ ਗਊਆਂ ਵੱਢ ਮੰਦਰਾਂ ਵਿੱਚ ਸੁੱਟੀਆਂ ਦੰਗੇ ਕਰਵਾਉਣ ਲਈ। ਇਹ ਦੀਪ ਸਿੰਘ ਜੀ ਦੋਵੇਂ ਹੀ ਧਿਰਾਂ ਜਿਹੜੀਆਂ ਨੇ ਇਸ ਕਿਸਮ ਦੀ ਸ਼ਰਾਰਤ ਕਰਦੀਆਂ ਸੀ। ਜ਼ਾਹਰ ਹੈ ਜਿਹਦਾ ਵੀ ਕੋਈ ਇੰਟਰਸਟ ਹੋਏ ਵੀ ਮੰਦਰਾਂ ਦੇ ਵਿੱਚ ਉਹ ਗਊ ਮਾਸ ਸੁੱਟ ਦਿੰਦੇ ਸੀ ਮਸੀਤਾਂ ਦੇ ਵਿੱਚ ਸੂਰ ਦਾ, ਔਰ ਇਹ ਹੁੰਦੀ ਤਾਂ ਸਾਜ਼ਿਸ਼ ਹੀ ਸੀ। ਕੌਣ ਕਰ ਰਿਹਾ ਉਹ ਕਿਸੇ ਵੀ ਗਿਵਨ ਸਿਚੁਏਸ਼ਨ 'ਚ ਅੱਡ ਜਿਹੜੇ ਨੇ ਉਹਦੇ ਸ਼ੈਤਾਨ ਕਿਰਦਾਰ ਸੀ। ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਉਹਨਾਂ ਨੇ ਕਿਹਾ ਜੀ ਕਿ ਟੈਰਰਿਸਟ ਲੀਡਰ ਜੈ ਸ਼ੈਤਾਨ ਸ਼ੰਕਰ ਇਨ ਰਸ਼ੀਆ trying to seek asylum for co-conspirator 1, co-conspirator 2 and more to avoid US system। ਇਹ ਤੁਸੀਂ ਬਿਲਕੁਲ ਠੀਕ ਕਿਹਾ। ਜਿਹੜੀ ਸਡਨ ਚੁੱਪਚਾਪ ਜੈ ਸ਼ੰਕਰ ਦੀ ਰਸ਼ੀਆ ਫੇਰੀ ਹੈ ਔਰ ਜਿਸ ਕਿਸਮ ਦੀਆਂ ਖਬਰਾਂ ਨਿਊਕਲੀਅਰ ਰਿਐਕਟਰ ਡੀਲ ਇਹ ਉਹ ਇਹ ਜਾ ਕੇ ਇਹਨਾਂ ਨੇ ਉਹਨਾਂ ਦੇ ਪੈਰ ਫੜ ਲਏ ਨੇ ਰਸ਼ੀਆ ਦੇ ਕਿ ਸਾਨੂੰ ਬਚਾਓ ਅਮਰੀਕਾ ਦੇ ਕਹਿਰ ਤੋਂ। ਮੁਹੰਮਦ ਅਨਵਰ ਖਾਲਿਸਤਾਨ ਫ੍ਰੀ ਕਸ਼ਮੀਰ, ਹਰਮਿੰਦਰ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ ਸਾਰਿਆਂ ਭੈਣਾਂ ਭਰਾਵਾਂ ਨੂੰ। ਕਿਰਪਾਲ ਸਿੰਘ ਚੀਮਾ ਖਾਲਸੇ ਦੀ ਵੀਰ ਗਾਥਾ ਦੇ ਥੱਲੇ ਕਹਿੰਦੇ ਨੇ ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ ਰਾਜੀ ਕਦੇ ਨਹੀਂ ਸਾਰਾ ਸੰਸਾਰ ਰਹਿੰਦਾ, ਲੱਤ ਦੋਹੀ ਬੇੜੀ ਨਹੀਂ ਮੈਂ ਰੱਖ ਸਕਦਾ, ਜਾਂ ਉਰਾਰ ਰਹਿੰਦਾ ਜਾਂ ਮੈਂ ਪਾਰ ਰਹਿੰਦਾ, ਇੱਕੋ ਚੀਜ਼ ਹੀ ਸਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਨਹੀਂ ਸੀ ਦੋਹਾਂ ਜੋਗੀ ਦਿਲ ਵਿੱਚ ਥਾਂ ਮੇਰੇ, ਰਹਿੰਦੀ ਕੌਮ ਜਾਂ ਪੁੱਤਰਾਂ ਦਾ ਪਿਆਰ ਰਹਿੰਦਾ। ਬਹੁਤ ਸ਼ੁਕਰੀਆ। ਔਰ ਉਹਨਾਂ ਦੀਆਂ ਹੋਰ ਵੀ 2-3 ਨਜ਼ਮਾਂ ਨੇ ਪਰ ਮੈਂ ਘੜੀ ਵੱਲ ਵੀ ਦੇਖ ਰਿਹਾ। ਦਲਜੀਤ ਸਿੰਘ ਹੋਰਾਂ ਨੇ ਮੇਰੇ ਖਿਆਲ ਫਾਰਸੀ ਦੀ ਡਿਬੇਟ ਇਸੇ ਲਈ ਦੀਪ ਸਿੰਘ ਹੋਰਾਂ ਨੇ ਕਿਹਾ ਵੀ ਸਿਖਾਈ ਜਾਣੀ ਚਾਹੀਦੀ ਹੈ ਕਿਉਂਕਿ ਜ਼ਫਰਨਾਮੇ 'ਚ 10ਵੇਂ ਪਾਤਸ਼ਾਹ ਨੇ ਕਿਹਾ ਸੀ ਚੀਹਾ ਸ਼ੁੱਧ ਕਿ ਚੂੰ ਬਚਗਾ ਕੁਸ਼ਤੇ ਚਾਰ ਕਿ ਬਾਕੀ ਬਮਾ ਦਸਤ
पेचीदा मार कि तू मेरे 4 पुत्र मार दिते ने पर ये तू मेरे बच्चे मार के तू समझदा होएगा कि तू बहुत कुछ हासिल कर लिया ਜਾਂ तू इस आवाज ਨੂੰ दबा दिता है पर पेचीदा मार कि मैं उखड़पा सप ਜਿਹੜਾ ਉਹ ਖਾਲਸਾ ਭੁਜੰਗ ਰੂਪ ਦੇ ਵਿੱਚ ਬਾਕੀ ਆ ਔਰ ਤੇਰੇ ਨਾਲ ਹਿਸਾਬ ਬਰਾਬਰ ਕਰੇਗਾ ਤੇ ਨਾਲ ਹੀ ਉਹਨਾਂ ਨੇ ਜਦੋਂ ਦੀਵਾਨ ਦੇ ਵਿੱਚ ਸਿੱਖ ਸੰਗਤਾਂ ਨੂੰ ਜਿਹੜਾ ਉਹ ਇਸ਼ਾਰਾ ਕਰਕੇ ਮਾਤਾ ਜੀ ਨੂੰ ਇਹ ਦੱਸਿਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੁਏ तो क्या हुआ जीवत कई हजार। सोहन सिंह मायल प्रदीप सिंह फतेह बुलाते ने, राजविंदर सिंह फिर कहते हैं कि टैररिस्ट अमित शाह expecting apology from our brave brothers after they already served their sentences given by their Kotha courts tells that country is run by terrorists rather than the laws of the filthy country। बिल्कुल तुसी ठीक फरमाया और असी इसे ਲਈ ਕਿਹਾ कि उस दौर दे 1704 दौर दे वजीर खान और सुचानंद ਅੱਜ ਦੇ ਦੌਰ 'ਚ ਮੋਦੀ ਤੇ ਅਮਿਤ ਸ਼ਾਹ ਨੇ ਉਹੀ ਟੈਰਰ ਸਟੇਟ ਉਹੀ ਧੱਕੇਸ਼ਾਹੀ ਤੇ ਫਿਰ ਖਾਲਸੇ ਦਾ ਜਵਾਬ ਵੀ ਉਹੀ ਹੈ ਜੋ ਸਾਹਿਬਜ਼ਾਦਿਆਂ ਦਾ ਸੀ। ਸ਼ਹਾਦਤਾਂ ਦੇ ਕੇ ਉਹਨਾਂ ਨੇ ਜ਼ੁਲਮ ਨੂੰ ਵੰਗਾਰਿਆ ਔਰ ਅੱਜ ਵੀ ਸਾਡੀ ਨੌਜਵਾਨੀ ਔਰ ਅਮਿਤ ਸ਼ਾਹ ਦੇ ਇਸ ਬਿਆਨ ਤੋਂ ਬਾਅਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬਿਲਕੁਲ ਖਾਲਸਾਈ ਸਪਿਰਿਟ ਦੇ ਵਿੱਚ ਡਿਫਾਈਂਸ ਦਿਖਾਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।